ਲੱਗਦਾ ਗਾ ਵੀ ਜਿਹੜੀ ਕਲਾਕਾਰੀ ਆ, ਕਲਾਕਾਰੀ ਤੋਂ ਸਿਆਸਤ ਦੇ ਵਿੱਚ ਆਉਣਾ ਸਹੀ ਰਿਹਾ ਤੁਹਾਡੇ ਲਈ? नहीं मैं आया नहीं हाँ मैनू लिया गया। मेरे से मेहरबानी हुई कैप्टन महाराजा अमरिंदर सिंह जी की। पता नहीं की देखा उन्होंने मैनू टिकट घरे भेज दी ते भदौड़ के लोगों ने हाँ जी मेरे से मेहरबानी की मैनू जिता दिता, मैं MLA बन गया। ये मेरी एंट्री है। ਤਾਂ ਜਿਹੜੇ ਸਵਾਲ ਨੇ ਉਹ ਕਾਫੀ ਉੱਠਦੇ ਨੇ ਸਮੇਂ ਦੀ ਸਰਕਾਰ ਦੇ ਉੱਪਰ ਕਿ ਜਿਹੜੀ ਸਿਕਿਉਰਿਟੀ ਸੀ ਉਸ ਨੂੰ ਜਨਤਕ ਕਰ ਦਿੱਤਾ ਗਿਆ ਕਿ ਜਿਹੜੀ ਸਿਕਿਉਰਿਟੀ ਉਹ ਵਾਪਸ ਲੈ ਲਈ ਸਿੱਧੂ ਮੂਸੇਵਾਲੇ ਦੀ, ਇੱਦਾਂ ਦੀਆਂ ਗੱਲਾਂ ਹੁੰਦੀਆਂ ਨੇ। अखीर तो यही कहना बनता है भी करे करावे आपे आप मानस के कुछ ना ही हाथ। ये किमें होया ये भी असीं उधर ही छड्डदे हां, वो नहीं कीता जो कुछ कीता। ये तो नहीं है कि राजनीति की भेट चढ़े मूसेवाला साहब। अगर ऐसा होया मैं इसकी निखेधी करना, पर मैं ये कह नहीं सकता कि राजनीति की भेट चढ़िया या किसी दे नाल दुश्मनी सी। उसदी किसी नाल कोई दुश्मनी है नहीं सी वैसे। ਬਦਲਾਅ ਦੀ ਗੱਲ ਕਰੀ ਸੀਗੀ ਪੰਜਾਬ ਦੇ ਉਹ ਲੋਕ ਭਗਵੰਤ ਮਾਨ ਦੇ ਉੱਪਰ ਕਾਫੀ ਵੱਡਾ ਵਿਸ਼ਵਾਸ ਕਰਕੇ ਚੱਲੇ ਸੀ, ਲੱਗਦਾ ਵੀ ਕੁਝ ਬਦਲਾਅ ਹੋਇਆ 6 ਮਹੀਨਿਆਂ ਦੇ ਵਿੱਚ? देखो जुम्मा जुम्मा 7 दिन एडी छेती कोई रिजल्ट कढ़ना बहुत माड़ी गल है। समा थोड़ा होया मैं ये बारे कुछ कह नहीं सकता भी की हो रहा की होगा। ਪਾਰਟੀ ਦੇ MLA ਰਹੇ ਨੇ, ਭਾਰਤ ਭੂਸ਼ਣ ਆਸ਼ੂ ਵਰਗੇ ਕੈਬਨਿਟ ਦੇ ਮੰਤਰੀ ਰਹੇ ਨੇ, ਉਹਨਾਂ ਦੇ ਉੱਪਰ ਲਗਾਤਾਰ ਜਿਹੜੇ ਛਾਪੇ ਪੈਂਦੇ ਰਹੇ ਨੇ। ਇਸੇ ਲੁਧਿਆਣੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰਿਆ ਜਾਂਦਾ, ਉਸ ਬਾਰੇ ਕੀ ਕਹਿਣਾ? ਇਹ ਸਵਾਲ ਤੁਸੀਂ ਉਹਨਾਂ ਨੂੰ ਕਰੋ, ਉਹਨਾਂ ਨੂੰ ਕਿਉਂ ਗ੍ਰਿਫਤਾਰ ਕੀਤਾ, ਮੈਨੂੰ ਕਿਉਂ ਕਰਦੇ? ਕਿਉਂਕਿ ਤੁਸੀਂ ਕਾਂਗਰਸ ਦੇ ਵਿੱਚ ਚੱਲ ਰਹੇ ਹੋ। ਜੇਕਰ ਅਸੀਂ ਗੱਲ ਕਰਦੇ ਹਾਂ ਕਾਂਗਰਸ ਦਾ ਸੈਸ਼ਨ ਚੱਲਿਆ ਵਿਧਾਨ ਸਭਾ ਦਾ, ਕਾਂਗਰਸ ਨੇ ਇੱਕ ਅਬਦਾਲ, ਉਸ ਨੂੰ ਕੀ ਮੰਨਦੇ? देखो मेरी गल, कोई भी बंदा जो काम करता वो किसी को दस के कुछ नहीं करता होंगे, और जो कोई करता जो करूगा वो करूगा। इस सवाल ना करो। ਕੀ ਮੰਨਦੇ ਹੋ ਜਿਹੜਾ ਐਡਾ ਵੱਡਾ ਬਦਲਾਅ ਆਇਆ ਇਹ ਪੱਲੇ ਵੀ ਪਿਛਲੀ 2017 ਦੀਆਂ ਚੋਣਾਂ ਦੇ ਨਾਲੋਂ ਬਹੁਤ ਥੋੜ੍ਹੀਆਂ ਸੀਟਾਂ ਰਹਿ ਗਈਆਂ, ਉਸ ਦਾ ਕੀ ਲੱਗਦਾ? मैं आप जी पहले दसिया भी लोकतंत्र है, लोगों ने अपनी मनमर्जी है जी असीं उन्होंने किया। मैं उन्होंने फैसले नूं नकारा या उन्होंने फैसले नूं गलत कहा, ये ठीक नहीं है। ਮੰਨ ਰਹੇ ਕਿ ਕਾਂਗਰਸ ਦੀ ਤਾਂ ਹਾਰ ਹੋਈ ਹੈ? ਇਹਦੇ ਬਾਰੇ ਵੀ ਮੈਂ ਕੁਝ ਨਹੀਂ ਕਹਿ ਸਕਦਾ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਰਜਿੰਦਰ ਸਿੰਘ ਢਿੱਲੋਂ। ਅੱਜ ਫੇਰ ਅਸੀਂ ਦੇ ਵਿੱਚ ਜਨਾਬ ਸਾਡੇ ਨਾਲ ਮੌਜੂਦ ਨੇ, ਤਾਂ ਅਸੀਂ ਗੱਲਬਾਤ ਕਰਾਂਗੇ, ਥੋੜ੍ਹੀ ਤੁਹਾਨੂੰ ਲੈ ਕੇ ਕਰਾਂਗੇ ਤੇ ਥੋੜ੍ਹੀ ਬਹੁਤੀ ਇਹਨਾਂ ਦੀ ਜ਼ਿੰਦਗੀ ਤੇ ਕਰਾਂਗੇ। ਪਹਿਲਾਂ ਸਵਾਗਤ ਕਰਦੇ ਹਾਂ। ਧੰਨਵਾਦ ਧੰਨਵਾਦ। ਮੈਂ ਤੁਹਾਡੇ ਚੈਨਲ ਦੇ ਦਰਸ਼ਕਾਂ ਨੂੰ, ਸਰੋਤਿਆਂ ਨੂੰ, ਆਪ ਜੀ ਨੂੰ ਅਦਬ ਸਤਿਕਾਰ ਅਤੇ ਨਿਮਰਤਾ ਨਾਲ ਸਤਿ ਸ੍ਰੀ ਅਕਾਲ ਬੁਲਾਉਣਾ। ਸਤਿ ਸ੍ਰੀ ਅਕਾਲ ਸਰ। ਅਸੀਂ ਸ਼ੁਰੂਆਤ ਉੱਥੋਂ ਹੀ ਕਰਦੇ ਹਾਂ। ਆਪਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਜ਼ਿੰਦਗੀ ਦੀ ਕਲਾਕਾਰੀ ਤੋਂ ਕਰਦੇ ਹਾਂ, ਅੱਜ ਦੀ ਕਲਾਕਾਰਾਂ ਦੇਖਦੇ ਹਾਂ। ਪਹਿਲਾ ਸਵਾਲ ਹੀ ਇਹ ਹੈ, ਕਲਾਕਾਰੀ ਆ ਇੱਕ ਅਲੱਗ ਤਰੀਕੇ ਦੀ ਵਿਚਰਦੀ ਢਿੱਲੋਂ ਸਾਹਿਬ। ਬਦਲਾਓ ਕੁਦਰਤ ਦਾ ਅਸੂਲ ਹੈ। आपने एक साल
ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਬਚਪਨ ਹੈ, ਮਤਲਬ ਉਮਰ ਹੈਗੀ ਹੈ, ਫਿਰ ਇੱਕ ਪ੍ਰੌੜ ਉਮਰ ਇੱਕ ਪ੍ਰੌੜ ਮਤਲਬ ਬਜ਼ੁਰਗਾਂ ਦੀ ਉਮਰ ਹੁੰਦੀ ਹੈ। ਮਤਲਬ ਬਦਲਾਅ ਜਿਹੜਾ ਹੈ ਨਾ, ਇੱਕ ਕੁਦਰਤ ਦਾ ਅਸੂਲ ਹੈ। ਹੁਣ ਜਦ ਦਾ ਬਹੁਤ ਜ਼ਿਆਦਾ ਟੈਕਨੀਕ ਆਈ ਹੈ ਜਾਂ ਸਾਇੰਸ ਆਈ ਹੈ, ਉਹਨੇ ਜ਼ਿੰਦਗੀ ਵਿੱਚ ਜ਼ਿਆਦਾ ਬਹੁਤ ਬਦਲਾਅ ਲਿਆਂਦਾ। ਔਰ ਬਈ ਇਹ ਬਦਲਾਅ ਦੀ ਮਿਹਰਬਾਨੀ ਹੈ, ਉਹਦਾ ਮੁਹਾਂਦਰਾ ਹੈ ਉਹ ਵੀ ਬਦਲ ਗਿਆ ਹੈ। ਹਿੰਦੁਸਤਾਨ ਦਾ ਜਿਹੜੇ 4 ਵੇਦ ਨੇ, ਇੱਕ ਵੇਦ ਜਿਹੜਾ ਸਾਮ ਵੇਦ ਹੈ, ਔਰ ਹਿੰਦੁਸਤਾਨ ਦਾ ਦੁਨੀਆ ਹੈ। ਜਦੋਂ ਅਸੀਂ ਹਿੰਦੂ ਮੈਥੋਲੋਜੀ ਵੱਲ ਜਾਂਦੇ ਹਾਂ, ਰਾਮਾਇਣ ਹੁੰਦੀ ਹੈ, ਹਮੇਸ਼ਾ ਸੰਗੀਤ ਪਹਿਲਾਂ ਤੋਂ ਹੀ ਸ਼ੁਰੂ ਹੈ। ਗੰਧਰਵ ਸਾਹਿਬ ਪਹਿਲਾਂ ਵੀ ਸੀਗੇ ਹਾਂਜੀ, ਸੰਗੀਤ ਦੇ ਦੇਵਤਾ। ਉਸ ਤੋਂ ਮਗਰੋਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਨਾਲ ਸਾਰੀ ਜ਼ਿੰਦਗੀ ਇੱਕ ਸੰਗੀਤਕਾਰ ਨੂੰ ਰੱਖਿਆ। ਇਹਦਾ ਮਤਲਬ ਸੰਗੀਤ ਨਾਲ ਕੁਝ ਕਿਹਾ ਜਾ ਸਕਦਾ, ਸੰਗੀਤ ਪ੍ਰਭਾਵਸ਼ਾਲੀ ਹੁੰਦਾ। ਜਿਹੜੀ ਗੱਲ ਤੁਸੀਂ ਸੰਗੀਤ ਰਾਹੀਂ ਕਹੋਗੇ, ਉਹਦੇ ਤੇ ਲੋਕਾਂ ਤੇ ਉਹਦਾ ਅਸਰ ਪੈਂਦਾ। ਇਸ ਕਰਕੇ ਮੈਂ ਸਮਝਦਾ ਸੰਗੀਤ ਬਹੁਤ ਪ੍ਰਭਾਵਸ਼ਾਲੀ ਹੈ। ਲੇਕਿਨ ਜਿਹੜਾ ਨਵਾਂ ਯੁੱਗ ਆਇਆ ਟੈਕਨੀਕ ਦਾ, ਉਹਨੇ ਸੰਗੀਤ ਨੂੰ ਕਾਫੀ ਪਿੱਛੇ ਕਰ ਦਿੱਤਾ, ਅੱਗੇ ਨਹੀਂ ਕੀਤਾ। ਸੰਗੀਤ ਇਹ ਹੈ ਵੀ ਅੱਗੇ ਜਦੋਂ ਚਲੋ ਅਸੀਂ ਰਿਕਾਰਡਿੰਗ ਕਰਾਉਂਦੇ ਸੀਗੇ, ਸਾਡੀ ਜਿਹੜੀ ਰਿਕਾਰਡਿੰਗ ਹੁੰਦੀ ਸੀ ਨਾ, ਉਹ ਸਿੰਗਲ ਟਰੈਕ ਹੁੰਦਾ ਸੀਗਾ। ਸਿੰਗਲ ਟਰੈਕ ਮੇਰਾ ਮਤਲਬ ਇੱਕ ਟਰੈਕ ਹੁੰਦਾ ਸੀਗਾ, ਇੱਕ ਮਾਈਕ ਸਾਡੇ ਕੋਲ ਪਿਆ ਹੁੰਦਾ ਸੀਗਾ, ਤਬਲਾ, ਢੋਲਕ ਤੇ ਕੋਈ ਹੋਰ ਸਾਜ਼ ਉਹਨਾਂ ਕੋਲੇ ਪਿਆ ਹੁੰਦਾ ਸੀਗਾ ਹਾਂਜੀ। ਸਿੰਗਲ ਟਰੈਕ ਹੁੰਦਾ ਸੀਗਾ। ਅਸੀਂ ਉਹਦੇ 'ਤੇ ਆਪਣਾ ਰਿਕਾਰਡ ਜਦੋਂ ਕਰਦੇ ਸੀ, ਜੇ ਅਸੀਂ ਅਖੀਰ 'ਤੇ ਜਾ ਕੇ ਵੀ ਭੁੱਲ ਜਾਂਦੇ ਸੀ ਨਾ, ਤਾਂ ਮੁੜ ਕੇ ਸ਼ੁਰੂ ਕਰਨਾ ਪੈਂਦਾ ਸੀਗਾ। ਅੱਜ ਜਿਹੜੀ ਟੈਕਨੀਕ ਹੈ, ਮਸ਼ੀਨੀ ਯੁੱਗ ਹੈ, ਕੋਈ ਬੰਦਾ ਭੁੱਲ ਜਾਵੇ ਨਾ, ਉਹਨੂੰ ਕਹਿੰਦਾ ਚਲੋ ਇੱਥੋਂ ਕੱਟ ਕਰਕੇ ਦੁਬਾਰਾ ਇੱਥੋਂ ਹੀ ਸ਼ੁਰੂ ਕਰ ਦਿਓ, ਫਿਰ ਉਹਨੂੰ ਐਡਿਟ ਕਰਕੇ ਜੋੜ ਦਿੰਦੇ ਨੇ। ਤਾਂ ਮਤਲਬ ਮਿਹਨਤ ਨਹੀਂ ਕਰਨੀ ਪੈਂਦੀ। ਬਹੁਤ ਕੁਛ ਬਦਲ ਗਿਆ ਹੈ। ਮੈਂ ਇਹ ਦੇਖਿਆ ਜੀ ਅਸੀਂ ਜਿਹੜਾ ਸਟੇਜ 'ਤੇ ਗੀਤ ਜਿਹੜਾ ਰਿਕਾਰਡਿੰਗ ਕਰਾਉਣੀ ਸੀ ਨਾ, ਉਹਦੇ ਵਾਸਤੇ ਪਹਿਲਾਂ ਘਰੇ ਬੈਠ ਕੇ ਉਹਦੀ ਕੰਪੋਜੀਸ਼ਨ ਕਰਨੀ, ਉਹਦੀ ਰਿਹਰਸਲ ਕਰਨੀ, ਉਹਨੂੰ ਜ਼ਬਾਨ 'ਤੇ ਚੜਾਉਣਾ, ਫਿਰ ਲੋਕਾਂ 'ਚ ਪੇਸ਼ ਕਰਨਾ, ਫਿਰ ਲੋਕਾਂ ਦਾ ਰਿਸਪਾਂਸ ਦੇਖਣਾ ਵੀ ਇਹ ਲੋਕ ਇਸ ਗੀਤ ਨੂੰ ਪਸੰਦ ਕਰਦੇ ਨੇ ਕਿ ਨਹੀਂ ਕਰਦੇ। ਉਹਨਾਂ ਦਾ ਚਿਹਰਾ ਮੋਹਰਾ ਦੇਖ ਕੇ ਪਤਾ ਲੱਗ, ਤਾਂ ਅਸੀਂ ਜਾ ਕੇ ਰਿਕਾਰਡ ਕਰਾਉਂਦੇ ਸੀਗੇ ਰਹੇ ਨੇ ਉਹ। ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਵਿੱਚ, ਤੁਸੀਂ ਵਿਚ ਰਹੇ ਹੋ, ਕਾਫੀ ਦੇ ਵਿੱਚ ਰਹੇ ਹੋ, ਜਿਹੜੇ ਲੋਕ ਤੁਹਾਨੂੰ ਅੱਜ ਵੀ ਪ੍ਰੋਗਰਾਮਾਂ ਦੇ ਲਈ ਆਉਂਦੇ ਨੇ। ਜਨਾਬ ਮੁਹੰਮਦ ਸੀਕ ਨੂੰ ਕਿੱਥੋਂ ਜਿਹੜਾ ਇਹ ਸ਼ੌਂਕ ਸੀਗਾ ਸ਼ੁਰੂ ਹੋਇਆ ਵੀ ਅਸੀਂ ਆਹ ਲਾਈਨ ਦੇ ਵਿੱਚ ਹੀ ਜਾਣਾਗਾ? ਦਰਅਸਲ ਤਾਂ ਬਈ ਬਚਪਨ ਦੇ ਵਿੱਚ ਮੇਰੇ ਫਾਦਰ ਸਾਹਿਬ ਉਹ ਤਬਲਾ ਮਾਸਟਰ ਸੀਗੇ ਪੰਡਿਤ ਸੋਮਦਾਸ ਸੀਗੇ। ਉਹ ਭਜਨ ਮੰਡਲੀ ਸੀ ਉਹਨਾਂ ਦੀ, ਗਊਸ਼ਾਲਾ ਵਾਸਤੇ ਕੰਮ ਕਰਦੇ ਹੁੰਦੇ ਸੀਗੇ ਹਾਂਜੀ। ਠੀਕ ਕਰਨੀ, ਪੱਠੇ ਇਕੱਠੇ ਕਰਨੇ ਜਾਂ ਪੈਸੇ ਲਿਆ ਕੇ ਗਊਸ਼ਾਲਾ ਵਾਲਿਆਂ ਨੂੰ ਦੇਣੇ ਹਾਂਜੀ, ਇਸ ਕਿਸਮ ਦਾ ਕੰਮ ਕਰਦੇ ਸੀ। ਮੈਂ ਜਦੋਂ ਸਕੂਲ 'ਚ ਪੜ੍ਹਦਾ ਸੀ, ਉਦੋਂ ਬਾਲ ਸਭਾ ਦੇ ਵਿੱਚ ਮੈਨੂੰ ਗਾਉਣ ਵਾਸਤੇ ਕਹਿੰਦੇ ਤੇ ਮੈਂ ਗਾ ਦਿੰਦਾ। ਟੀਚਰ ਸੀਗੇ ਮੇਰੇ, ਉਹ ਬਹੁਤ ਜ਼ਿਆਦਾ ਹੌਸਲਾ ਅਫਜ਼ਾਈ ਕਰਦੇ ਹਾਂਜੀ। ਕਦੇ ਉਹਨਾਂ ਨੇ ਕਾਪੀ ਲੈ ਦੇਣੀ, ਕਦੇ ਉਹਨਾਂ ਨੇ ਕਾਇਦਾ, ਮੈਂ ਤਾਂ ਗਰੀਬ ਆਦਮੀ ਸੀਗਾ, ਗਰੀਬ ਬੱਚਾ ਸੀਗਾ, ਕਦੇ ਕਾਇਦਾ ਲੈ ਦੇਣਾ ਹੈ ਜੀ। ਉਦੋਂ ਪੈਨ ਪੁੰਨ ਤਾਂ ਹੁੰਦੇ ਨਹੀਂ ਸੀਗੇ ਹੈ ਜੀ, ਕਲਮ ਕਾਨਾ ਘੜੀ, ਪਰ ਫਿਰ ਵੀ ਉਹਨਾਂ ਨੇ ਕਦੇ, ਤਾਂ ਮਤਲਬ ਇਹਨਾਂ ਹੌਲੀ ਹੌਲੀ ਵੱਧਦਾ ਗਿਆ। ਜਦੋਂ ਮੈਂ 5ਵੀਂ ਕਲਾਸ 'ਚ ਪੜ੍ਹਦਾ ਸੀ, ਪੈਪਸੂ ਤੇ ਪੰਜਾਬ ਲਹਿਦਾ ਹੁੰਦੇ ਸੀ। ਪੈਪਸੂ ਦੇ ਉਦੋਂ ਮੁੱਖ ਮੰਤਰੀ ਹੁੰਦੇ ਸੀਗੇ ਬਾਬੂ ਬ੍ਰਿਸ਼ਪਾਨ। ਕੁੱਪ ਪਿੰਡ ਦੇ ਵਿੱਚ ਆਏ ਜਿੱਥੇ ਮੇਰੀ ਰਿਹਾਇਸ਼ ਸੀਗੀ, ਤੇ ਤਾਂ ਮੈਨੂੰ ਸਟੇਜ 'ਤੇ ਖੜ੍ਹਾ ਕਰਤਾ ਦਰਫੀ ਸਾਹਿਬ ਦਾ ਜੱਗ ਵਾਲਾ ਮੇਲਾ ਜਾਂ ਹੱਸਦੇ ਆ ਰਾਤ। ਉਹ ਸੁਣ ਕੇ ਮੁੱਖ ਮੰਤਰੀ ਜੀ ਬੜੇ, ਪਰ ਉਹਨੇ 100 ਤੇ ਮੈਨੂੰ ਇਨਾਮ 'ਚ ਦੇ ਦਿੱਤਾ। ਉਦੋਂ ਇੱਕ ਤਾਂ 100 ਦਾ ਨੋਟ ਵੱਡਾ ਹੁੰਦਾ ਸੀਗਾ, ਇੱਕ ਮੇਰਾ ਖਿਆਲ ਹੈ ਵੀ ਉਦੋਂ
ਨੋਟ, ਉਹ ਤਾਂ ਮੁੱਖ ਮੰਤਰੀ ਸੀ ਕਿ ਉਹਨਾਂ ਕੋਲ। ਕਹਿਣ ਦਾ ਮਤਲਬ ਹੈ ਉਸ ਜ਼ਿੰਦਗੀ 'ਚ ਬਹੁਤ ਵੱਡਾ ਮੋੜ ਲੈ ਕੇ ਆਂਦਾ। ਮੇਰੀ ਮਾਂ ਨੂੰ ਅੱਧੀ ਰਾਤ ਤੱਕ ਪਿੰਡ ਦੀਆਂ ਜਿੰਨੀਆਂ ਵੀ ਬੀਬੀਆਂ ਸਾਰੀਆਂ ਵਧਾਈ ਦਿੰਦੀਆਂ ਗਈਆਂ, ਮੁੰਡਾ ਜੰਮਦਾ ਹੀ ਕਮਾਊਗਾ, ਨਹੀਂ ਬੀਬੀ ਤੇ ਢੇਰ ਲਾ ਦੂਗਾ, ਨਹੀਂ ਬੀਬੀ। ਉਦੋਂ ਹੁੰਦਾ ਵੀ ਇਹੀ ਸੀਗਾ ਜੀ, ਕਿਹੜਾ ਬੱਚਾ ਟੱਬਰ ਪਾਲ ਸਕਦਾ, ਇਹੋ ਜਿਹਾ ਕੁਛ ਹੁੰਦਾ ਸੀਗਾ। ਨੌਕਰੀ ਤਾਂ ਸਾਨੂੰ ਕਿੱਥੇ ਮਿਲਦੀਆਂ ਹੁੰਦੀਆਂ ਸੀਗੀਆਂ ਉਦੋਂ। ਜਨਾਬ 100 ਦਾ ਨੋਟ ਗੀਤ ਲਿਖਿਆ ਸੀ, ਉਹ ਨਹੀਂ ਨਹੀਂ, ਉਸ ਤੇ ਰਾਮਪੁਰੇ ਫੂਲ ਦਾ ਸੀਗਾ, ਮਹਾਰਾਜ ਪਿੰਡ ਦਾ। ਉਹਨੂੰ ਗੀਤ ਲਿਖਣ ਦਾ ਸ਼ੌਕ ਸੀਗਾ, ਉਹਨੇ ਗੀਤ ਮੈਨੂੰ ਲਿਆ ਕੇ ਦੇਤਾ। ਦਿਖਾਇਆ ਤਾਂ ਹੋਰ ਵੀ 5-4 ਲੋਕਾਂ ਨੂੰ, ਪਰ ਪਤਾ ਨਹੀਂ ਉਹਨਾਂ ਦੀ ਪਸੰਦ ਨਹੀਂ ਆਇਆ। ਮੈਨੂੰ ਗੀਤ ਪਸੰਦ ਆ ਗਿਆ। ਗੀਤ ਦੇ ਵਿੱਚ ਡਰਾਮਾ ਸੀਗਾ ਹੈ ਜੀ, ਅਤੇ ਉਹ ਗੀਤ ਮੈਂ ਪੇਸ਼ ਕੀਤਾ ਅਤੇ ਲੋਕਾਂ ਨੂੰ ਬਹੁਤ ਹੀ ਪਸੰਦ ਕੀਤਾ। ਅੱਜ ਹੋਰ ਕੱਲ੍ਹ ਹੋਰ। ਲੱਗਦਾ ਗਾ ਵੀ ਜਿਹੜੀ ਕਲਾਕਾਰੀ ਆ, ਕਲਾਕਾਰੀ ਤੋਂ ਸਿਆਸਤ ਦੇ ਵਿੱਚ ਆਉਣਾ। ਨਹੀਂ, ਮੈਂ ਆਇਆ ਨਹੀਂ ਹਾਂ। ਮੇਰੇ ਤੇ ਮਿਹਰਬਾਨੀ ਹੋਈ ਕੈਪਟਨ ਮਹਾਰਾਜਾ ਅਮਰਿੰਦਰ ਸਿੰਘ ਜੀ ਦੀ। ਮੈਂ ਕਾਂਗਰਸ ਨਾਲ ਜੁੜਿਆ ਹੋਇਆ ਜ਼ਰੂਰ ਸੀਗਾ, ਮੈਂ ਜ਼ਿਲ੍ਹੇ ਦਾ ਇਸ ਤੋਂ ਇਲਾਵਾ ਕੰਮ ਕਰਦਾ। ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਸਟੇਜ ਦੇ ਉੱਤੇ ਮੈਂ ਪਹਿਲੀ ਵਾਰੀ ਗਾਇਆ। ਮਤਲਬ ਉਹ 90 ਦੇ ਲਾਸਟ ਫੇਰੀ ਸੀਗੀ, ਜਦੋਂ ਉਹ ਮੈਨੂੰ ਉਹ ਸਟੇਜ 'ਤੇ ਰਿਲੇਸ਼ਨ ਵਾਲੇ ਤਾਂ ਉੱਥੇ ਅੱਜ ਹੋਰ ਕੱਲ੍ਹ ਹੋਰ ਅਤੇ ਪਤਾ ਹੋਇਆ ਸੀਗਾ। ਪਰ ਮੇਰੀ ਪ੍ਰਮੋਸ਼ਨ ਹੋ ਗਈ, ਮੈਨੂੰ ਗਿਆ ਇੰਸਪੈਕਟਰ ਬਣ ਕੇ। ਫਿਰ ਮੈਂ ਡਰਾਮੇ ਕਰਾਉਂਦਾ ਸੀਗਾ, ਕਰਦਾ ਸੀਗਾ, ਹੌਲੀ ਹੌਲੀ ਸਟੇਜ ਦਾ ਵੱਲ ਆ ਗਿਆ। ਅਤੇ ਉਦੋਂ ਤੋਂ ਮੈਨੂੰ ਕਾਂਗਰਸ ਪਾਰਟੀ ਚੰਗੀ ਲੱਗਣ ਲੱਗੀ। ਅਤੇ ਹੁਣ ਕੈਪਟਨ ਮਹਾਰਾਜਾ ਅਮਰਿੰਦਰ ਸਿੰਘ ਜੀ ਨੇ ਪਤਾ ਨਹੀਂ ਕੀ ਦੇਖਿਆ ਉਹਨਾਂ ਨੇ, ਅਤੇ ਭਦੌੜ ਦੇ ਲੋਕਾਂ ਨੇ ਜੀ ਮੇਰੇ 'ਤੇ ਮਿਹਰਬਾਨੀ ਕੀਤੀ ਅਤੇ ਮੇਰਾ MLA ਬਣ ਗਿਆ। ਠੀਕ ਹੈ, ਮਤਲਬ ਕੈਪਟਨ ਸਾਹਿਬ ਨੇ ਮੇਰੀ ਐਂਟਰੀ ਕਰਾਈ। ਕੈਪਟਨ ਸਾਹਿਬ ਖੁਦ BJP ਗੱਲਬਾਤ ਹੋਈ ਹੈ ਵੀ ਤੁਸੀਂ ਜਨਾਬ ਮੈਨੂੰ ਛੱਡ ਕੇ ਚੱਲੇ ਹੋ, ਮੈਂ ਤੁਹਾਡਾ ਕਰਕੇ ਜਿੱਤਿਆ ਗਾ MLA ਬਣਿਆ ਕਾਂਗਰਸ ਤੋਂ। ਉਹ ਐਡੇ ਵੱਡੇ ਲੋਕ ਨੇ, ਐਡੇ ਵੱਡੇ ਖਾਨਦਾਨ 'ਚ ਪੈਦਾ ਹੋਏ ਨੇ, ਇੰਟਲੈਕਚੁਅਲ ਐਡੇ ਨੇ, ਉਹ ਬੁੱਧੀਜੀਵੀ ਐਡੇ ਵੱਡੇ ਨੇ। ਉਹਨਾਂ ਨੂੰ ਮੈਂ ਸਮਝਦਾ ਇਹ ਨਾ ਤਾਂ ਮੇਰੇ ਵਾਸਤੇ ਵਧੀਆ ਗੱਲ ਹੈ, ਨਾ ਮੇਰਾ ਉਹਨਾਂ ਨੂੰ ਇਹ ਪੁੱਛਣਾ ਤੁਸੀਂ ਕੀ ਕਰ ਰਹੇ ਹੋ, ਇਹ ਵੀ ਕੋਈ ਚੰਗੀ ਗੱਲ ਨਹੀਂ ਹੈ। ਮੈਂ ਤਾਂ ਪਾਰਟੀ ਦਾ ਸੇਵਾਦਾਰ ਸੀਗਾ, ਘਰੇ ਹੀ ਪਈ ਗਿਆ, ਅਤੇ ਮੈਂ ਉਹਨਾਂ ਦਾ ਅਹਿਸਾਨਮੰਦ ਜ਼ਰੂਰ ਹੈ। ਉਹ ਕੀ ਕਰਦੇ ਨੇ, ਕਿਹੜੀ ਪਾਰਟੀ 'ਚ ਜਾਂਦੇ ਨੇ, ਕਿਹੜੀ ਪਾਰਟੀ ਬਣਾਉਂਦੇ ਨੇ, ਉਹਦੇ ਵਾਸਤੇ ਮੈਂ ਨਾ ਤਾਂ ਕੋਈ ਕਿੰਤੂ ਪਰੰਤੂ ਕਰ ਸਕਦਾ, ਨਾ ਮੈਂ ਉਹਨਾਂ ਨੂੰ ਪੁੱਛ ਹੀ ਸਕਦਾ ਤੁਸੀਂ ਇਹ ਕਿਉਂ ਕੀਤਾ। ਉੱਦਾਂ ਵਾਰਤਾਲਾਪ ਹੁੰਦੀ ਹੋਣੀ, ਕਦੇ ਫੋਨ ਫਾਨ ਆਉਂਦਾ ਹੋਣਾ? ਨਹੀਂ, ਇਸ ਤਰ੍ਹਾਂ ਤਾਂ ਦੇਖੋ ਅਸੀਂ ਤਾਂ ਸਾਰੀ ਜ਼ਿੰਦਗੀ ਉਹਨਾਂ ਦਾ ਸਤਿਕਾਰ ਕਰਦੇ ਰਹੇ ਹਾਂ, ਕਰਦੇ ਰਹਾਂਗੇ। ਜੇ ਅਸੀਂ ਗੱਲ ਕਰਦੇ ਹਾਂ ਕਲਾਕਾਰੀ ਵੱਲ ਥੋੜ੍ਹਾ ਜਿਹਾ ਆਉਂਦੇ ਹਾਂ, ਕਲਾਕਾਰੀ ਦੇ ਵਿੱਚ ਅੱਜ ਕੱਲ੍ਹ ਨਵਾਂ ਮੁੰਡਾ ਉੱਠਿਆ ਸਿੱਧੂ ਮੂਸੇਵਾਲਾ, ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਦੇ ਵਿੱਚ ਕੀ ਕਾਰਨ ਬਣਦੇ ਜਿਹੜੇ ਉਸ ਦਾ ਕਤਲ ਹੋ ਜਾਣਾ ਨੌਜਵਾਨ ਦਾ, ਜਾਂ ਇਸ ਤੋਂ ਪਹਿਲਾਂ ਵੀ ਕਈ ਜਿਹੜੇ ਕਲਾਕਾਰੀ ਦੇ ਵਿੱਚ ਗਾਇਕ ਆਉਂਦੇ ਨੇ ਉਹਨਾਂ ਦਾ ਕਤਲ ਹੋ ਜਾਂਦਾ, ਕਿਤੇ ਨਾ ਕਿਤੇ ਜਾ ਕੇ ਆਪਦਿਆਂ ਦਾ ਹੱਥ ਹੁੰਦਾ ਪਿੱਛੇ, ਜਾਂ ਫਿਰ ਉਹਨਾਂ ਦੀ ਕਿਤੇ ਨਾ ਕਿਤੇ ਜਾ ਕੇ ਕੋਈ ਇੱਦਾਂ ਦੀ ਗੱਲਬਾਤ ਹੁੰਦੀ ਆ? ਢਿੱਲੋਂ ਸਾਹਿਬ, ਇਨਸਾਨੀ ਜ਼ਿੰਦਗੀ ਬਹੁਤ ਦੁਰਲਭ ਹੈ, ਇਹ ਪਰਮਾਤਮਾ ਦੇ ਦਿੰਦਾ, ਪਰ ਜਦੋਂ ਇਹ ਖੋ ਹੀ ਜਾਂਦੀ ਹੈ ਨਾ, ਫਿਰ ਇਹਨੂੰ ਕੋਈ ਮੋੜ ਨਹੀਂ ਸਕਦਾ। ਮੈਂ ਸਮਝਦਾ ਸਭ ਤੋਂ ਵੱਡਾ ਗੁਨਾਹਗਾਰ ਹੈ ਜਿਹੜਾ ਕਿਸੇ ਜੀਵ ਨੂੰ, ਖਾਸ ਤੌਰ 'ਤੇ ਉਸ ਜੀਵ ਨੂੰ ਜਿਹੜਾ ਲੋਕਾਂ ਦੇ ਕੰਮ ਆ ਸਕਦਾ, ਚਾਹੇ ਕੋਈ ਵੀ ਕੰਮ ਹੋਵੇ। ਕਿਸੇ ਨੂੰ ਪਾਣੀ ਪਿਲਾ ਸਕਦਾ, ਇਹ ਵੀ ਕੰਮ ਹੈ। ਕਿਸੇ ਦੀ ਲੱਤਾਂ ਕੁੱਟ ਸਕਦਾ, ਇਹ ਵੀ ਕੰਮ ਹੈ। ਕਿਸੇ ਨੂੰ ਰੋਟੀ ਖਿਲਾ ਸਕਦਾ, ਇਹ ਵੀ ਕੰਮ ਹੈ। ਕਿਸੇ ਦਾ ਮਨੋਰੰਜਨ ਕਰ ਸਕਦਾ, ਇਹ ਵੀ ਕੰਮ ਹੈ। ਕੋਈ ਅੱਛਾ ਪ੍ਰਚਾਰ ਕਰ ਸਕਦਾ, ਇਹ ਵੀ ਕੰਮ ਹੈ। ਕੋਈ ਕਿਸੇ ਨੂੰ ਕਿਸੇ ਅੱਛੇ ਕੰਮ 'ਚ ਜੋੜ ਸਕਦਾ, ਇਹ ਵੀ। ਮੇਰਾ ਮਤਲਬ ਹੈ ਕੰਮ ਪਰਮਾਤਮਾ ਨੇ ਸਿਰਫ ਇਨਸਾਨ ਦੇ ਹੱਥ 'ਚ ਦਿੱਤਾ ਹੋਇਆ, ਉਹਨੂੰ ਬੁੱਧੀ ਦੇ ਦਿੱਤੀ ਹੈ, ਜਾਨਵਰਾਂ ਨੂੰ ਨਹੀਂ ਦਿੱਤੀ, ਇਨਸਾਨ ਨੂੰ ਦਿੱਤੀ ਹੈ। ਪਰ ਜੇ ਆਪਣੀ ਉਸ ਬੁੱਧੀ ਨੂੰ ਉਹ ਗਲਤ ਕੰਮ 'ਚ ਇਸਤੇਮਾਲ ਕਰਦਾ, ਮੈਂ ਸਮਝਦਾ ਉਹ ਠੀਕ ਨਹੀਂ ਹੈ। ਤੋ ਜਿੱਥੇ ਤੱਕ ਮੂਸੇਵਾਲੇ ਸਾਹਿਬ ਦਾ ਤਾਲੁਕ ਹੈ,
ਇਹ ਤਾਂ ਹੁਣ ਇਨਕੁਆਇਰੀ ਚੱਲ ਰਹੀ ਹੈ, ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ, ਪਰ ਅਸੀਂ ਸਮਝਦੇ ਹਾਂ ਵੀ ਇੱਕ ਐਸੇ ਅੱਛੇ ਕਲਾਕਾਰ ਦਾ ਜਿਹਨੇ ਪੰਜਾਬ ਦੇ ਵਿੱਚ ਪਹਿਲੀ ਵਾਰੀ ਪੰਜਾਬ ਦਾ ਨਾਂ ਇੰਨਾ ਰੋਸ਼ਨ ਕੀਤਾ ਵੀ ਇਸ ਤੋਂ ਪਹਿਲਾਂ ਕਿਸੇ ਕਲਾਕਾਰ ਨੇ ਇੰਨਾ ਨਾਂ ਹੀ ਨਹੀਂ ਰੋਸ਼ਨ ਕੀਤਾ। ਮੈਂ ਇਸ ਕਰਕੇ ਕਹਿ ਰਿਹਾ ਬਈ ਸਾਨੂੰ ਵੀ ਹੋਰ ਜਿਹੜੇ ਪੰਜਾਬੀ ਕਲਾਕਾਰ ਨੇ ਬਹੁਤ ਅੱਛੇ ਅੱਛੇ, ਜਿੱਥੇ ਤੱਕ ਪੰਜਾਬੀ ਵਸਦੇ ਨੇ ਸਾਨੂੰ ਤਾਂ ਸਾਰੇ ਹੀ ਸੁਣਦੇ ਨੇ, ਪਰ ਉਸ ਬੰਦੇ ਨੂੰ ਉਹ ਲੋਕ ਵੀ ਸੁਣਦੇ ਸੀਗੇ ਜਿਨ੍ਹਾਂ ਨੂੰ ਪੰਜਾਬੀ ਭਾਸ਼ਾ ਦੀ ਸਮਝ ਨਹੀਂ ਹੈ। ਇਹ ਇੱਕ ਬਹੁਤ ਵੱਡੀ ਪ੍ਰਾਪਤੀ, ਬਹੁਤ ਬੜੀ ਉਪਲਬਧੀ ਹੈ, ਔਰ ਇਹ ਉਹਦੇ ਹੱਕ 'ਚ, ਉਹਦੇ ਹੱਥ 'ਚ ਆਈ, ਉਹਦੇ ਹੱਕ 'ਚ ਗਈ ਔਰ ਉਹਦੀ ਕਿਸਮਤ 'ਚ ਲਿਖੀ ਹੋਈ ਸੀਗੀ। ਤਾਂ ਮੈਂ ਸਮਝਦਾ ਜੇ ਪਰਮਾਤਮਾ ਉਹਨੂੰ ਲੰਬੀ ਜ਼ਿੰਦਗੀ ਬਖਸ਼ਦਾ, ਉਸ ਹੋਰ ਵੀ ਬਹੁਤ ਜ਼ਿਆਦਾ ਸੰਭਾਵਨਾਵਾਂ ਸੀਗੀਆਂ। ਬੜੀ ਥੋੜ੍ਹੀ ਉਮਰ ਦੇ ਵਿੱਚ ਉਸ ਦਾ ਮਾਂ ਪਿਓ ਦੇ ਕੋਲੋਂ ਚਲਾ ਜਾਣਾ, ਤਾਂ ਜਿਹੜੇ ਸਵਾਲ ਨੇ ਉਹ ਕਾਫੀ ਉੱਠਦੇ ਨੇ ਸਮੇਂ ਦੀ ਸਰਕਾਰ ਦੇ ਉੱਪਰ ਕਿ ਜਿਹੜੀ ਸਿਕਿਉਰਿਟੀ ਸੀ ਉਸ ਨੂੰ ਜਨਤਕ ਕਰ ਦਿੱਤਾ ਗਿਆ, ਕਿ ਜਿਹੜੀ ਸਿਕਿਉਰਿਟੀ ਉਹ ਵਾਪਸ ਲੈ ਲਈ ਸਿੱਧੂ ਮੂਸੇਵਾਲੇ ਦੀ, ਇੱਦਾਂ ਦੀਆਂ ਗੱਲਾਂ ਹੁੰਦੀਆਂ ਨੇ। ਦੇਖੋ ਅਸੀਂ ਲੋਕ ਰੱਬ ਨੂੰ ਮੰਨਣ ਵਾਲੇ ਲੋਕ ਹਾਂ, ਅਖੀਰ ਤੇ ਇਹੀ ਕਹਿਣਾ ਬਣਦਾ ਵੀ ਕਰੇ ਕਰਾਵੇ ਆਪੇ ਆਪ ਮਾਨਸ ਕੇ ਕੁਛ ਨਹੀਂ ਹਾਥ, ਜੋ ਉਹਨੂੰ ਪਾਉਂਦਾ ਉਹ ਕਰ ਦਿੰਦਾ। ਉਹ ਕਿਵੇਂ ਹੋਇਆ, ਇਹ ਕਿਵੇਂ ਹੋਇਆ, ਇਹ ਵੀ ਅਸੀਂ ਉਹਦੇ 'ਤੇ ਛੱਡਦੇ ਹਾਂ, ਉਹ ਨਹੀਂ ਕੀਤਾ ਜੋ ਕੁਛ ਕੀਤਾ। ਇਹ ਤਾਂ ਨਹੀਂ ਹੈ ਕਿਤੇ ਰਾਜਨੀਤੀ ਦੀ ਭੇਟ ਚੜੇ ਮੂਸੇਵਾਲਾ ਸਾਹਿਬ। ਇਸ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ, ਮੈਂ ਇੱਕ ਆਰਟਿਸਟ ਹਾਂ। ਅਗਰ ਐਸਾ ਹੋਇਆ ਮੈਂ ਇਹਦੀ ਨਿਖੇਧੀ ਕਰਨਾ, ਪਰ ਮੈਂ ਇਹ ਕਹਿ ਨਹੀਂ ਸਕਦਾ ਵੀ ਰਾਜਨੀਤੀ ਦੀ ਭੇਟ ਚੜਿਆ ਜਾਂ ਕਿਸੇ ਦੇ ਨਾਲ ਦੁਸ਼ਮਣੀ ਸੀ। ਉਹਦੀ ਕਿਸੇ ਨਾਲ ਕੋਈ ਦੁਸ਼ਮਣੀ ਹੈ ਨਹੀਂ ਸੀ ਵੈਸੇ। ਜੇ ਅਸੀਂ ਕਲਾਕਾਰੀ ਦੀ ਤੁਹਾਡੀ ਦੀ ਗੱਲ ਕਰੀਏ, ਤੁਸੀਂ ਉਹ ਦੌਰ ਵੀ ਦੇਖਿਆ ਜਦੋਂ ਪੰਜਾਬ ਦੇ ਵਿੱਚ ਮਾਵਾਂ ਦੇ ਪੁੱਤ ਹੱਥਾਂ ਦੇ ਵਿੱਚ ਅਣਸਾਲਟਾਂ ਚੱਕ ਕੇ ਤੁਰੇ ਫਿਰਦੇ ਸੀ, ਖਾੜਕੂਵਾਦ ਦਾ ਦੌਰ ਸੀ ਜਿਹੜਾ, ਉਹ ਵੀ ਦੇਖਿਆ ਤੁਸੀਂ। ਤਾਂ ਉਸ ਦੌਰ ਦੇ ਵਿੱਚ ਕਿੰਨਾ ਕੁ ਔਖਾ ਹੁੰਦਾ ਸੀ ਕਿ ਇੱਕ ਖਾੜਾ ਲਾਉਣਾ ਜਾਂ ਇੱਕ ਸਟੇਜ ਨੂੰ ਕਵਰ ਕਰਨਾ? ਮੈਂ ਬੜਾ ਖੁਸ਼ਕਿਸਮਤ ਕਲਾਕਾਰ ਹਾਂ ਵੀ ਮੈਂ ਉਹਨਾਂ ਦਿਨਾਂ ਵਿੱਚ ਵੀ ਘਰ ਨਹੀਂ ਬੈਠਿਆ, ਪਰ ਮੈਨੂੰ ਕਦੇ ਕਿਸੇ ਨੇ ਕੁਛ ਕਿਹਾ ਨਹੀਂ ਹੈਗਾ। ਇਹ ਤਾਂ ਉਹ ਜਾਣਦੇ ਨੇ ਜਿਨ੍ਹਾਂ ਨੇ ਕਦੇ ਕੁਛ ਕਿਹਾ ਨਹੀਂ ਹੈਗਾ, ਉਹਨਾਂ ਦੇ ਮਨ 'ਚ ਕੀ ਸੀ। ਮੈਂ ਇਹ ਜਾਣਦਾ ਵੀ ਮੈਂ ਬਹੁਤ ਖੁਸ਼ਕਿਸਮਤ ਹਾਂ, ਮੈਨੂੰ ਜਿੱਥੇ ਆਮ ਲੋਕਾਂ ਦਾ ਪਿਆਰ ਮਿਲਿਆ, ਮੈਨੂੰ ਉਹਨਾਂ ਲੋਕਾਂ ਦਾ ਵੀ ਪਿਆਰ ਮਿਲਿਆ ਜਿਹੜੇ ਹੱਥਾਂ 'ਚ ਸਾਲਟਾਂ ਚੱਕੀ ਫਿਰਦੇ ਸੀ। ਤਾਂ ਮੈਂ ਬਹੁਤ ਖੁਸ਼ਕਿਸਮਤ ਆਦਮੀ ਹਾਂ। ਅਤੇ ਇਹਦੇ ਬਾਰੇ ਮੈਂ ਹੁਣ ਤੁਹਾਨੂੰ ਕੀ ਕਹਾਂ, ਕਿਉਂਕਿ ਮੇਰੀ ਇਹ ਰਿਜ਼ਕ ਰੋਟੀ ਸੀ। ਜੇ ਮੈਂ ਘਰੇ ਬੈਠਦਾ ਸੀ ਫਿਰ ਭੁੱਖੇ ਮਰਦੇ ਸੀਗੇ ਬਾਲ ਬੱਚੇ ਵੀ ਅਤੇ ਮੈਂ ਵੀ। ਕੰਮ ਕਰਨਾ, ਕਿਰਤ ਕਰਨੀ, ਇਹ ਮੇਰੀ ਡਿਊਟੀ ਸੀ, ਪਰਮਾਤਮਾ ਨੇ ਲਾਈ। ਮੈਂ ਬਾਲ ਬੱਚੇਦਾਰ ਸੀਗਾ, ਉਹਨੂੰ ਪਾਲਣਾ। ਜਦ ਤੱਕ ਉਹ ਯੁਵਾ ਨਹੀਂ ਹੁੰਦੇ, ਆਪਣੇ ਪੈਰਾਂ 'ਤੇ ਨਹੀਂ ਖੜ੍ਹਦੇ, ਕਮਾਈ ਜੋਗੇ ਨਹੀਂ ਹੁੰਦੇ, ਉਦੋਂ ਤੱਕ ਉਹਨਾਂ ਨੂੰ ਪਾਲਣਾ ਇਹ ਮੇਰੀ ਜ਼ਿੰਮੇਵਾਰੀ ਸੀਗੀ। ਇਸ ਕਰਕੇ ਮੈਂ ਕੰਮ ਨਹੀਂ ਛੱਡਿਆ, ਕੰਮ ਕਰਦਾ ਰਿਹਾ ਅਤੇ ਮੈਨੂੰ ਕਿਸੇ ਨੇ ਕਦੇ ਕੁਛ ਨਹੀਂ ਕਿਹਾ। ਪੰਜਾਬ ਨੇ ਸੰਤਾਪ ਹੰਢਾਇਆ ਕਾਫੀ, ਪੰਜਾਬ ਦੇ ਉੱਪਰ ਤਸ਼ੱਦਦ ਹੋਇਆ। ਤੁਸੀਂ ਇੱਕ ਕਲਾਕਾਰ ਹੋ, ਆਰਟਿਸਟ ਹੋ, ਉਸ ਵਕਤ ਵੀ ਪੰਜਾਬ ਦੇ ਪੁੱਤ ਮਾਰੇ ਜਾਂਦੇ ਸੀ, ਚਾਹੇ ਉਹ ਪੁਲਿਸ ਦੇ ਵਿੱਚ ਹੁੰਦੇ ਸੀ, ਚਾਹੇ ਉਹ ਖਾੜਕੂਵਾਦ ਦੇ ਵਿੱਚ ਹੁੰਦੇ ਸੀ। ਮੈਂ ਆਪ ਜੀ ਨੂੰ ਪਹਿਲਾਂ ਹੀ ਇਹ ਗੱਲ ਦੱਸ ਚੁੱਕਿਆ ਵੀ ਜ਼ਿੰਦਗੀ ਲੈਣੀ ਬਹੁਤ ਮਾੜੀ ਗੱਲ ਹੈ। ਕਿਸ ਦੀ ਜ਼ਿੰਦਗੀ ਨਾ ਲਵੋ, ਪਤਾ ਨਹੀਂ ਉਹ ਬੰਦਾ ਕੱਲ੍ਹ ਨੂੰ ਤੁਹਾਡੇ ਕਿਸ ਕੰਮ ਆ ਜਾਣਾ, ਪਤਾ ਨਹੀਂ ਉਹ ਬੰਦਾ ਕੱਲ੍ਹ ਨੂੰ ਦੁਨੀਆ ਦੇ ਕਿਸ ਕੰਮ ਆ ਜਾਣਾ, ਪਤਾ ਨਹੀਂ ਉਹ ਬੰਦਾ ਕੱਲ੍ਹ ਨੂੰ ਦੇਸ਼ ਦੇ ਕਿਸ ਕੰਮ ਆ ਜਾਣਾ। ਜ਼ਿੰਦਗੀ ਲੈਣੀ ਸਭ ਤੋਂ ਮਾੜੀ ਗੱਲ ਹੈ। ਮੈਂ ਇਹਨੂੰ ਕੋਈ ਬਹੁਤੀ ਵਧੀਆ ਗੱਲ ਨਹੀਂ ਸਮਝਦਾ। ਪੰਜਾਬ ਦੀ ਸਿਆਸਤ ਨੂੰ ਕਿਵੇਂ ਦੇਖਦੇ ਹੋ? ਜੇ ਅਸੀਂ ਅੱਜ ਦੀ ਗੱਲ ਕਰੀਏ, ਪੰਜਾਬ ਦੀ ਸਿਆਸਤ ਦੇ ਵਿੱਚ ਅੱਧੇ ਤੋਂ ਵੱਧ ਤਾਂ ਕਲਾਕਾਰ ਜਿੱਤੇ ਹੋਏ ਨੇ। ਇਹ ਤਾਂ ਲੋਕਾਂ ਦੀ ਗੱਲ ਹੈ, ਲੋਕਾਂ ਨੇ ਜਿਤਾਏ ਨੇ। ਕੋਈ ਹੱਥ ਫੜ ਕੇ ਵੋਟ ਨਹੀਂ ਪਾਉਂਦਾ ਹੁੰਦਾ ਹੈ ਜੀ, ਅਤੇ ਨਾ ਕੋਈ ਜ਼ਬਰਦਸਤੀ ਵੋਟ ਪਾਉਂਦਾ। ਇਹ ਤਾਂ ਲੋਕਾਂ ਦੀ ਮਰਜ਼ੀ ਹੈ, ਇਹ ਲੋਕਤੰਤਰ ਹੈ, ਇਹ ਲੋਕ ਰਾਜ ਹੈ। ਇੱਥੇ ਜੋ ਲੋਕ ਚਾਹੁੰਦੇ ਨੇ ਉਹ ਕਰਦੇ ਨੇ, ਹੈ ਜੀ। ਅਤੇ ਉਹਨਾਂ ਦੇ ਕੀਤੇ 'ਤੇ ਕਿੰਤੂ ਪਰੰਤੂ ਕਰਨਾ ਠੀਕ ਨਹੀਂ ਹੈ। ਮੈਂ ਸਮਝਦਾ ਵੀ ਇਹ ਲੋਕਾਂ ਨੇ ਜਿਹੜਾ ਮਤ ਦਿੱਤਾ, ਆਪਣਾ ਮਤ ਦੇਖੋ ਆਪ ਜੀ ਨੂੰ ਪਤਾ ਹੈ, ਢਿੱਲੋਂ ਸਾਹਿਬ, ਮਤ ਕਹਿੰਦੇ ਨੇ ਅਕਲ ਨੂੰ, ਇਹਨੂੰ ਮਤਦਾਨ ਕਹਿੰਦੇ ਨੇ। ਅਸੀਂ ਅਕਲ ਦਾਨ ਕਰਦੇ ਹਾਂ, ਅਤੇ ਆਪਣੀ ਅਕਲ ਨਾਲ ਜੋ ਲੋਕਾਂ ਨੇ ਕੀਤਾ, ਆਪਣੀ ਸਮਝ ਨਾਲ ਠੀਕ ਕੀਤਾ ਉਹਨਾਂ ਨੇ। ਮੈਂ ਇਹਨੂੰ ਗਲਤ ਕਹਾਂ ਅਤੇ ਮੈਂ ਇਕੱਲਾ ਹੀ ਕਮਲਾ ਹੋਊਂਗਾ, ਬਾਕੀ ਸਾਰੇ ਠੀਕ ਨੇ ਜਿਨ੍ਹਾਂ ਨੇ ਕੀਤਾ ਹੈ, ਮੈਂ ਕਿਉਂ ਗਲਤ ਕਹਾਂ। ਪੰਜਾਬ ਦੇ ਵਿੱਚ ਬਦਲਾਅ ਦੀ ਗੱਲ ਕਰੀ ਸੀਗੀ, ਪੰਜਾਬ ਦੇ ਉਹ ਲੋਕ ਭਗਵੰਤ ਮਾਨ ਦੇ ਉੱਪਰ ਕਾਫੀ ਵੱਡਾ ਵਿਸ਼ਵਾਸ ਕਰਕੇ ਚੱਲੇ ਸੀ, ਲੱਗਦਾ ਵੀ ਕੁਛ ਬਦਲਾਅ ਹੋਇਆ 6 ਮਹੀਨਿਆਂ ਦੇ ਵਿੱਚ? ਦੇਖੋ, ਜੁਮਾ 7 ਦਿਨ, ਐਡੀ ਛੇਤੀ ਕੋਈ ਰਿਜ਼ਲਟ ਕੱਢਣਾ ਬਹੁਤ ਮਾੜੀ ਗੱਲ ਹੈ। ਕੰਮ ਤਰੀਕੇ ਨਾਲ ਹੀ ਹੁੰਦੇ ਨੇ, ਕੋਈ ਵੀ ਕੰਮ ਹੋਵੇ, ਘਰ ਦਾ ਕੰਮ ਵੀ ਹੋਵੇ ਨਾ। ਜੇ ਮੈਂ ਇਹ ਸਮਝਦਾ, ਮੈਂ ਬਹੁਤ ਜ਼ਿਆਦਾ ਵਿਸਤਾਰ 'ਚ ਨਹੀਂ ਜਾਊਂਗਾ, ਮੈਂ ਜੇ ਕਿਸੇ ਘਰ ਦੇ ਨੂੰ ਭੁੱਖ ਲੱਗੀ ਹੋਈ ਹੈ
ਔਰ ਉਹ ਕਹਿੰਦਾ ਰੋਟੀ ਮੰਗਾ ਦਿਓ। ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਪਹਿਲਾਂ ਆਟਾ ਗੁੰਨਣਾ ਪੈਂਦਾ, ਫਿਰ ਤਵਾ, ਫਿਰ ਰੋਟੀ ਬਣਾਉਣੀ ਪੈਂਦੀ ਆ, ਫਿਰ ਉਹ ਸੇਕ ਕੇ ਪਕਾਉਣੀ ਪੈਂਦੀ ਆ, ਫਿਰ ਕਿੱਦਾਂ ਦਿੱਤੀ ਜਾਂਦੀ ਹੈ। ਇਹ ਹੌਲੀ ਹੌਲੀ ਦੇਖੋ, ਹਾਲੇ ਤਾਂ ਬਹੁਤ ਸਮਾਂ ਥੋੜ੍ਹਾ ਹੋਇਆ। ਮੈਂ ਇਹਦੇ ਬਾਰੇ ਕੁਛ ਕਹਿ ਹੋ ਰਿਹਾ ਕੀ ਹੋਊਗਾ। ਹਾਂਜੀ, ਲੋਕਾਂ ਨੇ ਜਿਵੇਂ ਜਿਸ ਉਮੀਦ ਨਾਲ ਹਾਂਜੀ ਉਹਨਾਂ ਨੂੰ ਜਿਤਾਇਆ, ਹਾਂਜੀ, ਹੋ ਸਕਦਾ ਉਹਨਾਂ ਦੀ ਉਮੀਦ ਪੂਰੀ ਕਰਨ ਵਾਸਤੇ ਕੋਸ਼ਿਸ਼ਾਂ ਕਰਦੇ ਹੋਣ। ਕਦੋਂ ਹੋਣੀ ਉਮੀਦ ਪੂਰੀ, ਇਸ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ। ਭਾਰਤ ਭੂਸ਼ਣ ਆਸ਼ੂ ਵਰਗਿਆਂ ਦੇ ਉੱਪਰ ਲਗਾਤਾਰ ਵਿਜੀਲੈਂਸ ਦੇ ਛਾਪੇ ਪਏ ਨੇ। ਤੁਹਾਡੇ ਪਾਰਟੀ ਦੇ MLA ਰਹੇ ਨੇ ਭਾਰਤ ਭੂਸ਼ਣ ਆਸ਼ੂ ਵਰਗੇ, ਕੈਬਨਿਟ ਦੇ ਮੰਤਰੀ ਰਹੇ ਨੇ, ਉਹਨਾਂ ਦੇ ਉੱਪਰ ਲਗਾਤਾਰ ਜਿਹੜੇ ਛਾਪੇ ਪੈਂਦੇ ਰਹੇ ਨੇ। ਇਸੇ ਲੁਧਿਆਣੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰਿਆ ਜਾਂਦਾ ਜੀ। ਉਸ ਬਾਰੇ ਕੀ ਕਹਿਣੋਗੇ? ਇਹ ਸਵਾਲ ਤੁਸੀਂ ਉਹਨਾਂ ਨੂੰ ਕਰੋ, ਉਹਨਾਂ ਨੂੰ ਕਿਉਂ ਗ੍ਰਿਫਤਾਰ ਕੀਤਾ, ਮੈਨੂੰ ਕਿਉਂ ਕਰ ਦਿਓ। ਤੁਸੀਂ ਪਾਰਟੀ ਦੇ ਨਾਲ, ਮੈਂ ਪਾਰਟੀ ਦੇ ਨਾਲ ਹਾਂ, ਪਾਰਟੀ ਨਾਲ ਹੈ, ਮੈਂ ਪਾਰਟੀ ਦੇ ਨਾਲ ਤਾਂ ਬਹੁਤ ਸਾਰੇ ਲੋਕ ਨੇ। ਇਹ ਬੰਦੇ ਤੋਂ ਜੋ ਕੁਛ ਕੀਤਾ ਜਾ ਰਿਹਾ ਉਹ ਤੁਸੀਂ ਸਵਾਲ ਉਹਨਾਂ ਨੂੰ ਕਰੋ, ਮੈਨੂੰ ਨਾ ਕਰੋ। ਕਿਉਂਕਿ ਤੁਸੀਂ ਵਿੱਚ ਚੱਲ ਰਹੇ ਹੋ। ਜੇਕਰ ਅਸੀਂ ਗੱਲ ਕਰਦੇ ਹਾਂ, ਕਾਂਗਰਸ ਦਾ ਸੈਸ਼ਨ ਚੱਲਿਆ ਵਿਧਾਨ ਸਭਾ ਦਾ, ਕਾਂਗਰਸ ਨੇ ਇੱਕ ਆਪਦਾ ਅਲੱਗ ਸੈਸ਼ਨ ਲਾ ਲਿਆ ਬਾਹਰ, ਉਸ ਨੂੰ ਕੀ ਮੰਨਦੇ ਹੋ? ਦੇਖੋ ਮੇਰੀ ਗੱਲ ਸੁਣੋ, ਕੋਈ ਵੀ ਬੰਦਾ ਜਿਹੜਾ ਕੰਮ ਕਰਦਾ ਉਹ ਕਿਸੇ ਨੂੰ ਦੱਸ ਕੇ ਕੁਛ ਨਹੀਂ ਕਰਦਾ ਹੁੰਦਾ, ਔਰ ਜੋ ਕੋਈ ਕਰਦਾ, ਜੋ ਕਰੂਗਾ ਉਹ ਕਰੂਗਾ। ਇਸ ਗੱਲ ਬਾਰੇ ਮੈਨੂੰ ਤੁਸੀਂ ਸਵਾਲ ਨਾ ਕਰੋ। ਮੈਨੂੰ ਸਵਾਲ ਇਸ ਕਰਕੇ ਵੀ ਨਾ ਕਰੋ, ਜਿਸ ਦਿਨ ਮੈਥੋਂ ਕੋਈ ਗਲਤ ਕੰਮ ਹੋ ਗਿਆ ਹੈ ਜੀ, ਉਸ ਦਿਨ ਮੈਨੂੰ ਜ਼ਰੂਰ ਇਹੋ ਜਿਹੇ ਸਵਾਲ ਕਰੋ। ਮੈਂ ਕੰਟਰੋਵਰਸੀ ਤੋਂ ਵੀ ਮੈਂ ਦੂਰ ਰਹਿਣਾ, ਮੈਨੂੰ ਚੰਗਾ ਨਹੀਂ ਲੱਗਦਾ ਹੈਗਾ। ਦੂਜੀ ਗੱਲ ਇਹ ਹੈ ਵੀ ਜਿਹੜਾ ਬੰਦਾ ਵੀ ਸਾਰੇ ਹੀ ਸਮਝਦਾ, ਕੋਈ ਕੰਮ ਕਰਦਾ ਸੋਚ ਸਮਝ ਕੇ ਕਰਦਾ ਹੋਊਗਾ, ਉਹਦਾ ਕੀ ਰਿਜ਼ਲਟ ਹੋਣਾ, ਉਹਦੇ ਬਾਰੇ ਕੀ ਅੰਜਾਮ ਹੋਣਾ ਪਤਾ ਹੀ ਹੋਊਗਾ। ਹਾਂਜੀ, ਉਹ ਕਿਉਂ ਕਰ ਰਿਹਾ ਇਹ ਵੀ ਉਹਨੂੰ ਹੀ ਪਤਾ ਹੈ। ਇਸ ਬਾਰੇ ਮੈਨੂੰ ਕੁਛ ਭਗਵੰਤ ਮਾਨ ਦੇ ਨਾਲ ਤੁਹਾਡੀ ਕਾਫੀ ਨੇੜਤਾ ਕਲਾਕਾਰੀ ਦੇ ਤੌਰ 'ਤੇ ਰਹੀ ਹੈਗੀ। ਫਰੀਦਕੋਟ ਦੇ ਵਿੱਚ ਅਸੀਂ ਪੈਰੀਂ ਹੱਥ ਲਾਉਂਦੇ ਵੀ ਦੇਖੇ। ਭਗਵੰਤ ਮਾਨ ਤੁਹਾਨੂੰ ਇੱਕ ਉਸਤਾਦ ਦੇ ਰੂਪ ਦੇ ਵਿੱਚ ਵੀ ਮੰਨਦੇ ਨੇ ਭਗਵੰਤ ਮਾਨ। ਜੇਕਰ ਅਸੀਂ ਗੱਲ ਕਰਦੇ ਹਾਂ, ਭਗਵੰਤ ਮਾਨ ਦੇ ਨਾਲ ਕਦੇ ਵਾਰਤਾਲਾਪ ਹੋਈ ਹੈ ਵੀ ਪੰਜਾਬ ਦਾ ਆਪਾਂ ਕਿਸ ਤਰ੍ਹਾਂ ਸੁਧਾਰ ਕਰ ਸਕਦੇ ਹਾਂ? ਮੇਰੀ ਬੇਨਤੀ ਇਹ ਹੈ, ਜਿਹੜਾ ਉਹਨੇ ਮੇਰੇ ਪੈਰੀਂ ਹੱਥ ਲਾਇਆ ਜਾਂ ਮੇਰਾ ਅਦਬ ਕਰਦਾ, ਇਹ ਉਹਦਾ ਬੜਾਪਣ ਹੈ। ਯਾਨੀ ਬਤੌਰ ਆਰਟਿਸਟ ਦਾ ਅਸੀਂ ਆਰਟਿਸਟ ਹੀ ਆ, ਅਸੀਂ ਇਕੱਠੇ ਨੇ ਕੰਮ ਕੀਤਾ, ਪਰ ਪੰਜਾਬ ਦਾ ਮੋਹਰੀ ਬਣ ਕੇ, ਪੰਜਾਬ ਦਾ ਮੁੱਖ ਮੰਤਰੀ ਬਣ ਕੇ, ਇੱਕ ਸਟੇਟ ਦਾ ਆਗੂ ਬਣ ਕੇ, ਹਾਂਜੀ, ਉਹ ਲੋਕਾਂ ਦੇ ਸਾਹਮਣੇ ਪੈਰੀਂ ਹੱਥ ਲਾਉਂਦਾ, ਇਹ ਉਹਦਾ ਬੜੱਪਣ ਹੈ, ਇਹ ਉਹਦੀ ਗ੍ਰੇਟਨੈਸ ਹੈ। ਮੈਂ ਇਹਦੇ ਬਾਰੇ ਦੂਜੀ ਗੱਲ ਰਹੀ ਬਈ ਕਦੇ ਵਾਰਤਾਲਾਪ ਇਸ ਗੱਲ 'ਤੇ ਹੋਇਆ ਬਈ ਆਪਾਂ ਪੰਜਾਬ ਦਾ ਕੀ ਕਰੀਏ। ਮੇਰੇ ਮਨ ਵਿੱਚ ਵੀ ਪੰਜਾਬ ਨੂੰ ਅੱਗੇ ਲਿਜਾਣ ਦੀਆਂ ਬਹੁਤ ਖੁਆਇਸ਼ਾਂ ਨੇ। ਮੈਂ ਆਪਣੀ ਪਾਰਟੀ ਦੇ ਥਰੂ ਲਿਜਾ ਸਕਦਾ। ਮੈਂ ਦੂਜੀ ਪਾਰਟੀ ਦੀ ਕੀ ਪ੍ਰੋਗਰਾਮ ਹੈ, ਉਹਨਾਂ ਦਿੱਤੀ ਹੈ, ਕੀ ਉਹਨਾਂ ਨੇ ਕਰਨਾ, ਇਸ ਬਾਰੇ ਮੈਂ ਗੱਲ ਕਰਦਾ ਨਾ ਤਾਂ ਚੰਗਾ ਲੱਗਦਾ, ਨਾ ਮੇਰਾ ਖਿਆਲ ਆ ਵੀ ਇਸ ਗੱਲ ਦਾ ਕੋਈ ਸਹੀ ਉੱਤਰ ਹੀ ਮਿਲ ਸਕਦਾ। ਇਸ ਗੱਲ ਦੇ ਉੱਤੇ ਜੇ ਗੁਫ਼ਤਗੂ ਹੋਊਗੀ ਤਾਂ ਮੇਰੀ ਆਪਣੀ ਪਾਰਟੀ ਨਾਲ ਹੋਊਗੀ। ਭਗਵੰਤ ਜੀ ਹੋ ਕੀ ਮੰਨਦੇ ਹੋ ਜਿਹੜਾ ਐਡਾ ਵੱਡਾ ਬਦਲਾਅ ਆਇਆ, ਜਿਹੜਾ ਪਿਛਲੀ 2017 ਦੀਆਂ ਚੋਣਾਂ ਦੇ ਨਾਲੋਂ ਗਈਆਂ, ਉਸ ਦਾ ਕੀ ਲੱਗਦਾ? ਮੈਂ ਦੱਸਿਆ ਵੀ ਆਪਣੀ ਮਰਜ਼ੀ ਨਾਲ ਵੋਟਾਂ ਪਾਈਆਂ ਨੇ ਜੀ। ਲੋਕਾਂ ਨੂੰ ਜੋ ਅੱਛਾ ਲੱਗਦਾ ਸੀ ਉਹ ਉਹਨਾਂ ਨੇ ਕੀਤਾ। ਮੈਂ ਉਹਨਾਂ ਦੇ ਫੈਸਲੇ ਨੂੰ ਨਕਾਰੂ ਗਲਤ ਕਹਾਂ, ਇਹ ਠੀਕ ਨਹੀਂ ਹੈ। ਕਿਤੇ ਇਹ ਤਾਂ ਨਹੀਂ ਮੰਨ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਅਸਤੀਫਾ ਹਾਰ ਹੋਈ ਹੈ? ਨਹੀਂ, ਇਹਦੇ ਬਾਰੇ ਵੀ ਮੈਂ ਕੁਛ ਨਹੀਂ। ਲੋਕਾਂ ਦੇ ਕੀ ਚਾਹੁੰਦੇ ਨੇ ਉਹ ਉਹਨਾਂ ਨੇ ਕਰ ਲਿਆ। ਇਹਦੇ ਵਿੱਚ ਮੇਰਾ ਜਾਂ ਮੈਂ ਤਾਂ ਸਮਝਦਾ ਕੋਈ ਵੱਡਾ ਹੱਥ ਨਹੀਂ ਹੈਗਾ, ਕਿਉਂਕਿ ਕੋਈ ਬੰਦਾ ਹੱਥ ਫੜ ਕੇ ਇਹ ਤਾਂ ਲੋਕਾਂ ਨੂੰ ਚੰਗਾ ਲੱਗਿਆ, ਜਿਹੜਾ ਚੰਗਾ। ਬਸ ਜੇ ਅਸੀਂ ਗੱਲ ਕਰਦੇ ਹਾਂ, ਕਾਂਗਰਸ ਦੇ ਜਿਹੜੇ ਲੀਡਰ ਨੇ ਸਾਰਿਆਂ ਨੇ ਕਦੇ ਸਦੀਕ ਸਾਹਿਬ ਨੂੰ ਦਿਲ ਦੇ ਵਿੱਚ ਆਇਆ ਵੀ ਅਸੀਂ ਵੀ BJP 'ਚ ਚਲੇ ਜਾਈਏ? ਮੈਂ ਤੁਹਾਨੂੰ ਇੱਥੇ ਬੈਠਾ ਬੁਰਾ ਲੱਗਦਾ? ਮੇਰਾ ਸਵਾਲ ਹੈ, ਮੈਂ ਤੁਸੀਂ ਮੈਨੂੰ ਦੂਜੀ ਪਾਰਟੀ 'ਚ ਭੇਜ ਰਹੇ ਹੋ? ਨਹੀਂ, ਕਈ ਵਾਰ ਆ ਜਾਂਦਾ ਮਹਾਰਾਜਾ ਸਾਹਿਬ ਚਲੇ ਗਏ, ਜਾਖੜ ਸਾਹਿਬ ਚਲੇ ਗਏ, ਹੋਰ ਕਾਫੀ ਜਿਹੜੇ ਬਲਵੀਰ ਸਿੱਧੂ ਜੀ ਵਰਗੇ ਮੰਤਰੀ ਸੀ ਉਹ ਚੀਜ਼ ਦੇ ਵਿੱਚ। ਦੇਖੋ, ਉਹ ਲੀਡਰ ਨੇ, ਉਹ ਲੀਡ ਕਰਦੇ ਨੇ। ਲੀਡ ਕਰਨਾ ਵੀ ਜਿਵੇਂ ਸੌਦਾ ਖਰੀਦਣ ਦਾ ਕਰ ਲੈਣਾ, ਉਹਦੀ ਕੋਈ ਪਲੈਨਿੰਗ ਹੁੰਦੀ ਹੈ, ਉਹਦੀ ਕੋਈ ਸੂਝ ਬੂਝ ਹੁੰਦੀ ਹੈ, ਉਹਨਾਂ ਦੇ ਨਾਲ ਲੋਕ ਜੁੜੇ ਹੁੰਦੇ ਨੇ,
ਲੀਡਰ ਨੇ ਉਹ ਕੁਝ ਵੀ ਕਰ ਸਕਦੇ ਨੇ ਪਾਰਟੀ ਬਣਾ ਸਕਦੇ ਨੇ ਜੀ। ਉਹ ਜੇ ਮਨ ਕਰੇ ਤਾਂ ਰਲ ਸਕਦੇ ਨੇ। ਉਹਦੇ ਵਿੱਚ ਉਹੀ ਜਾਣਦੇ ਨੇ ਵੀ ਉਹਨਾਂ ਨੂੰ ਕੀ ਚੰਗਾ ਲੱਗਿਆ, ਕੀ ਚੰਗਾ ਲੱਗਣਾ। ਮੈਂ ਕੁਛ ਨਹੀਂ ਕਹਿ ਸਕਦਾ। ਸਦੀਕ ਸਾਹਿਬ ਲੀਡਰ ਨਹੀਂ ਮੰਨਦੇ ਆਪਣੇ ਆਪ ਨੂੰ? ਜੀ ਨਾ, ਮੈਂ ਤਾਂ ਇੱਕ ਸੇਵਾਦਾਰ ਹਾਂ ਕਿ MLA ਨੂੰ ਵੀ ਤੇ MP ਨੂੰ ਲੀਡਰ ਕਹਿੰਦੇ ਨੇ। ਲੀਡਰ ਤਾਂ ਉਹੀ ਹੁੰਦੇ ਜਿਹੜਾ ਮਤਲਬ ਅਗਵਾਈ ਕਰੇ, ਉਹਨੂੰ ਲੀਡਰ ਕਹਿੰਦੇ ਨੇ। ਮੈਂ ਲੀਡਰ ਨਹੀਂ ਹਾਂ। ਇੱਕ ਹਲਕੇ ਨੂੰ ਲੀਡ ਨਹੀਂ ਕਰ ਰਿਹਾ, ਮੈਂ ਹਲਕੇ ਦਾ ਸੇਵਾਦਾਰ ਹਾਂ। ਮੈਂ ਹਾਂਜੀ, ਬਾਕੀ ਜਿਹੜੇ ਲੋਕ ਮੇਰੀ ਆਪਣੀ ਪਾਰਟੀ ਦੇ ਬੰਦੇ ਮੈਥੋਂ ਜੋ ਕੁਛ ਪੁੱਛਦੇ ਨੇ, ਮੈਂ ਉਹਨਾਂ ਨੂੰ ਉਸ ਦਾ ਜਵਾਬ ਦੇ ਦਿੰਦਾ। ਜੇ ਉਹਨਾਂ ਨੂੰ ਚੰਗਾ ਲੱਗੇ ਉਹ ਕਰਦੇ ਨੇ, ਜੇ ਨਾ ਚੰਗਾ ਲੱਗੇ ਉਹ ਮੈਨੂੰ ਸੁਜੈਸ਼ਨ ਦੇ ਕਰਦੇ ਨੇ ਵੀ ਆਹ ਠੀਕ ਨਹੀਂ ਹੈ। ਅਤੇ ਫਿਰ ਮੇਰਾ ਵੀ ਮੈਂ ਉਹਨਾਂ ਦੀ ਗੱਲ ਨੂੰ ਵੀ ਸੋਚ ਲਵਾਂ ਵੀ ਇਹ ਠੀਕ ਹੈ ਕਿ ਗਲਤ ਹੈ। ਇਸ ਕਰਕੇ ਮੈਂ ਬਹੁਤ ਜ਼ਿਆਦਾ ਕਿੰਤੂ ਪਰੰਤੂ 'ਚ ਪੈਂਦਾ ਨਹੀਂ ਹੈ। ਸੁਭਾਅ ਕੁਝ ਇਹੋ ਜਿਹੀ ਹੈ, ਮੈਨੂੰ ਕੋਈ ਹਲਕੇ ਦਾ ਜਸਟ ਕਰ ਲਓ ਰਾਜ ਨਹੀਂ ਹੈ। ਮੈਂ ਸਮਝਦੀ ਮਿਹਰਬਾਨੀ ਹੈ ਜਾਂ ਮੇਰੇ ਉੱਪਰਲੇ ਦੀ ਮਿਹਰਬਾਨੀ ਹੈ। ਦੇਖੋ, ਉਹਦੀ ਬਖਸ਼ਿਸ਼ ਅਤੇ ਲੋਕਾਂ ਦਾ ਪਿਆਰ ਜੋ ਮੈਨੂੰ ਮਿਲਿਆ, ਮੈਂ ਸਮਝਦਾ ਔਰ ਦੁਆ ਕਰਦਾ, ਅਰਦਾਸ ਕਰਦਾ ਵੀ ਪਰਮਾਤਮਾ ਸਭ 'ਤੇ ਇੰਨਾ ਮਿਹਰਬਾਨ ਹੋਵੇ ਜਿੰਨਾ ਮੇਰੇ 'ਤੇ ਹੋਇਆ। ਉੱਥੇ ਦਿਲ ਦੇ ਵਿੱਚ ਆਇਆ ਵੀ ਐਡੇ ਐਡੇ ਦਿਮਾਗ ਬੈਠੇ ਨੇ, ਐਡੇ ਐਡੇ ਗੱਲਾਂ ਕਰਨ ਵਾਲੇ ਬੈਠੇ ਨੇ ਲੋਕ, ਵੀ ਸਾਡਾ ਸਾਹਮਣਾ ਕਿਵੇਂ ਹੋਊ ਉਹਨਾਂ ਨਾਲ? ਮੈਂ ਇਸੇ ਕਰਕੇ ਬਹੁਤ ਜ਼ਿਆਦਾ ਚੁੱਪ ਰਹਿਣਾ, ਕਿਉਂਕਿ ਪਹਿਲਾਂ ਮੈਂ ਸਿਰਫ ਸੁਣਦਾ ਹੁੰਦਾ, ਦੇਖਦਾ ਹੁੰਦਾ ਔਰ ਸਿੱਖਦਾ ਹੁੰਦਾ ਹੈ ਜੀ। ਅਤੇ ਮੈਂ ਇਹਨਾਂ 2-3 ਸਾਲਾਂ 'ਚ ਕਾਫੀ ਕੁਝ ਸਿੱਖਿਆ, 2-3 ਵਾਰੀ ਬੋਲਿਆ ਹੈ ਜੀ। ਲੇਕਿਨ ਉੱਥੇ ਬੋਲਣ ਦੀ ਪੋਜੀਸ਼ਨ ਇਹ ਵੀ ਹੁੰਦੀ ਹੈ, ਕਿਉਂਕਿ ਮੈਂ ਜੂਨੀਅਰ ਮੈਂਬਰ ਹਾਂ, ਮੈਥੋਂ ਸੀਨੀਅਰ ਮੈਂਬਰਾਂ ਨੂੰ ਟਾਈਮ ਜ਼ਿਆਦਾ ਮਿਲਦਾ। ਵੈਸੇ ਵੀ ਜਿਹੜੀ ਸਾਡੀ ਪਾਰਟੀ ਦੇ ਮੈਂਬਰ ਨੇ, ਉਹ ਜਿੰਨੇ ਮੈਂਬਰ ਹੋਣ ਨਾ ਉਸ ਲਿਹਾਜ਼ ਨਾਲ ਟਾਈਮ ਮਿਲਦਾ ਹੁੰਦਾ। ਸਾਡੀ ਪਾਰਟੀ ਨੂੰ ਕਿੰਨਾ ਟਾਈਮ ਮਿਲਣਾ, ਉਹ ਕਈ ਵਾਰੀ ਮੇਰੇ ਸੀਨੀਅਰ ਲੈ ਲੈਂਦੇ ਨੇ ਅਤੇ ਉਹ ਬੋਲ ਲੈਂਦੇ ਨੇ। ਮੈਨੂੰ ਤਾਂ ਘੱਟ ਟਾਈਮ ਮਿਲਦਾ। ਜਦੋਂ ਮੈਨੂੰ ਮਿਲਦਾ ਮੈਂ ਵੀ ਆਪਣੀ ਗੱਲ ਕਹਿ ਦਿੰਦਾ। ਕਿਸੇ ਲੀਡਰ ਨੇ ਕਿਹਾ ਹੋਵੇ ਜਨਾਬ ਸਾਹਿਬ ਨੂੰ ਕਿ ਕੋਈ ਗਾਣਾ ਵਜਾਣਾ ਹੋ ਜੇ, ਚਲੋ ਥੋੜ੍ਹਾ ਬਹੁਤਾ ਗੀਤ ਗੂਤ ਸੁਣਾ ਦਿਓ? ਦੇਖੋ, ਮੇਰੀ ਗੱਲ ਸੁਣੋ, ਗੱਲ ਇਹ ਹੈ, ਇਹ ਗਾਣਾ ਵਜਾਣਾ ਨਾ ਮਹਿਫਲਾਂ ਦਾ ਕੰਮ ਹੁੰਦਾ, ਨਾ ਕਿ ਇਹ ਜਿੱਥੇ ਕਾਨੂੰਨ ਬਣਦੇ ਨੇ ਹੈ ਜੀ, ਜਿੱਥੇ ਲੋਕ ਆਸ ਲਾਈ ਬੈਠੇ ਹੁੰਦੇ ਨੇ ਵੀ ਅੱਜ ਪਤਾ ਨਹੀਂ ਕੀ ਹੋਣਾ। ਇਹ ਉਸ ਜਗ੍ਹਾ ਨਹੀਂ ਹੁੰਦੀ। ਉਹ ਤਾਂ ਚਲੋ ਬਾਦਲ ਸਾਹਿਬ ਮੁੱਖ ਮੰਤਰੀ ਸੀਗੇ, ਇੱਕ ਉਹ ਬਜ਼ੁਰਗ ਸੀਗੇ ਹੈ ਜੀ, ਲੀਡਰ ਆਫ ਹਾਊਸ ਸੀਗੇ। ਇਸ ਕਰਕੇ ਜਦੋਂ ਉਹਨਾਂ ਨੇ ਕਿਹਾ ਅਤੇ ਮੈਂ ਪ੍ਰੋਫੈਸਰ ਮੋਹਨ ਸਿੰਘ ਦੀਆਂ 4 ਲਾਈਨਾਂ ਸੁਣਾ ਦਿੱਤੀਆਂ। ਪਰ ਉਸ ਤੋਂ ਮਗਰੋਂ ਜੋ ਅਖਬਾਰਾਂ 'ਚ ਛਪਿਆ ਹੈ ਜੀ, ਮੇਰਾ ਖਿਆਲ ਬਾਦਲ ਸਾਹਿਬ ਵੀ ਪੜ੍ਹ ਕੇ ਉਹਨੂੰ ਬਹੁਤ ਸੋਚਦੇ ਹੋਣਗੇ ਵੀ ਮੈਂ ਕੀ ਕਹਿ ਕੇ ਬੈਠਾ, ਅਤੇ ਮੈਨੂੰ ਵੀ ਸੋਚਣਾ ਪਿਆ ਯਾਰ ਵੀ ਮੈਂ ਕੀ ਕਰ ਬੈਠਾ। ਤਾਂ ਅਸੀਂ ਗੱਲਬਾਤ ਜਾਰੀ ਰੱਖ ਰਹੇ ਹਾਂ। ਤਾਂ ਜਿਹੜੀਆਂ ਗੱਲਾਂ ਬਾਤਾਂ ਸੀ ਥੋੜ੍ਹੀਆਂ ਬਹੁਤੀਆਂ ਸਿਆਸਤ 'ਤੇ ਹੋਈਆਂ ਨੇ, ਕਿਉਂਕਿ ਪੰਜਾਬ ਦੀ ਸਿਆਸਤ ਬੜੀ ਉਥਲੀ ਪੁਥਲੀ ਲੱਗ ਰਹੀ ਆ। ਇਸ ਤੋਂ ਬਾਅਦ ਜਿਹੜੀ ਗੱਲਬਾਤ ਹੋਊਗੀ ਉਹ ਜਨਾਬ ਸਾਹਿਬ ਦੀ ਜ਼ਿੰਦਗੀ ਨੂੰ ਲੈ ਕੇ ਹੋਊਗੀ, ਕਲਾਕਾਰੀ ਨੂੰ ਲੈ ਕੇ ਹੋਊਗੀ। ਤਾਂ ਅਸੀਂ ਇੰਡੋਜ਼ TV 'ਤੇ ਥੋੜ੍ਹੇ ਬਹੁਤੇ ਜਿਹੜੇ ਬੋਲ ਨੇ ਉਹ ਵੀ ਸੁਣਾਵਾਂਗੇ ਮੁਹੰਮਦ ਸਦੀਕ ਸਾਹਿਬ ਦੇ, ਕਿਉਂਕਿ ਬੜੇ ਲੰਮੇ ਸਮੇਂ ਬਾਅਦ ਅਸੀਂ ਵੀ ਇਹਨਾਂ ਦੇ ਦਰਸ਼ਨ ਕਰ ਰਹੇ ਹਾਂ। ਮੁਹੰਮਦ ਸਾਹਿਬ, ਹੁਣ ਇਸ ਤੋਂ ਬਾਅਦ ਥੋੜ੍ਹੀ ਬਹੁਤੀ ਗੱਲਬਾਤ ਆ ਜਿਹੜੀ ਕਲਾਕਾਰੀ 'ਤੇ ਕਰ ਲਈਏ ਪੰਜਾਬ ਅਤੇ ਮੁਹੰਮਦ ਸਾਹਿਬ ਦੀ ਕਲਾਕਾਰੀ 'ਤੇ। ਤੁਹਾਡੇ ਉਸਤਾਦ ਕੌਣ ਸੀ ਅਤੇ ਕਿੱਥੋਂ ਜਿਹੜਾ ਕਿ ਇਹ ਚਿੰਨ੍ਹ ਲੱਗਦੀ ਆ ਵੀ ਅਸੀਂ ਇਸ ਲਾਈਨ ਦੇ ਵਿੱਚ ਜਾਣਾ? ਅਤੇ ਉਸ ਤੋਂ ਬਾਅਦ ਪਹਿਲਾ ਜਿਹੜਾ ਗੀਤ ਸੀ ਜਾਂ ਪਹਿਲੀ ਸਟੇਜ ਸੀ ਉਹ ਕਿੱਥੇ ਸ਼ੁਰੂ ਹੋਈ ਤੁਹਾਡੀ? ਮੈਂ ਦੱਸਿਆ ਆਪ ਜੀ ਨੂੰ ਵੀ ਬਚਪਨ 'ਚ ਜਦੋਂ ਮੈਂ 5ਵੀਂ 'ਚ ਪੜ੍ਹਦਾ ਸੀਗਾ ਅਤੇ ਮੁੱਖ ਮੰਤਰੀ, ਪੈਪਸੂ ਦੇ ਮੁੱਖ ਮੰਤਰੀ ਬਾਬੂ ਬ੍ਰਿਸ਼ਪਾਨ ਨੇ ਮੈਨੂੰ 100 ਰੁਪਈਆ ਇਨਾਮ ਦਿੱਤਾ। ਉਹ ਮੇਰੀ ਲਾਈਫ ਦਾ, ਮੇਰੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਸੀਗਾ। ਮੈਨੂੰ ਮੇਰੇ ਫਾਦਰ ਸਾਹਿਬ ਨੇ ਮਲੇਰਕੋਟਲੇ ਖਾਨ ਸਾਹਿਬ ਬਾਕਰ ਹੁਸੈਨ ਦੇ ਕੋਲ ਛੱਡ ਦਿੱਤਾ ਸੰਗੀਤ ਸਿੱਖਣ ਵਾਸਤੇ, ਅਤੇ ਮੈਂ ਥੋੜ੍ਹੀ ਦੇਰ ਹੀ ਸੰਗੀਤ ਸਿੱਖ ਸਕਿਆ। ਉਹਦੀ ਵਜ੍ਹਾ ਇਹ ਸੀਗੀ ਬਈ ਮੈਂ ਆਪਣੇ ਭੈਣ ਭਰਾਵਾਂ 'ਚੋਂ ਵੱਡਾ ਸੀਗਾ। ਫਾਦਰ ਸਾਹਿਬ ਦਾ ਹੱਥ ਵਟਾਉਣਾ, ਕਮਾਈ 'ਚ ਕੁਛ ਲੈ ਕੇ ਆਈਏ, ਘਰ ਦੇ ਰੋਟੀ ਪਾਣੀ ਚੱਲੀ ਜਾਵੇ, ਤੋ ਮੇਰੀ ਡਿਊਟੀ ਵੀ ਬਣਦੀ ਸੀਗੀ। ਹੋਇਆ ਇਹ ਵੀ ਮੈਂ 10-11 ਸਾਲ ਦਾ ਹੀ ਘਰੋਂ ਬਾਹਰ ਨਿਕਲ ਗਿਆ ਕੰਮਾਂ ਵਾਸਤੇ। ਮੈਨੂੰ ਇੱਕ ਨੌਕਰੀ ਮਿਲ ਗਈ 15 ਰੁਪਏ ਮਹੀਨੇ 'ਤੇ, ਮੈਂ ਉਹ ਕਰਨ ਲੱਗ ਗਿਆ। ਉਹ ਨਾਟਕ ਮੰਡਲੀ ਸੀਗੀ ਇੱਕ
ਯੂਪੀ 'ਚੋਂ ਆਈ ਹੋਈ ਨਾਟਕ ਮੰਡਲੀ, ਅਤੇ ਉਹਦੇ ਵਿੱਚ ਮੈਂ ਗੀਤ ਵੀ ਗਾਉਣ ਲੱਗ ਗਿਆ ਅਤੇ ਡਰਾਮਾ ਨਾਟਕ ਵੀ ਕਰਨ ਲੱਗ ਗਿਆ। ਰਾਮਲੀਲਾ ਕੀਤੀ, ਪੂਰਨ ਭਗਤ, ਸਰਵਣ ਕੁਮਾਰ, ਰੂਪ ਬਸੰਤ, ਰਾਜਾ ਹਰੀਸ਼ ਚੰਦਰ, ਇਹ ਜਿਹੇ ਡਰਾਮੇ ਡਰੂਮੇ ਕਰਦੇ ਰਹੇ। ਜਦੋਂ ਬੀਬਾ ਰਣਜੀਤ ਕੌਰ ਜੀ ਨਾਲ ਤੁਹਾਡੀ ਮੁਲਾਕਾਤ ਹੁੰਦੀ ਆ, ਉਹ ਕਿਹੜਾ ਦਿਨ ਸੀ, ਕਿਹੜਾ ਵਕਤ ਸੀ ਜਦੋਂ ਤੁਸੀਂ ਉਹਨਾਂ ਦੇ ਨਾਲ ਪਹਿਲੀ ਮੁਲਾਕਾਤ ਕਰਦੇ? ਮੈਂ ਦਿੱਲੀ ਹਿਜ਼ ਮਾਸਟਰ ਸਪਾਈਸ ਕੰਪਨੀ ਦੇ ਵਿੱਚ ਰਿਕਾਰਡਿੰਗ 'ਤੇ ਗਿਆ ਹੋਇਆ ਸੀਗਾ। ਉੱਥੇ ਬੀਬਾ ਰਣਜੀਤ ਜੀ ਆਪਣੇ ਫਾਦਰ ਦੇ ਨਾਲ, ਇੱਕ ਮੁੰਡਾ ਸੀ ਅਮਰ ਸਿੰਘ ਸ਼ੇਰਪੁਰੀ, ਉਹਦੇ ਨਾਲ ਰਿਕਾਰਡਿੰਗ ਵਾਸਤੇ ਗਏ ਸੀਗੇ। ਇਹ ਮੈਨੂੰ ਜਿਹੜੇ ਸਾਡੇ ਰਿਕਾਰਡਿੰਗ ਅਫਸਰ ਸੀ ਬਾਬੂ ਸੰਤਰਾਮ ਜੀ, ਉਹ ਮੈਨੂੰ ਕਹਿਣ ਲੱਗੇ, ਸਦੀਕ ਮੇਰਾ ਸਿਰ ਦੁਖਦਾ, ਇਹ ਨਵੇਂ ਬੰਦੇ ਨੇ, ਤੂੰ ਇਹਨਾਂ ਦੀ ਰਿਕਾਰਡਿੰਗ ਆਪ ਕਰਾ ਲਾ। ਅਤੇ ਰਿਕਾਰਡਿੰਗ ਕਰਾਉਣੀ ਕੋਈ ਐਡਾ ਮੁਸ਼ਕਿਲ ਕੰਮ ਨਹੀਂ ਸੀ। ਉਹ ਇੱਕ ਸਟਾਫ ਬਾਚ ਹੁੰਦੀ ਹੈ, ਉਹ ਫੜ ਕੇ ਇਸ਼ਾਰਾ ਕਰ ਦਈਦਾ ਵੀ ਸ਼ੁਰੂ ਕਰ ਦਿਓ, ਜਦੋਂ ਟਾਈਮ ਹੋ ਜਾਂਦਾ ਇਸ਼ਾਰਾ ਕਰ ਦਈਦਾ ਬੰਦ ਕਰ ਦਿਓ। ਉਦੋਂ ਮੈਂ ਰਣਜੀਤ ਕੌਰ ਜੀ ਨੂੰ ਦੇਖਿਆ ਸੀਗਾ, ਇਹਨਾਂ ਨੇ 2 ਗੀਤ ਗਾਏ ਸੀਗੇ। ਅਤੇ ਚਲੋ ਉਸ ਤੋਂ ਮਗਰੋਂ ਇਹਨਾਂ ਦੇ ਫਾਦਰ ਸਾਹਿਬ ਮੇਰੇ ਕੋਲ ਪਿੰਡ ਪਹੁੰਚ ਗਏ ਵੀ ਤੁਸੀਂ ਮੇਰੀ ਲੜਕੀ ਨਾਲ ਕੰਮ ਕਰੋ। ਉਹ 4 ਮਾਰਚ 1967 ਦੀ ਗੱਲ ਹੈ। ਸਾਡਾ ਇੱਕ ਪਹਿਲਾ ਪ੍ਰੋਗਰਾਮ ਸੀ ਇੱਥੇ ਰਾਜੋਆਣਾ ਪਿੰਡ ਹੈ, ਉੱਥੇ ਪਹਿਲਾ ਪ੍ਰੋਗਰਾਮ ਸੀਗਾ। ਉਹ ਪ੍ਰੋਗਰਾਮ ਅਸੀਂ ਐਸਾ ਕੀਤਾ ਬਈ ਲੋਕਾਂ ਨੂੰ ਪਸੰਦ ਆ ਗਿਆ। ਉਸ ਤੋਂ ਮਗਰੋਂ ਚੱਲ ਸੋ ਚੱਲ। ਵਿੱਚ ਦੀ ਜਾ ਕੇ ਕਾਫੀ ਲੰਬਾ ਸਮਾਂ ਗੈਪ ਪੈ ਜਾਂਦਾ, ਬੀਬਾ ਰਣਜੀਤ ਕੌਰ ਜੀ ਨਹੀਂ ਸਾਹਮਣੇ ਆਉਂਦੇ, ਮੁਹੰਮਦ ਸਦੀਕ ਜੀ ਅਲੱਗ ਸਟੇਜਾਂ ਦੇ ਉੱਪਰ ਜਾਣਾ ਸ਼ੁਰੂ ਕਰ ਦਿੰਦੇ ਨੇ, ਉਹਦਾ ਕੀ ਕਾਰਨ ਰਿਹਾ? ਦਰਅਸਲ ਇਹ ਕਾਰਨ ਸਾਡੀ ਵੀ ਸਮਝ 'ਚ ਨਹੀਂ ਆਇਆ, ਨਾ ਮੇਰੀ ਨਾ ਬੀਬਾ ਰਣਜੀਤ ਦੇ। ਕੋਈ ਤਕਰੀਬਨ 1988 ਦੇ ਵਿੱਚ ਉਹਨਾਂ ਦੀ ਆਵਾਜ਼ ਖਰਾਬ ਹੋਣੀ ਸ਼ੁਰੂ ਹੋ ਗਈ। ਅਸੀਂ ਜਦ ਰਿਕਾਰਡਿੰਗ 'ਤੇ ਜਾਂਦੇ ਤਾਂ ਸਾਨੂੰ ਮਸ਼ੀਨ ਜਵਾਬ ਦੇ ਦਿੰਦੀ, ਕਿਉਂਕਿ ਮਸ਼ੀਨ 'ਚ ਸਾਰੀਆਂ ਬਰੀਕੀਆਂ ਆ ਜਾਂਦੀਆਂ ਨੇ। ਉਦੋਂ ਅਸੀਂ 1-2 ਗੈਸਟਾਂ ਕਰਾਈਆਂ ਵੀ, ਉਹ ਲੋਕਾਂ ਨੇ ਲਾਈਕ ਨਹੀਂ ਕੀਤੀਆਂ। ਫਿਰ ਮੈਨੂੰ ਬੀਬਾ ਰਣਜੀਤ ਜੀ ਨੇ ਕਿਹਾ, ਕਹਿੰਦੀ ਭਾਅ ਜੀ ਆਪਣੀ ਸਟੇਜ ਕਮਜ਼ੋਰ ਹੋਣ ਲੱਗੀ ਹੈ, ਆਪਾਂ ਕੋਈ ਨਵੀਂ ਕੁੜੀ ਲੈ ਆਈਏ। ਮੈਂ ਕਿਹਾ ਵੀ ਮੈਂ ਤਾਂ ਕਿਸੇ ਨੂੰ ਜਾਣਦਾ ਨਹੀਂ, ਤੁਸੀਂ ਲਿਆਉਣਾ ਤਾਂ ਲੈ ਆਓ। ਉਹ ਇਹ ਸੁਖਜੀਤ ਕੌਰ ਜਿਹੜੀ ਲੜਕੀ ਅੱਜ ਕੱਲ੍ਹ ਮੇਰੇ ਨਾਲ ਗਾਉਂਦੀ ਹੈ, ਇਹ ਗੌਰਮੈਂਟ ਦੇ ਟੀਚਰ ਸੀਗੇ, ਅੱਜ ਕੱਲ੍ਹ ਤਾਂ ਲੈਕਚਰਰ ਨੇ, ਅਤੇ ਇਹਨਾਂ ਦੀ ਵਾਕਫੀ ਸੀਗੀ, ਉਹ ਇਹਨਾਂ ਨੂੰ ਨਾਲ ਲੈ ਆਏ। ਫਿਰ ਉਦੋਂ ਤੋਂ ਫਿਰ ਮੈਂ ਇਹਨਾਂ ਨਾਲ ਗਾਉਣਾ, ਕਿਉਂਕਿ ਰਣਜੀਤ ਜੀ ਦੀ ਆਵਾਜ਼ ਡਿਊਟ ਦੇ ਕਾਬਲ ਨਹੀਂ ਸੀ ਰਹੀ। ਕਿਤੇ ਡਾਕਟਰੀ ਜਿਹੜਾ ਕਿ ਖਰਚਾ ਸੀ, ਜਾਂ ਕਿਤੇ ਦਿਖਾਇਆ ਹੋਣਾ ਕਿਸੇ ਹੌਸਪੀਟਲ ਦੇ ਵਿੱਚ, ਕੋਈ ਰਿਪੋਰਟਾਂ ਦੇ ਵਿੱਚ ਆਇਆ ਕੁਛ ਉਸ ਆਵਾਜ਼ ਨੂੰ ਲੈ ਕੇ? ਅਸੀਂ ਦਿਖਾਇਆ ਤਾਂ ਅਸੀਂ ਬਹੁਤ ਦੂਰ ਦੂਰ ਤੱਕ ਹੈ। ਇੱਥੇ ਇੱਕ ਗਰੇਵਾਲ ਸਾਹਿਬ ਹੈੱਡ ਆਫ ਦਾ ਡਿਪਾਰਟਮੈਂਟ CMC ਦੇ ਵਿੱਚ ਸੀਗੇ, ਉਹਨਾਂ ਨੂੰ ਗਲਾ ਦਿਖਾਇਆ। ਉਹ ਕਹਿਣ ਲੱਗੇ ਤੁਸੀਂ ਕੱਲ੍ਹ ਸ਼ਾਮ ਨੂੰ ਆ ਜਿਓ। ਅਸੀਂ ਜਦੋਂ ਗਏ ਤਾਂ ਉਹਨਾਂ ਨੇ ਕਲੀਨਿਕ 'ਤੇ ਆਪਣੇ, ਉਹਨਾਂ ਦਾ ਘਰੇ ਕਲੀਨਿਕ ਸੀਗਾ, ਵੈਸੇ ਹੈੱਡ ਆਫ ਦੀ ਡਿਪਾਰਟਮੈਂਟ ਉਹ ਕ੍ਰਿਸਚਨ ਮੈਡੀਕਲ ਕਾਲਜ ਜਿਹੜਾ ਹੌਸਪੀਟਲ ਹੈ ਉੱਥੇ ਸੀਗੇ। ਜਦੋਂ ਅਸੀਂ ਘਰੇ ਗਏ ਅਤੇ ਉਹ ਅਤੇ ਉਹਨਾਂ ਦੀ ਮਿਸਿਸ ਬੈਠੇ ਸੀਗੇ, ਅਤੇ ਜਦੋਂ ਉਹਨਾਂ ਨੇ ਕਿਹਾ ਵੀ ਮੈਂ ਬੜਾ ਚੈੱਕ ਕੀਤਾ, ਨੁਕਸ ਕੋਈ ਹੈ ਨਹੀਂ, ਪਰ ਸਮਝ ਨਹੀਂ ਆ ਰਹੀ ਵੀ ਗਲਾ ਖੁੱਲ੍ਹ ਕਿਉਂ ਨਹੀਂ ਰਿਹਾ। ਮੈਂ ਕਿਹਾ ਜੀ ਕੋਈ ਆਪਰੇਸ਼ਨ ਵਗੈਰਾ ਹੋ ਸਕਦਾ? ਇਹ ਉਹਨਾਂ ਦੀ ਮਿਸਿਸ ਨੇ ਕਿਹਾ, ਕਹਿੰਦੇ ਸਦੀਕ ਜੀ ਆਪਰੇਸ਼ਨ ਦੇ 2 ਹੀ ਰਿਜ਼ਲਟ ਹੋ ਸਕਦੇ ਨੇ, ਜਾਂ ਤਾਂ ਆਵਾਜ਼ ਬੋਲਣ ਲੱਗ ਜਾਊਗੀ, ਨਹੀਂ ਫਿਰ ਗੱਲ ਕਰਨ ਤੋਂ ਵੀ ਜਾਣਗੇ। ਫਿਰ ਅਸੀਂ ਡਰ ਗਏ ਵੀ ਜੇ ਗੱਲ ਕਰਨ ਤੋਂ ਵੀ ਚਲੇ ਗਏ ਫਿਰ ਤਾਂ ਮਾੜੀ ਗੱਲ ਹੈ। ਫਿਰ ਬਸ ਫਿਰ ਨਹੀਂ, ਉਸ ਤੋਂ ਮਗਰੋਂ ਉੱਠ ਗਏ। ਜਦੋਂ ਬੀਬਾ ਸੁਖਜੀਤ ਕੌਰ ਜੀ ਨੂੰ ਨਾਲ ਲੈ ਕੇ ਆਉਣੇ ਹੋ, ਪਹਿਲੀ ਸਟੇਜ ਲਾਉਣੇ ਹੋ, ਮਨ ਦੇ ਵਿੱਚ ਇੱਕ ਡਰ ਹੁੰਦਾ ਵੀ ਨਵੀਂ ਕੁੜੀ ਆ, ਨਵੀਂ ਸਟੇਜ ਆ, ਪਹਿਲੀ ਵਾਰ ਅਸੀਂ ਸਟੇਜ 'ਤੇ ਜਾ ਰਹੇ ਹਾਂ ਇਕੱਠੇ, ਕੋਈ ਇੱਦਾਂ ਦਾ ਹੋਇਆ? ਐਸਾ ਕੁਛ ਨਹੀਂ ਹੋਇਆ। ਮੈਂ ਸਟੇਜ ਦਾ ਡਰਾਮਾ ਇੰਸਪੈਕਟਰ ਸੀ, ਮੈਂ ਰਾਮਲੀਲਾ ਕਰਦਾ ਰਿਹਾ, ਮੈਂ ਡਰਾਮੇ ਕਰਦਾ ਰਿਹਾ, ਮੈਨੂੰ ਕਿਸੇ ਗੱਲ ਦੀ ਕੋਈ ਝਿਜਕ ਨਹੀਂ ਸੀ। ਬੀਬਾ ਜੀ ਨੂੰ ਮੈਂ ਇਹਨਾਂ ਦੀ ਆਵਾਜ਼ ਮੈਂ ਸੁਣ ਲਈ ਸੀ ਉੱਥੋਂ ਰਿਕਾਰਡਿੰਗ ਵੇਲੇ ਹੀ, ਹਾਂਜੀ, ਘਰੇ ਰਿਹਰਸਲ ਕਰਕੇ ਫਿਰ ਗਏ ਸੀਗੇ, ਕਿਉਂਕਿ ਮੈਂ ਸਟੇਜ 'ਤੇ ਬਹੁਤ ਬਚਪਨ ਤੋਂ ਆ ਰਿਹਾ, ਮੈਨੂੰ ਸਟੇਜ ਬਾਰੇ, ਸਟੇਜ ਦੀਆਂ ਬਰੀਕੀਆਂ ਬਾਰੇ ਕਾਫੀ ਮੇਰੇ ਦਿਮਾਗ 'ਚ ਸੀ। ਇਸ ਕਰਕੇ ਘਰੇ ਪਹਿਲਾਂ ਉਹਨਾਂ ਗੀਤਾਂ ਦੀ ਰਿਹਰਸਲ ਕਰ ਲਈ, ਜਿਹੜੇ ਗੀਤ ਸਟੇਜ 'ਤੇ ਗਾਉਣੇ ਸੀਗੇ, ਉਹ ਸਾਰਾ ਕੁਝ ਕਰਕੇ ਫਿਰ ਗਏ ਸੀ। ਫਿਰ ਉੱਥੇ ਡਰ ਕੋਈ ਨਹੀਂ ਹੁੰਦਾ, ਔਰ ਜੇ ਡਰੋਗੇ ਉਹ ਸਟੇਜ ਕਾਮਯਾਬ ਨਹੀਂ ਹੋਊਗੀ। ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬੀ ਕਲਾਕਾਰੀ ਦੀ, ਪਹਿਲਾਂ ਤਵੇ ਆਉਂਦੇ ਨੇ, ਤਵਿਆਂ ਤੋਂ ਬਾਅਦ ਫਿਰ ਕੈਸਟਾਂ ਚੱਲਦੀਆਂ ਨੇ, ਕੈਸਟਾਂ ਤੋਂ ਬਾਅਦ ਹੁਣ ਚਿੱਪਾਂ ਆ ਜਾਂਦੀਆਂ ਨੇ, ਕਾਫੀ ਬਦਲਾਅ ਆ ਗਿਆ। ਕੀ ਇਸ ਬਦਲਾਅ ਨੇ ਕਿਤੇ ਨੁਕਸਾਨ ਕਰਿਆ? ਨਹੀਂ, ਨੁਕਸਾਨ ਤਾਂ ਮੈਂ ਪਹਿਲਾਂ ਆਪ ਜੀ ਨੂੰ ਦੱਸ ਚੁੱਕਿਆ।
ਨਵੀਂ ਟੈਕਨੀਕ ਨੇ ਕਾਫੀ ਨੁਕਸਾਨ ਕੀਤਾ ਹੈ। ਨੁਕਸਾਨ ਕੰਪਨੀਆਂ ਦਾ ਵੀ ਹੋਇਆ। ਦੇਖੋ ਹਿੰਦ ਮਾਸਟਰ ਵਾਇਸ ਕੰਪਨੀ 65 ਮੁਲਕਾਂ ਦੀ ਇਕੱਲੀ ਕੰਪਨੀ ਸੀ। EMI ਮਤਲਬ ਗਰੁੱਪ ਦੀ ਉਹ ਕੰਪਨੀ ਸੀਗੀ। ਅੱਜ ਜਦ ਦੀਆਂ ਫਿਰ ਕੈਸਟਾਂ ਨਿਕਲੀਆਂ ਨੇ, ਪਾਇਰੇਸੀ ਹੋਣ ਲੱਗੀ ਹੈ ਜੀ। ਅਤੇ ਉਦੋਂ ਦੀ ਇੱਕ ਤਾਂ ਉਹ ਕੰਪਨੀ ਮਰ ਗਈ ਵਿਚਾਰੀ। ਇੱਕ ਆਰਟਿਸਟਾਂ ਦੀਆਂ ਰਾਇਲਟੀਆਂ ਮਰਨੀਆਂ ਸ਼ੁਰੂ ਹੋ ਗਈਆਂ। ਤਾਂ ਮਤਲਬ ਸੰਗੀਤ ਦੇ ਵਿੱਚ ਵੀ ਉਹ ਗੱਲ ਨਹੀਂ ਰਹੀ। ਜਦੋਂ ਅਸੀਂ ਲਾਈਵ ਰਿਕਾਰਡਿੰਗ ਕਰਾਉਂਦੇ ਸੀ ਉਦੋਂ ਸਾਡੀ ਪੋਜੀਸ਼ਨ ਇਹ ਹੁੰਦੀ ਸੀ, ਇੱਕ ਸੱਜਣ ਗਾ ਰਿਹਾ, ਮਿਊਜ਼ੀਸ਼ੀਅਨ ਨਾਲ ਬੈਠੇ ਨੇ, ਹਾਂਜੀ, ਉਹ ਜਿਹੋ ਜਿਹਾ ਗਾ ਰਿਹਾ ਉਹ ਜਿਹੀ ਵਜਾ ਰਹੇ ਨੇ। ਹੁਣ ਹਾਲਤ ਇਹ ਹੋਈ ਹੈ, ਉਹ ਮਿਊਜ਼ੀਸ਼ੀਅਨ ਨੂੰ ਕਹਿੰਦੇ ਨੇ ਤੂੰ ਆ ਕੇ ਵੀ ਕਰਾ ਜਾ ਜਿਹੜਾ ਕੁਛ ਕਰਨਾ ਤੈਂ, ਅਤੇ ਗਾਉਣ ਵਾਲੇ ਨੂੰ ਕਹਿੰਦੇ ਜੀ ਉਹ ਤਾਂ ਹੋ ਗਿਆ, ਤੁਸੀਂ ਆ ਕੇ ਗਾ ਦਿਓ ਜਿਹੜਾ ਗਾਉਣਾ। ਮਤਲਬ ਅਲੱਗ ਜਿਵੇਂ ਜਿਹੜੀ ਰਸੋਈ ਹੁੰਦੀ ਹੈ ਉਹ ਇੱਕ ਦੇ ਹੱਥ ਨਹੀਂ ਹੈ, 5-6 ਬੰਦਿਆਂ ਦੇ ਹੱਥ ਹੈ। ਉਹਦਾ ਸਵਾਦ ਤੁਹਾਨੂੰ ਪਤਾ ਹੀ ਹੈ ਵੀ ਕੀ ਹੁੰਦਾ। ਕੋਈ ਬੰਦਾ ਆਪਣੀ ਮਰਜ਼ੀ ਨਾਲ ਲੂਣ ਪਾ ਗਿਆ, ਆਪਣੀ ਮਰਜ਼ੀ ਨਾਲ ਕੋਈ ਹਲਦੀ ਪਾ ਗਿਆ, ਆਪਣੀ ਮਰਜ਼ੀ ਨਾਲ ਕੋਈ ਮਿਰਚਾਂ ਪਾ ਗਿਆ, ਕੋਈ ਉਹਨਾਂ ਸੇਕ ਦੇ ਗਿਆ, ਕੋਈ ਘੱਟ ਦੇ ਗਿਆ, ਕੋਈ ਵੱਧ ਦੇ ਗਿਆ, ਤਾਂ ਉਹਦਾ ਰਿਜ਼ਲਟ ਕੀ ਹੋਊਗਾ? ਇਹੀ ਹਾਲ ਅੱਜ ਇਹਨਾਂ ਗੀਤਾਂ ਦਾ ਹੈ। ਸਾਡੇ ਗੀਤ ਹੁਣ ਤੱਕ 40 ਸਾਲ ਦੇ ਹੋ ਗਏ, ਕਿਉਂ ਚੱਲੀ ਜਾਂਦੇ ਨੇ? 40 ਸਾਲ ਹੋ ਗਏ ਰਿਕਾਰਡਿੰਗ ਹੋਈ ਨੂੰ, ਬਲਕਿ 50 ਸਾਲ। 62 'ਚ ਮੈਂ ਪਹਿਲੀ ਵਾਰੀ ਰਿਕਾਰਡਿੰਗ ਕਰਾਈ ਹੈ ਹਾਂਜੀ। 50-60 ਸਾਲ ਹੋ ਗਏ, ਉਹ ਗੀਤ ਚੱਲੀ ਜਾ ਰਹੇ ਨੇ, ਲੋਕ ਸੁਣ ਰਹੇ ਨੇ। ਅਤੇ ਅੱਜ ਦੇ ਗੀਤ ਹਫ਼ਤੇ ਬਾਅਦ ਕਿਉਂ ਮਰ ਜਾਂਦੇ ਨੇ? ਉਹਦੀ ਵਜ੍ਹਾ ਕੀ ਹੈ? ਉਹਦੀ ਵਜ੍ਹਾ ਇਹ ਹੈ ਬਈ ਲਾਈਵ ਰਿਕਾਰਡਿੰਗ ਨਹੀਂ ਹੋ ਰਹੀ, ਇਕੱਠੇ ਹੋ ਕੇ ਕੰਮ ਨਹੀਂ ਕਰ ਰਹੇ ਹੈ ਜੀ। ਉਹ ਆਪਣਾ ਬਾਜਾ ਵਜਾਇਆ ਜਾਂਦਾ, ਉਹ ਆਪਣਾ ਬਾਜਾ ਵਜਾਇਆ ਜਾਂਦਾ, ਉਹ ਆਪਣਾ ਆ ਕੇ ਕਾ ਕਰ ਜਾਂਦਾ, ਫਿਰ ਗੀਤ ਪੜ੍ਹ ਕੇ ਰਿਕਾਰਡਿੰਗ ਕਰਾ ਦਿੰਦੇ ਨੇ। ਜਿੱਥੇ ਗਲਤ ਹੋ ਜਾਵੇ ਉੱਥੇ ਐਡਿਟ ਕਰਕੇ ਦੁਬਾਰਾ ਕਰਾ ਦਿੰਦੇ ਨੇ। ਮੇਰੇ ਕਹਿਣ ਦਾ ਮਤਲਬ ਹੈ ਉਹ ਜਿਹੜਾ ਸੁਰ ਸਵਾਦ ਹੁੰਦਾ ਨਾ ਉਹ ਗਾਇਬ ਹੋ ਗਿਆ। ਆਉਂਦੇ ਹੋਣੇ ਅੱਜ ਵੀ ਕਲਾਕਾਰੀ ਨੂੰ ਕਹਿੰਦੇ ਹੋਣੇ ਵੀ ਜਨਾਬ ਸਾਹਿਬ ਤੋਂ ਸਿੱਖ ਕੇ ਆਈਏ। ਕਿੰਨੇ ਕੁ ਦਿਨ ਲੱਗ ਜਾਂਦੇ ਨੇ ਫਿਰ ਜਿਹੜੇ ਚੇਲੇ ਆਉਂਦੇ ਨੇ ਤੁਹਾਡੇ ਕੋਲ? ਤੁਸੀਂ ਹੈਰਾਨ ਹੋਵੋਗੇ, ਮੈਂ ਕਦੇ ਕਿਸੇ ਨੂੰ ਚੇਲਾ ਬਣਾਇਆ ਹੀ ਨਹੀਂ। ਮੈਂ ਨਹੀਂ ਕਦੇ ਬਣਾਇਆ। ਦੀਦਾਰ ਮੇਰਾ ਚੇਲਾ ਸੀ, ਉਹ ਇਸ ਕਰਕੇ ਸੀ ਬਈ ਅਸੀਂ ਇਕੱਠੇ ਇੱਕ ਮਹਿਕਮੇ 'ਚ ਕੰਮ ਕਰਦੇ ਸੀਗੇ। 2-3 ਸਾਲ ਅਸੀਂ ਇਕੱਠੇ ਰਹੇ ਹਾਂ ਹਾਂਜੀ। ਉਹਨੇ ਮੇਰੇ ਤੋਂ ਤੂੰ ਵੀ ਸਿੱਖ ਲਈ। ਮੈਂ ਉਹਦੇ ਗੀਤ ਉਹ ਲਿਖਦਾ ਹੁੰਦਾ ਸੀ, ਮੈਂ ਗਾ ਦਿੰਦਾ ਸੀਗਾ ਹਾਂਜੀ। ਅਤੇ ਜਾਂ ਫਿਰ ਮੇਰਾ ਇੱਕ ਚੇਲਾ ਹੋਰ ਹੈ, ਉਹ ਫਰੀਦਕੋਟ ਰਹਿੰਦਾ ਮੁੰਡਾ, ਕੁਲਵਿੰਦਰ ਕਮਲ। ਮੈਂ ਕਦੇ ਕਿਸੇ ਨੂੰ ਚੇਲਾ ਬਣਾਇਆ ਹੀ ਨਹੀਂ ਹੈ। ਜੇ ਅਸੀਂ ਗੱਲ ਕਰਦੇ ਹਾਂ ਜਿਵੇਂ ਹੁਣ ਸਰਦੂਲ ਸਿਕੰਦਰ ਜੀ ਸੀਗੇ ਜਾਂ ਮਤਲਬ ਕੁਲਦੀਪ ਮਾਣਕ ਜੀ ਸੀਗੇ, ਉਹ ਇਸ ਦੁਨੀਆ ਨੂੰ ਫਤਿਹ ਬੁਲਾ ਗਏ ਨੇ, ਉਹ ਚਲੇ ਗਏ ਨੇ। ਉਹਨਾਂ ਇਹ ਤਾਂ ਸਭ ਨੇ ਬੁਲਾ ਜਾਣੀ ਹੈ ਜੀ, ਫਤਿਹ ਤਾਂ ਸਭ ਨੇ ਬੁਲਾ ਜਾਣੀ। ਕੌਣ ਹੈ ਜਿਹੜਾ ਇਸ ਦੁਨੀਆ 'ਚ ਹਮੇਸ਼ਾ ਰਿਹਾ? ਇਹ ਤਾਂ ਇੱਕ ਦਿਨ ਸਭ 'ਤੇ ਆਉਂਦਾ। ਹਾਂ, ਕਿਸ ਦਾ ਅੱਗੋਂ, ਕਿਸ ਦਾ ਪਿੱਛੋਂ, ਇਹ ਤਾਂ ਆ ਜਾਂਦਾ। ਪੰਜਾਬੀ ਫਿਲਮਾਂ ਦੇ ਵਿੱਚ ਆਉਣ ਦਾ ਮਨ ਰਿਹਾ, ਪੰਜਾਬੀ ਫਿਲਮਾਂ ਦੇ ਵਿੱਚ ਆਏ ਵੀ ਹੋ। ਜੌਣਾ ਮੋੜ ਕਾਫੀ ਮਸ਼ਹੂਰ ਹੋਈ, ਕਾਫੀ ਫੇਮਸ ਹੋਈ ਜੌਣਾ ਮੋੜ ਫਿਲਮ। ਉਹ ਯਾਦਾਂ ਜਦੋਂ ਅੱਜ ਦੇਖਦੇ ਹੋ ਤਾਜ਼ੀਆਂ ਹੁੰਦੀਆਂ ਨੇ? ਦੇਖੋ ਗੱਲ ਹੈ, ਕਲਾਕਾਰ ਦੀ ਭੁੱਖ ਕਦੇ ਨਹੀਂ ਮਿਟ ਸਕਦੀ। ਉਹਦੇ ਮਨ 'ਚ ਇਹ ਹੁੰਦਾ ਵੀ ਮੈਂ ਇਸ ਤੋਂ ਅੱਛਾ ਕਰ ਸਕਦਾ ਜ਼ਿੰਦਗੀ ਭਰ। ਹੁਣ ਤੁਸੀਂ ਅਮਿਤਾਭ ਜੀ ਨੂੰ ਦੇਖ ਰਹੇ ਹੋ ਹੈ ਜੀ, ਅਤੇ ਹੁਣ ਵੀ ਉਹ ਕੰਮ ਕਰੀ ਜਾਂਦੇ ਨੇ। ਇਹ ਤਾਂ ਕੰਮ ਮਿਲਣ 'ਤੇ ਹੈ ਔਰ ਕਲਾਕਾਰ ਦੀ ਆਪਣੀ ਕਪੈਸਿਟੀ 'ਤੇ ਹੈ। ਅਤੇ ਕੰਮ ਮਿਲੀ ਜਾਵੇ ਤਾਂ ਬੰਦਾ ਕਰੀ ਜਾਂਦਾ ਹੁੰਦਾ। ਦਿਲ ਦੀ ਤੁਹਾਡੀ ਚਾਹਨਾ ਚਾਹੀਦੀ ਹੈ ਹਾਂ ਵੀ ਮੈਂ ਕੰਮ ਕਰਨਾ ਹੋਏਗਾ। ਇਸ ਤੋਂ ਇਲਾਵਾ ਇਹ ਵੀ ਗੱਲ ਹੈ ਬਈ ਕੰਮ ਸਿਰਫ ਤੁਸੀਂ ਉਦੋਂ ਕਰ ਸਕਦੇ ਹੋ ਜਦੋਂ ਤੁਹਾਡੇ ਦਿਮਾਗ 'ਚ ਇਕੱਲਾ ਕੰਮ ਹੋਵੇ। ਇਹ ਨਾ ਹੋਵੇ ਵੀ ਮੈਂ ਤਾਂ ਇਹੋ ਜਿਹਾ ਰੋਲ ਹੀ ਕਰਨਾ ਨਾ। ਜਿਸ ਕਿਸਮ ਦਾ ਰੋਲ ਮਿਲ ਜਾਵੇ। ਮੈਨੂੰ ਥਾਣੇਦਾਰ ਦਾ ਰੋਲ ਮਿਲਿਆ ਹੈ ਜੀ ਤਬਾਹੀ ਫਿਲਮ 'ਚ, ਮੈਂ ਉਹ ਵੀ ਕੀਤਾ। ਮੈਨੂੰ ਕਈ ਪੱਤਰਕਾਰਾਂ ਨੇ ਕਿਹਾ ਆ ਵਰਦੀ ਪੜ੍ਹ ਕੇ ਬਾਹਰ ਨਾ ਚਲੇ ਜੀ, ਲੋਕ ਕੁੱਟਣਗੇ ਹੈ ਜੀ। ਇਸ ਤੋਂ ਇਲਾਵਾ ਮੈਂ ਡਾਕੂਆਂ ਦਾ ਕੰਮ ਕੀਤਾ ਹੈ ਜੀ, ਅਤੇ ਮੈਂ ਉਹ ਵੀ ਸ਼ਕਲ ਸੂਰਤ ਉਹੀ ਜਿਹੀ ਕਿਸਮ ਦੀ ਬਣਾ ਕੇ। ਮਤਲਬ ਮੇਰੇ ਕਹਿਣ ਦਾ ਭਾਵ ਇਹ ਹੈ ਤੁਹਾਡੇ ਮਨ 'ਚ ਹੋਣਾ ਚਾਹੀਦਾ ਵੀ ਮੈਂ ਚੰਗਾ ਕੀ ਕਰ ਸਕਦਾ। ਫਿਰ ਇੱਕ ਡਾਇਰੈਕਟਰ ਦੀ ਅੱਖ ਹੁੰਦੀ ਆ, ਉਹ ਪਛਾਣਦਾ ਵੀ ਆਹ ਚਿਹਰਾ ਕਿਸ ਕੰਮ ਆਊਗਾ। ਕਿਹੜਾ ਵਧੀਆ ਲੱਗਿਆ ਜਦੋਂ ਥਾਣੇਦਾਰ ਦਾ ਰੋਲ ਕਰਿਆ ਜਾਂ ਜਦੋਂ ਡਾਕੂਆਂ ਦਾ? ਤੁਹਾਡੇ ਮਨ ਨੂੰ ਕਿਹੜਾ ਚੰਗਾ ਲੱਗਿਆ? ਦੋਨੋਂ ਆਪਣਾ ਜੋ ਮੈਨੂੰ ਆਉਂਦਾ ਸੀ ਉਹ ਮੈਂ ਪ੍ਰਗਟ ਕਰ ਦਿੱਤਾ। ਚੰਗਾ ਲੱਗਣਾ ਮਾੜਾ ਲੱਗਣਾ ਇਹ ਦੇਖਣ ਵਾਲਿਆਂ ਦੇ ਹੱਥ 'ਚ ਹੁੰਦਾ। ਮੈਂ ਕੁਛ ਨਹੀਂ ਕਹਿ ਸਕਦਾ। ਉਹ ਕਹਿ ਸਕਦੇ ਨੇ ਯਾਰ ਆਹ ਠੀਕ ਨਹੀਂ ਹੈ, ਉਹ ਕਹਿੰਦੇ ਨੇ ਯਾਰ ਇਹਨੂੰ ਕਰਨਾ ਚਾਹੀਦਾ ਸੀਗਾ, ਇਹ ਉਹ ਕਹਿ ਸਕਦੇ ਨੇ, ਮੈਂ ਨਹੀਂ ਕਹਿ ਸਕਦਾ। ਨਹੀਂ ਫਿਰ ਵੀ ਐਂ ਹੁੰਦਾ ਵੀ ਆਹ ਆਪਾਂ ਨੂੰ ਘੈਂਟ ਲੱਗਦੇ ਆਪਾਂ ਇਹਦੇ ਵਿੱਚ। ਇਹ ਗੱਲ ਨਹੀਂ ਹੈ, ਆਪਾਂ ਘੈਂਟ ਲੱਗਣ ਦੀ ਕੋਈ ਜ਼ਰੂਰੀ ਨਹੀਂ ਹੈ, ਲੋਕਾਂ ਨੂੰ ਘੈਂਟ ਲੱਗਣਾ ਚਾਹੀਦਾ। ਅਸੀਂ ਜਿਹੜਾ ਕੰਮ ਕਰਦੇ ਹਾਂ ਨਾ ਇਹ ਲੋਕਾਂ ਵਾਸਤੇ ਆ, ਨਾ ਕਿ ਆਪਣੇ ਵਾਸਤੇ। ਜਨਾਬ ਸਾਹਿਬ ਜਿਹੜਾ ਹੁਣ ਕਾਫੀ ਲੰਬੇ ਸਮੇਂ ਬਾਅਦ ਤੁਹਾਡੇ ਨਾਲ ਅਸੀਂ ਬੈਠੇ ਹਾਂ, ਤਾਂ ਜਿਹੜਾ ਕੈਸਟ ਆਖਰੀ ਕੈਸਟ ਬੀਬਾ ਸੁਖਜੀਤ ਕੌਰ ਜੀ ਨਾਲ ਆਉਂਦੀ ਆ, ਉਸ ਤੋਂ ਬਾਅਦ ਗੈਪ ਕਿਉਂ ਰਹਿ ਰਿਹਾ ਕਿ ਦਿਲ ਨਹੀਂ ਕਰ ਰਿਹਾ? ਨਹੀਂ, ਇਹ ਗੱਲ ਨਹੀਂ ਹੈਗੀ ਹੈ। ਦਰਅਸਲ ਗੱਲ ਇਹ ਹੈ
ਅੱਜ ਉਹ ਉਸ ਕਿਸਮ ਦੇ ਗੀਤ ਨਹੀਂ ਕੋਈ ਲਿਖ ਰਿਹਾ ਜਿਸ ਕਿਸਮ ਦੇ ਸਾਨੂੰ ਗਾਉਣ ਦੀ ਆਦਤ ਪਈ ਹੋਈ ਹੈ, ਜਾਂ ਜਿਸ ਕਿਸਮ ਦੇ ਸਾਡੇ ਸਰੋਤੇ ਹੈਗੇ ਨੇ ਔਰ ਉਹ ਸੁਣਨਾ ਚਾਹੁੰਦੇ ਨੇ ਵੇਲੇ ਵੀ ਉਹ ਇਸ ਤਰ੍ਹਾਂ ਹੀ ਗਾਉਣਗੇ, ਇਹੋ ਜਿਹਾ ਹੀ ਗਾਉਣਗੇ। ਉਸ ਕਿਸਮ ਦੇ ਗੀਤ ਨਹੀਂ ਰਹੇ। ਹੁਣ ਤਾਂ ਗੀਤ ਮਰਨ ਦੇ, ਮਰਾਉਣ ਦੇ, ਤਲਵਾਰਾਂ ਦੇ, ਬੰਦੂਕਾਂ ਦੇ ਤੇ ਪਿਸਤੌਲਾਂ ਦੇ, ਹਾਂਜੀ, ਅਤੇ ਇੱਕ ਦੂਜੇ ਦੀ ਆਪਣੀ ਪ੍ਰੇਜ਼ ਦੇ, ਹਾਂਜੀ, ਬਈ ਮੈਂ ਐਂ ਕਰ ਦੂੰਗਾ, ਮੇਰੀ ਗਰਦਨ ਇੰਨੀ ਉੱਚੀ ਆ, ਮੇਰਾ ਸਿਰ ਨੀਵਾਂ ਕਦੇ ਨਹੀਂ ਹੋਇਆ, ਮੇਰੀ 56 ਇੰਚ ਛਾਤੀ ਹੈ। ਪਹਿਲਾਂ ਇਹੋ ਜਿਹੇ ਗੀਤ ਆਉਂਦੇ ਨੇ, ਉਹ ਮੇਰਾ ਇਹਨਾਂ ਗੀਤਾਂ ਨੂੰ ਗਾਉਣ ਨੂੰ ਜੀਅ ਨਹੀਂ ਕਰਦਾ। ਜਿਹੜੀ ਕਲਾਕਾਰਾਂ ਦੀ ਆਪਸ ਦੇ ਵਿੱਚ ਅੱਜ ਸੋਸ਼ਲ ਮੀਡੀਆ ਚੱਲਿਆ, ਸੋਸ਼ਲ ਮੀਡੀਆ ਦੇ ਉੱਪਰ ਆਪਸ ਵਿੱਚ ਕੁਝ ਕੁ ਲੋਕ ਕਹਿੰਦੇ ਨੇ ਅਸੀਂ ਫਲਾਨੇ ਕਲਾਕਾਰ ਦੇ ਸਪੋਰਟਰਾਂ, ਕੁਝ ਕੁ ਕਹਿੰਦੇ ਨੇ ਫਲਾਨੇ ਕਲਾਕਾਰ ਦੇ ਸਪੋਰਟਰਾਂ। ਤੁਹਾਡੇ ਵੇਲੇ ਕੁਛ ਇੱਦਾਂ ਦਾ ਹੁੰਦਾ ਸੀ? ਮੈਂ ਆਪ ਜੀ ਨੂੰ ਬੇਨਤੀ ਕਰਦਾ, ਜੋ ਅੱਛਾ ਹੈ ਉਹ ਅੱਛਾ ਹੀ ਹੈ। ਲੋਕ ਕਹਿੰਦੇ ਨੇ ਵੀ ਕੌਣ ਅੱਛਾ ਕੌਣ ਮਾੜਾ ਹੈ। ਮੈਂ ਕਿਸੇ ਨੂੰ ਕਹਾਂ ਵੀ ਇਹ ਠੀਕ ਨਹੀਂ ਹੈ, ਮੇਰਾ ਕੀ ਹੈ, ਮੈਂ ਬੋਲੀ ਜਾਵਾਂ, ਭੌਂਕੀ ਜਾਵਾਂ, ਮੇਰੇ ਕਹਿਣ ਦੀ ਕੀ ਗੱਲ ਹੈ? ਗੱਲ ਹੈ ਲੋਕਾਂ ਦੀ। ਲੋਕ ਕਿਹਨੂੰ ਐਕਸੈਪਟ ਕਰਦੇ ਨੇ, ਲੋਕ ਮਾਨਤਾ ਕਿਹਨੂੰ ਦਿੰਦੇ ਨੇ। ਇਹਦੇ ਵਿੱਚ ਕਲਾਕਾਰੀ ਕੀ ਹੈ? ਕਲਾ ਲੋਕਾਂ ਵਾਸਤੇ ਹੈ ਨਾ, ਕਿ ਤੁਹਾਡੇ ਆਪਣੇ ਵਾਸਤੇ ਹੈ? ਜੇ ਤੁਹਾਡੇ ਆਪਣੇ ਵਾਸਤੇ ਫਿਰ ਤੁਸੀਂ ਬਾਹਰ ਕਿਉਂ ਜਾਂਦੇ ਹੋ? ਘਰ 'ਚ ਤਾਂ ਕਲਾ ਕਰੀ ਜਾਓ। ਕਲਾ ਲੋਕਾਂ ਵਾਸਤੇ ਹੁੰਦੀ ਹੈ। ਤੁਸੀਂ ਜੋ ਕਰਨਾ ਸਟੇਜ 'ਤੇ, ਜੋ ਗਾਉਣਾ ਹੈ, ਜੋ ਬੋਲਣਾ ਹੈ, ਹੈ ਜੀ, ਜੋ ਐਕਟ ਕਰਨਾ ਹੈ, ਇਹ ਤੁਸੀਂ ਲੋਕਾਂ ਵਾਸਤੇ ਕਰਨਾ, ਨਾ ਕਿ ਆਪਣੇ ਵਾਸਤੇ ਕਰਨਾ। ਆਪਣੇ ਵਾਸਤੇ ਤਾਂ ਇਹ ਹੈ ਵੀ ਤੁਸੀਂ ਜ਼ੋਰ ਲਾ ਕੇ ਆਪਣੇ ਦਿਮਾਗ ਨਾਲ ਜੋ ਕੁਛ ਤੁਹਾਨੂੰ ਜਿੰਨਾ ਕੁ ਹੁਨਰ ਆਉਂਦਾ ਉਹਨੂੰ ਤੁਸੀਂ ਪੇਸ਼ ਕਰ ਦਿਓ। ਅੱਛਾ ਮਾੜਾ ਕਹਿਣਾ ਜਾਂ ਮਤਲਬ ਉਹਦੇ ਨੰਬਰ ਦੇਣੇ, ਇਹ ਇਕੱਲੇ ਲੋਕਾਂ ਦੇ ਹੱਥ 'ਚ ਹੈ। ਤੁਸੀਂ ਇਹ ਨਹੀਂ ਕਹਿੰਦੇ ਮੈਂ ਤਾਂ ਬਹੁਤ ਵਧੀਆ ਕੀਤਾ ਜੀ, ਲੋਕਾਂ ਨੇ ਪਸੰਦ ਨਹੀਂ ਕੀਤਾ। ਵੀ ਜੇ ਵਧੀਆ ਕੀਤਾ ਫਿਰ ਲੋਕਾਂ ਨੇ ਕਿਉਂ ਨਹੀਂ ਪਸੰਦ ਕੀਤਾ? ਇਹ ਤਾਂ ਆਪਣੇ ਆਪ 'ਚ ਨਾ ਮੀਆਂ ਮਿੱਠੂ ਬਣਨ ਵਾਲੀ ਗੱਲ ਨਾ। ਲੋਕ ਕੀ ਕਰਨ ਚਾਹੁੰਦੇ ਨੇ ਜਾਂ ਲੋਕ ਕੀ ਪਸੰਦ ਕਰਦੇ ਨੇ, ਇਹ ਲੋਕਾਂ 'ਤੇ ਛੱਡੋ, ਨਾ ਕਿ ਤੁਸੀਂ ਆਪਣੇ ਆਪ ਕਹੋਗੇ। ਹੁਣ ਇੱਕ ਨੇਤਾ ਜੀ ਨੇ, ਮੈਂ ਮੈਂਬਰ ਪਾਰਲੀਮੈਂਟ ਬਣਿਆ ਹੋਇਆ, ਮੈਂ ਕਹਾਂ ਮੈਂ ਤਾਂ ਯਾਰ ਐਡੀ ਵੱਡੀ ਅਹੁਦੇ 'ਤੇ ਆ, ਆਪਣੇ ਵਰਗਾ ਕਿਹੜਾ ਹੈ? ਲੋਕ ਦੱਸਣਗੇ ਵੀ ਇਹ ਠੀਕ ਹੈ ਕਿ ਗਲਤ ਹੈ। ਅਸੀਂ ਜਾਂਦੇ ਜਾਂਦੇ ਜਨਾਬ ਸਾਹਿਬ ਤੋਂ ਇੱਕ ਦੋ ਬੋਲ ਵੀ ਸੁਣਾਂਗੇ, ਜਿਹੜਾ ਇਹਨਾਂ ਦੇ ਮਨਪਸੰਦ ਦਾ ਗੀਤ ਆ। ਜਨਾਬ ਸਾਹਿਬ ਮੇਰੀ ਗੱਲ ਸੁਣੋ। ਲੈਕਚਰ ਕਰਕੇ ਨਾ ਬੋਲ ਵਿਗੜੇ ਹੋਏ ਨੇ, ਤੁਸੀਂ ਬੋਲਾਂ ਨੂੰ ਰਹਿਣ ਦਿਓ, ਕੋਈ ਗੱਲ ਨਹੀਂ, ਹੋਰ ਪੁੱਛ ਲਓ। ਥੋੜੇ ਬਹੁਤੇ ਬੋਲ ਤਾਂ ਹੋ ਹੀ ਜਾਣ, ਕਿਉਂਕਿ ਦਰਸ਼ਕ ਜਿਹੜੇ ਚਾਹਣ ਵਾਲੇ ਨੇ ਉਹ ਤੁਹਾਨੂੰ ਸੁਣਨਾ ਪਸੰਦ ਕਰਦੇ ਨੇ। ਮੈਂ ਸਮਝਦਾ ਮੈਂ ਉਹਨਾਂ ਵਾਸਤੇ ਸਟੇਜ ਲਵਾ ਲੂੰਗਾ ਲਹਿਦਾ, ਤੁਸੀਂ ਜਿਹੜਾ ਕੁਛ ਪੁੱਛਣਾ ਉਹੀ ਗੱਲ ਪੁੱਛ ਲਵੋ। ਅੱਛਾ ਢਿੱਲੋਂ ਸਾਹਿਬ, ਗੱਲ ਇਹ ਹੈ, ਇੱਕ ਤਾਂ ਪਹਿਲੀ ਗੱਲ ਇਹ ਹੈ ਵੀ ਬਗੈਰ ਸਾਜ਼ਾਂ ਤੋਂ ਕੋਈ ਗੀਤ ਅੱਛਾ ਨਹੀਂ ਹੁੰਦਾ, ਕਿਉਂਕਿ ਨਿਮਕ ਕਿਰਤ ਬਿਨ ਭੋਜਨ ਰਾਜਾ, ਦਲ ਬਿਨ ਫੀਲ ਵਿਆਹ ਬਿਨ ਬਾਜਾ। ਜਿਸ ਤਰ੍ਹਾਂ ਲੂਣ ਅਤੇ ਘਿਓ ਤੋਂ ਬਗੈਰ ਰਸੋਈ ਭੂਤ ਰਸੋਈ ਹੁੰਦੀ ਹੈ, ਕੋਈ ਸਵਾਦ ਨਹੀਂ ਹੁੰਦਾ। ਇਵੇਂ ਜਿਵੇਂ ਜਿਹੜੀ ਸੈਨਾ ਹੁੰਦੀ ਆ, ਦਲ ਹੁੰਦਾ ਜਿਹੜਾ, ਉਹ ਅੱਜ ਦੇ ਜ਼ਮਾਨੇ 'ਚ ਮੈਂ ਪੁਰਾਣੀ ਗੱਲ ਕਰਦਾ ਵੀ ਉਹ ਬਗੈਰ ਹਾਥੀ ਤੋਂ ਚੰਗਾ ਨਹੀਂ ਸੀ ਲੱਗਦਾ। ਦਲ ਵਿੱਚ ਹਾਥੀ ਹੋਵੇ ਨਾ, ਸੈਨਾ ਚੰਗੀ ਲੱਗਦੀ ਹੁੰਦੀ ਸੀ। ਇਵੇਂ ਜਿਵੇਂ ਕੋਈ ਵਿਆਹ ਹੈ, ਕੋਈ ਸ਼ਗਨ ਦੀ ਗੱਲ ਹੈ, ਬਗੈਰ ਬਾਜੇ ਤੋਂ ਚੰਗਾ ਨਹੀਂ ਲੱਗਦਾ। ਇਸ ਕਰਕੇ ਜਿਹੜਾ ਗੀਤ ਸੰਗੀਤ ਹੈ ਇਹ ਵੀ ਬਗੈਰ ਸਾਜ਼ਾਂ ਤੋਂ ਚੰਗਾ ਨਹੀਂ ਲੱਗਦਾ ਹੁੰਦਾ, ਸੁਣਨਾ ਜਿਹਾ ਲੱਗਦਾ ਹੁੰਦਾ। ਇਸ ਕਰਕੇ ਮੈਂ ਬੇਨਤੀ ਕਰਦਾ, ਜਾਣ ਦਿਓ। ਹੋਰ ਕੁਛ ਕਹਿਣਾ ਚਾਹੁੰਦੇ ਹੋ ਦਰਸ਼ਕਾਂ ਨੂੰ? ਨਹੀਂ, ਕੁਛ ਪੁੱਛਣਾ ਚਾਹੁੰਦੇ ਹੋ ਤੁਸੀਂ? ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਲਈ, ਕਿੰਨਾ ਕੁ ਜਿਹੜੇ ਨੌਜਵਾਨੀ ਆ ਅੱਗੇ ਵੱਧ ਰਹੀ ਆ, ਪੰਜਾਬ ਦੀ ਨੌਜਵਾਨੀ ਜ਼ਿਆਦਾਤਰ ਪੰਜਾਬ ਨੂੰ ਛੱਡ ਕੇ ਭੱਜਣ ਨੂੰ ਤਿਆਰ ਹੋ ਰਹੀ ਆ, ਉਹਨਾਂ ਲਈ ਕੁਛ? ਉਹਦੇ ਵਾਸਤੇ ਮੈਂ ਕਹਾਂਗਾ ਬਈ ਇੱਕ ਤਾਂ ਨੌਕਰੀਆਂ ਦੀ ਬਹੁਤ ਘਾਟ ਹੈ। ਅੱਜ ਮਾਂ ਪਿਓ ਆਪਣੇ ਬੱਚਿਆਂ ਨੂੰ ਪੂਰਾ ਢਿੱਲ ਲਾ ਕੇ, ਜਿਹੜਾ ਕੋਈ ਨੌਕਰੀ ਕਰਦਾ ਨੌਕਰੀ 'ਚ, ਜਿਹੜਾ ਕੋਈ ਖੇਤੀ ਕਰਦਾ ਖੇਤੀ 'ਚ ਜ਼ੋਰ ਲਾ ਕੇ, ਜਿਹੜਾ ਕੋਈ ਬੰਦਾ ਮਜ਼ਦੂਰੀ ਕਰਦਾ ਮਜ਼ਦੂਰੀ 'ਚ ਜ਼ੋਰ ਲਾ ਕੇ ਵੀ ਆਪਣੇ ਬੱਚਿਆਂ ਨੂੰ ਪੜ੍ਹਾ ਰਹੇ ਨੇ। ਪੜ੍ਹਾ ਇਸ ਕਰਕੇ ਰਹੇ ਨੇ ਵੀ ਉਹ ਸਿਆਣੇ ਹੋ ਕੇ ਆਪਣੇ ਪੈਰਾਂ 'ਤੇ ਖੜ੍ਹ ਜਾਣ, ਕੋਈ ਨੌਕਰੀ 'ਤੇ ਲੱਗ ਜਾਣ। ਨੌਕਰੀ ਇੱਥੇ ਹੈ ਨਹੀਂ, ਇਸ ਕਰਕੇ ਲੋਕ ਬਾਹਰ ਨੂੰ ਤੁਰੇ ਜਾਂਦੇ ਨੇ। ਸਾਡੀ ਜਵਾਨੀ ਬਾਹਰ ਨੂੰ ਜਾ ਰਹੀ ਹੈ। ਮਾਂ ਬਾਪ ਤੋਂ ਪਰੇ ਰਹਿਣਾ, ਇੱਕ ਤਾਂ ਮਾਂ ਬਾਪ ਨੂੰ ਚਿੰਤਾ ਹੁੰਦੀ ਹੈ ਵੀ ਬੱਚੇ ਪਰੇ ਚਲੇ ਗਏ ਨੇ। ਇੱਕ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਬਈ ਉਹ ਇਹ ਸੋਚ ਕੇ ਉੱਥੇ ਨਾ ਰਹਿਣ ਵੀ ਸਾਡੇ ਹੁਣ ਕਿਹੜਾ ਸਿਰ 'ਤੇ ਕੋਈ ਹੈਗਾ, ਉਹ ਤਾਂ ਘਰੇ ਬੈਠੇ ਜੋ ਮਰਜ਼ੀ ਕਰ ਲਓ। ਕਿਉਂਕਿ ਇਕੱਲੇ ਬੱਚੇ ਨੂੰ ਛੱਡਣਾ ਵੀ ਬਹੁਤ ਮਾੜੀ ਗੱਲ ਹੈ। ਜਦੋਂ ਬੱਚਾ ਘਰੇ ਆਉਂਦਾ ਤਾਂ ਮਾਂ ਬਾਪ ਕਈ ਵਾਰੀ ਪੁੱਛ ਤਾਂ ਲੈਂਦੇ ਨੇ, ਕਾਕਾ ਇੰਨਾ ਲੇਟ ਕਿਉਂ ਆਇਆ, ਬੇਟੀ ਇੰਨੀ ਲੇਟ ਕਿਉਂ ਆਈ ਹੈ। ਅਤੇ ਬੱਚੇ ਦੇ ਦਿਲ ਦਿਮਾਗ 'ਚ ਇਹ ਹੁੰਦਾ ਮੈਨੂੰ ਕੋਈ ਪੁੱਛਣ ਵਾਲਾ ਬੈਠਾ, ਮੈਂ ਦੂਜੇ ਦਿਨ ਲੇਟ ਨਾ ਹੋਵਾਂ। ਹੁੰਦਾ ਕਿ ਨਹੀਂ? ਸਿਰ 'ਤੇ ਕੋਈ ਹੁੰਦਾ। ਜਦੋਂ ਬੱਚਾ ਇਕੱਲਾ ਕਹਿ ਰਿਹਾ ਹੁੰਦਾ, ਉਹਦੇ ਵਿੱਚੋਂ ਬਹੁਤ ਸਾਰੇ ਬੱਚੇ ਐਸੇ ਹੁੰਦੇ ਨੇ ਜਿਹੜੇ ਸੋਚ ਲੈਂਦੇ ਨੇ ਵੀ ਚਲੋ ਹੁਣ ਤਾਂ ਖੁੱਲ੍ਹ ਖੇਡ ਮਿਲੀ ਹੋਈ ਹੈ, ਅਤੇ ਉੱਥੇ ਫਿਰ ਕਈ ਵਾਰੀ
ਦਿਮਾਗ ਸੋਚਾਂ 'ਚ ਪੈ ਜਾਂਦਾ ਵੀ ਯਾਰ ਠੀਕ ਰਹਿਣ ਤਾਂ ਬਹੁਤ ਅੱਛੀ ਗੱਲ ਹੈ, ਲਾਈਫ ਬਣਾਉਣ ਗਏ ਨੇ ਹੈ ਜੀ, ਜੇ ਚੰਗੇ ਰਹਿਣ ਤਾਂ ਚੰਗੀ ਗੱਲ ਹੈ। ਇਹ ਹੁਣ ਗਾਂ ਸੁਸਾਇਟੀ ਦੀ ਗੱਲ ਹੈ ਵੀ ਸੁਸਾਇਟੀ ਕਿਹੋ ਜਿਹੀ ਮਿਲਦੀ ਹੈ, ਕਿਹੋ ਜਿਹੀ ਸੁਸਾਇਟੀ 'ਚ ਮੂਵ ਕਰਦੇ ਨੇ ਹੈ, ਉਹਦੀ ਤਾਂ ਚਿੰਤਾ ਵਾਲੀ ਗੱਲ ਹੈ। ਔਰ ਮੈਂ ਸਮਝਦਾ ਪੰਜਾਬ ਦੀ ਜਵਾਨੀ ਜਿਹੜੀ ਬਾਹਰ ਜਾ ਰਹੀ ਹੈ, ਇਹ ਪੰਜਾਬ ਨੂੰ ਬਹੁਤ ਬੜਾ ਧੱਕਾ ਲੱਗ ਰਿਹਾ। ਜਾ ਇਸ ਕਰਕੇ ਰਹੇ ਨੇ ਉਹ ਵੀ ਇੱਥੇ ਕੰਮ ਨਹੀਂ ਮਿਲ ਰਿਹਾ, ਕੰਮ ਨਾ ਮਿਲਣ ਦੀ ਵਜ੍ਹਾ ਜ਼ਮੀਨਾਂ ਛੋਟੀਆਂ ਹੋ ਰਹੀਆਂ ਨੇ। ਵੈਸੇ ਤਾਂ ਜਦ ਤੋਂ ਫੈਮਿਲੀ ਪਲੈਨਿੰਗ ਚੱਲੀ ਹੈ ਹੈ ਜੀ, ਹਰ ਕਾਰੋਬਾਰ ਛੋਟਾ ਹੋ ਰਿਹਾ, ਵਪਾਰ ਹੀ ਬੜਾ ਹੋ ਰਿਹਾ। ਬਾਕੀ ਦੀ ਜ਼ਮੀਨ ਜਿੱਥੇ ਤੱਕ ਖੇਤੀ ਦਾ ਤਾਲੁਕ ਹੈ ਘੱਟ ਰਹੇ ਨੇ। ਅੱਗੇ ਜਿਹੜੇ ਕਿਸਾਨ ਦੇ 4 ਬੱਚੇ ਹੁੰਦੇ ਸੀਗੇ ਅਤੇ ਜ਼ਮੀਨ ਉਹਦੇ ਕੋਲ 10 ਕਿੱਲੋ ਹੁੰਦੀ ਸੀ, 10 ਕਿੱਲੇ ਹੁੰਦੀ ਸੀ ਹੈ ਜੀ, ਅਤੇ 2.5 ਕਿੱਲੋ ਰਹਿ ਗਈ ਨਾ। ਉਹ 2.5 ਕਿੱਲੇ ਦੇ ਨਾਲ ਕਿਵੇਂ ਗੁਜ਼ਾਰਾ ਹੋਊਗਾ? ਇਸ ਕਰਕੇ ਉਹ ਚਾਹੁੰਦਾ ਮੇਰੇ 1-2 ਬੱਚੇ ਬਾਹਰ ਨਿਕਲ ਜਾਣ ਹੈ ਜੀ, ਚਲੋ ਉਹ ਆਪਣੇ ਪੈਰਾਂ 'ਤੇ ਖੜ੍ਹ ਜਾਣਗੇ, ਇਹ ਘਰੇ ਖੇਤੀ ਕਰੀ ਜਾਣਗੇ। ਪਰ ਹਾਲਾਤ ਇਹ ਹੋ ਗਏ ਨੇ ਹੈ ਜੀ ਬਈ ਫੈਮਿਲੀ ਪਲੈਨਿੰਗ ਨੂੰ ਸਭ ਤੋਂ ਪਹਿਲਾਂ ਹਿੰਦੁਸਤਾਨ ਦੇ ਵਿੱਚ ਜੇ ਅਪਣਾਇਆ ਤਾਂ ਪੰਜਾਬ ਨੇ ਅਪਣਾਇਆ ਵੀ ਕਿਤੇ ਸਾਡੇ ਬੱਚੇ ਬੜੇ ਹੋ ਕੇ ਜ਼ਮੀਨ ਪਿੱਛੇ ਨਾ ਝਗੜਨ, ਘਰ ਪਿੱਛੇ ਨਾ ਰੌਲਾ ਪਾਉਣ। ਇਸ ਕਰਕੇ ਇੱਕ ਬੱਚਾ ਇੱਕ ਬੱਚੀ ਐਸਾ ਸੋਚ ਕੇ ਸਭ ਤੋਂ ਹਿੰਦੁਸਤਾਨ 'ਚ ਸਭ ਤੋਂ ਮੋਹਰੀ ਪੰਜਾਬ ਹੈ। ਹੁਣ ਪੋਜੀਸ਼ਨ ਇਹ ਬਣੀ ਹੋਈ ਹੈ ਵੀ ਉਹਨਾਂ ਨੂੰ ਵੀ ਨੌਕਰੀ ਨਹੀਂ ਮਿਲ ਰਹੀ, ਇਸ ਕਰਕੇ ਤੰਗ ਹੋ ਕੇ ਬਾਹਰ ਜਾ ਰਹੇ ਨੇ। ਨਸ਼ਾ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਕਿ ਇੱਕ ਵਾਇਰਸ ਦੀ ਤਰ੍ਹਾਂ ਫੈਲ ਰਿਹਾ। ਇਹਦੇ ਵਿੱਚ ਮੈਂ ਉਹਨਾਂ ਲੋਕਾਂ ਨੂੰ ਦੋਸ਼ ਦੇਵਾਂਗਾ ਜਿਹੜੇ ਕਿਸੇ ਦੇ ਬੱਚੇ ਨੂੰ ਬੱਚਾ ਨਹੀਂ ਸਮਝਦੇ, ਜਿਹੜੇ ਕਿਸੇ ਦੇ ਪਰਿਵਾਰ ਨੂੰ ਪਰਿਵਾਰ ਨਹੀਂ ਸਮਝਦੇ। ਉਹਨਾਂ ਨੂੰ ਇਕੱਲਾ ਇੱਕ ਲਾਲਚ ਹੈ ਆਪਣਾ ਪੈਸਾ ਇਕੱਠਾ ਕਰਨ ਦਾ। ਔਰ ਮੈਂ ਸਮਝਦਾ ਅਖੀਰ ਉਹਨਾਂ ਦਾ ਵੀ ਚੰਗਾ ਨਹੀਂ ਹੋਊਗਾ। ਪੈਸਾ ਨਾਲ ਤਾਂ ਜਾਂਦਾ ਨਹੀਂ, ਨਾ ਕਿਸੇ ਦੇ ਨਾਲ ਆਇਆ ਨਾ ਕਿਸੇ ਦੇ ਨਾਲ ਜਾਣਾ। ਇਹ ਜਿਹੜਾ ਤੁਸੀਂ ਇਕੱਠਾ ਕਰਕੇ ਰੱਖ ਜਾਂਦੇ ਹੋ ਔਰ ਦੂਜੇ ਦੇ ਬੱਚਿਆਂ ਨੂੰ ਨਸ਼ਾ ਲਾ ਕੇ ਮਾਰ ਜਾਂਦੇ ਹੋ ਜਾਂ ਘਰ ਬਰਬਾਦ ਕਰ ਦਿੰਦੇ ਹੋ ਹੈ ਜੀ, ਪਰਿਵਾਰ ਬਰਬਾਦ ਹੋ ਜਾਂਦਾ। ਇਹ ਪੈਸਾ ਤੁਹਾਡੇ ਨਾਲ ਤਾਂ ਜਾਣਾ ਨਹੀਂ ਹੈ, ਮਰ ਕੇ ਸੱਪ ਬਣੋਗੇ, ਕੁੰਡਲੀ ਮਾਰ ਕੇ ਬੈਠ ਜਾਓਗੇ। ਫਾਇਦਾ ਇਸ ਗੱਲ ਦਾ? ਪੈਸਾ ਇੱਕ ਐਸੀ ਚੀਜ਼ ਹੈ, ਇਹਦੀ ਸਰਕੂਲੇਸ਼ਨ ਹੁੰਦੀ ਰਹੇ ਨਾ, ਇਹ ਗਰੀਬਾਂ ਤੱਕ ਵੀ ਪਹੁੰਚਦਾ ਰਹੇ, ਦੁਕਾਨਦਾਰ ਤੱਕ ਵੀ ਪਹੁੰਚਦਾ ਰਹੇ, ਹਰ ਬੰਦੇ ਦੀ ਜੇਬ 'ਚੋਂ ਨਿਕਲੇ ਦੂਜੇ ਦੀ ਜੇਬ 'ਚ ਵੜੇ, ਫਿਰ ਹੀ ਠੀਕ ਕੰਮ ਚੱਲਦਾ। ਅਦਰਵਾਈਜ਼ ਤਾਂ ਮੈਂ ਸਮਝਦਾ ਜਿਹੜੇ ਲੋਕ ਤਸਕਰ ਨੇ, ਜਿਹੜੇ ਲੋਕ ਇਹ ਕੰਮ ਕਰਦੇ ਨੇ ਹੈ ਜੀ, ਉਹ ਆਪਣੇ ਬੱਚਿਆਂ ਵਾਸਤੇ ਅਸੀਂ ਜੀ ਬੱਚੇ ਪਾਲਣੇ ਨੇ, ਤੁਸੀਂ ਪਾਲਣੇ ਨੇ, ਦੂਜੇ ਮਾਰ ਕੇ ਪਾਲਣੇ ਨੇ। ਅਤੇ ਮੈਂ ਇਸ ਗੱਲ ਨੂੰ ਚੰਗਾ ਨਹੀਂ ਸਮਝਦਾ। ਪੰਜਾਬ ਦੇ ਵਿੱਚ ਇਹ ਜਿਹੜੀ ਭੈੜੀ ਆਦਤ ਪੈ ਚੁੱਕੀ ਹੈ ਲੋਕਾਂ ਨੂੰ ਨਸ਼ੇ ਕਰਨ ਦੀ ਔਰ ਤਸਕਰਾਂ ਨੂੰ ਨਸ਼ੇ ਵੇਚਣ ਦੀ, ਮੈਂ ਦੋਨਾਂ ਨੂੰ ਹੀ ਚੰਗਾ ਨਹੀਂ ਸਮਝਦਾ ਹੈਗਾ। ਜਿਹੜੇ ਬੱਚੇ ਨਸ਼ਾ ਕਰਦੇ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਵੀ ਇਹਨੂੰ ਛੱਡੋ, ਇਹ ਨਾ ਕਰੋ, ਇਹ ਕੋਹੜ ਹੈ, ਇਹਨੂੰ ਵੱਢ ਦਿਓ, ਇਹ ਚੰਗਾ ਨਹੀਂ ਹੈ। ਮਾਂ ਬਾਪ ਤੁਹਾਡੇ 'ਤੇ ਆਸਾਂ ਲਾਈ ਬੈਠੇ ਨੇ ਵੀ ਸਾਡੀ ਬੁਢਾਪੇ ਦੀ ਇਹ ਡੰਗੋਰੀ ਬਣੂਗਾ, ਬੁਢਾਪੇ ਦਾ ਸਹਾਰਾ ਬਣੂਗਾ, ਅਤੇ ਤੁਸੀਂ ਜਵਾਨੀ 'ਚ ਉਹਨਾਂ ਦੇ ਉੱਤੇ ਬੋਝ ਬਣੇ ਬੈਠੇ ਹੋ। ਇਹ ਗੱਲ ਠੀਕ ਨਹੀਂ ਹੈ ਮੈਂ ਸਮਝਦਾ। ਅਤੇ ਬਾਕੀ ਗੱਲ ਇਹ ਹੈ ਵੀ ਜਿਹੜੇ ਲੋਕ ਨਸ਼ਾ ਵੇਚਦੇ ਨੇ ਉਹਨਾਂ ਨੂੰ ਤਾਂ ਮੈਂ ਇਹੀ ਕਹੂੰਗਾ ਵੀ ਦੇਖੋ, ਰੱਬ ਤੋਂ ਡਰੋ, ਪਰਮਾਤਮਾ ਤੋਂ ਡਰੋ, ਕਿਸੇ ਦੇ ਬੱਚੇ ਨੂੰ ਆਪਣਾ ਬੱਚਾ ਸਮਝੋ, ਕਿਸੇ ਦੇ ਪਰਿਵਾਰ ਨੂੰ ਇਹ ਸਮਝੋ ਵੀ ਹਾਂ ਵੀ ਜੇ ਇਹ ਸੁਖੀ ਨੇ ਤਾਂ ਅਸੀਂ ਵੀ ਸੁਖੀ ਰਹਾਂਗੇ ਹੈ ਜੀ। ਤੁਸੀਂ ਦੂਜੇ ਦੀ ਖੈਰ ਮੰਗੋਗੇ ਨਾ ਤਾਂ ਤੁਸੀਂ ਆਪ ਖੈਰੀਅਤ ਤੁਹਾਨੂੰ ਮਿਲੂਗੀ, ਅਦਰਵਾਈਜ਼ ਨਹੀਂ, ਮੁਸ਼ਕਿਲ ਹੋ ਜਾਊ। ਗੈਂਗਵਾਰ ਕਲਚਰ ਕਾਫੀ ਜਿਹੜਾ ਨੌਜਵਾਨੀ ਆ ਨਸ਼ੇ ਤੋਂ ਬਾਅਦ ਗੈਂਗ ਵੱਲ ਨੂੰ ਭੱਜਣਾ ਸ਼ੁਰੂ ਹੋ ਗਿਆ। ਹਰ ਕੋਈ ਕਹਿੰਦਾ ਮੇਰਾ ਨਾਮ ਹੋ ਜੇ, ਖਣੀ ਬੰਦੂਕ ਦੀ ਨੋਕ 'ਤੇ ਨਾਮ ਹੋ ਜੇ। ਇਹ ਗੱਲ ਮੈਨੂੰ ਹੁਣ ਬੜੀ ਪੁਰਾਣੀ ਗੱਲ ਹੈ, ਸਰਦਾਰ ਪ੍ਰਤਾਪ ਸਿੰਘ ਕੈਰੋਂ ਦੀ ਯਾਦ ਆ ਰਹੀ ਹੈ। ਉਹਨਾਂ ਨੇ ਇੱਕ ਵਾਰੀ ਸਟੇਜ 'ਤੇ ਬੋਲਿਆ ਸੀਗਾ, ਕਹਿੰਦੇ ਗੱਲ ਇਹ ਹੈ ਬੰਦੂਕ ਚਲਾਉਣੀ ਦੋਹਾਂ ਨੂੰ ਹੀ ਆਉਂਦੀ ਹੈ, ਪਰ ਇੱਕ ਦੇਸ਼ ਦੀ ਰਾਖੀ ਕਰ ਰਿਹਾ, ਦੂਜਾ ਡਾਕਾ ਮਾਰ ਰਿਹਾ। ਦੋਨਾਂ ਦੇ ਹੱਥ 'ਚ ਬੰਦੂਕ ਹੈ ਜੀ। ਉਹ ਆਪਣੀ ਹਿੱਕ ਡਾਹੀ ਬੈਠਾ ਦੁਸ਼ਮਣ ਨੂੰ ਮਾਰ ਰਿਹਾ ਹੈ ਜੀ। ਅਤੇ ਇਹ ਸੁੱਤੇ ਪਿਆ ਦੇ ਘਰੇ ਜਾ ਵੜਦਾ ਅਤੇ ਬੰਦੂਕ ਉਹਨਾਂ ਦੀ ਛਾਤੀ 'ਤੇ ਤਾਣ ਲੈਂਦਾ ਅਤੇ ਡਾਕਾ ਮਾਰ ਕੇ ਚਲਾਉਂਦਾ। ਬੰਦੂਕ ਦੋਹਾਂ ਦੇ। ਹੁਣ ਪੋਜੀਸ਼ਨ ਇਹ ਹੈ ਜਿਹੜੀ ਗੈਂਗਵਾਰ ਹੈ ਜੀ, ਬੰਦੂਕ ਚਲਾਉਣੀ ਹੈ ਜਿਹੜੀ, ਕਿਸੇ ਚੰਗੇ ਕੰਮ ਵਾਸਤੇ ਚਲਾਓ। ਇਹ ਜੋ ਕੁਛ ਕਰ ਰਹੇ ਹੋ ਠੀਕ ਨਹੀਂ ਹੈ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਜਨਾਬ ਮੁਹੰਮਦ ਸਦੀਕ ਜੀ ਮੌਜੂਦ ਸਨ। ਤਾਂ ਇਹਨਾਂ ਦੇ ਨਾਲ ਥੋੜ੍ਹੀਆਂ ਬਹੁਤੀਆਂ ਗੱਲਾਂ ਪੰਜਾਬ ਦੀ ਸਿਆਸਤ ਨੂੰ ਲੈ ਕੇ ਹੋਈਆਂ। ਬੇਸ਼ੱਕ ਪੰਜਾਬ ਦੀ ਸਿਆਸਤ ਦੇ ਉੱਪਰ ਗੱਲਬਾਤ ਹੈ ਜਿਹੜੀ ਉਹ ਉਨੀ ਨਹੀਂ ਹੋ ਸਕੀ, ਤਾਂ ਪਰ ਦੂਜੇ ਪਾਸੇ ਇਹਨਾਂ ਦੀ ਜ਼ਿੰਦਗੀ ਗੱਲਬਾਤ ਹੋਈ ਆ, ਬਹੁਤ ਵਧੀਆ ਢੰਗ ਦੇ ਨਾਲ ਹੋਈ ਆ। ਤਾਂ ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ ਨੌਜਵਾਨੀ ਦੇ ਲਈ ਕਾਫੀ ਚਿੰਤਤ ਨੇ ਜਨਾਬ ਮੁਹੰਮਦ ਸਦੀਕ ਜੀ, ਤਾਂ ਅਸੀਂ ਆਸ ਕਰਦੇ ਹਾਂ, ਉਮੀਦ ਕਰਦੇ ਹਾਂ ਕਿ ਇਹਨਾਂ ਗੱਲਾਂ ਦੇ ਉੱਪਰ ਨੌਜਵਾਨੀ ਵੀ ਗੌਰ ਕਰੇਗੀ ਅਤੇ ਪੰਜਾਬ ਦੇ ਸੁਹਿਰਦ ਲੋਕ ਵੀ ਗੌਰ ਕਰਨਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਮੇਰੇ ਵੱਲੋਂ ਵੀ ਜੀ ਆਪ ਜੀ ਨੂੰ ਬਹੁਤ ਨਮਰਤਾ ਸਵਾਲ, ਅਦਬ ਨਾਲ, ਸਤਿਕਾਰ ਨਾਲ ਸਤਿ ਸ੍ਰੀ ਅਕਾਲ, ਆਦਾਬ, ਸਲਾਮ ਅਲੈਕਮ,
ਨਮਸਕਾਰ। ਲੱਗਦਾ ਗਾ ਵੀ ਜਿਹੜੀ ਕਲਾਕਾਰੀ ਆ, ਕਲਾਕਾਰੀ ਤੋਂ ਸਿਆਸਤ ਦੇ ਵਿੱਚ ਆਉਣਾ ਸਹੀ ਰਿਹਾ ਤੁਹਾਡੇ ਲਈ? ਨਹੀਂ, ਮੈਂ ਆਇਆ ਨਹੀਂ ਹਾਂ, ਮੈਨੂੰ ਲਿਆਂਦਾ ਗਿਆ। ਮੇਰੇ ਤੇ ਮਿਹਰਬਾਨੀ ਹੋਈ ਕੈਪਟਨ ਮਹਾਰਾਜਾ ਅਮਰਿੰਦਰ ਸਿੰਘ ਜੀ ਦੀ। ਪਤਾ ਨਹੀਂ ਕੀ ਦੇਖਿਆ ਮੈਂ, ਉਹਨਾਂ ਨੇ ਮੈਨੂੰ ਟਿਕਟ ਘਰੇ ਭੇਜ ਦਿੱਤੀ ਤੇ ਭਦੌੜ ਦੇ ਲੋਕਾਂ ਨੇ ਹਾਂਜੀ ਮੇਰੇ ਤੇ ਮਿਹਰਬਾਨੀ ਕੀਤੀ ਤੇ ਮੈਨੂੰ ਜਿਤਾ ਦਿੱਤਾ। ਮੈਂ MLA ਬਣ ਗਿਆ ਤੇ ਇਹ ਮੇਰੀ ਐਂਟਰੀ ਹੈ। ਤਾਂ ਜਿਹੜੇ ਸਵਾਲ ਨੇ ਉਹ ਕਾਫੀ ਉੱਠਦੇ ਨੇ ਸਮੇਂ ਦੀ ਸਰਕਾਰ ਦੇ ਉੱਪਰ ਕਿ ਜਿਹੜੀ ਸਿਕਿਉਰਿਟੀ ਸੀ ਉਸ ਨੂੰ ਜਨਤਕ ਕਰ ਦਿੱਤਾ ਗਿਆ, ਕਿ ਜਿਹੜੀ ਸਿਕਿਉਰਿਟੀ ਉਹ ਵਾਪਸ ਲੈ ਲਈ ਸਿੱਧੂ ਮੂਸੇਵਾਲੇ ਦੀ, ਇੱਦਾਂ ਦੀਆਂ ਗੱਲਾਂ ਹੁੰਦੀਆਂ ਨੇ। ਅਖੀਰ ਤੇ ਇਹੀ ਕਹਿਣਾ ਬਣਦਾ ਵੀ ਕਰੇ ਕਰਾਵੇ ਆਪੇ ਆਪ, ਮਾਨਸ ਕੇ ਕੁਛ ਨਾ ਹੀ ਹਾਥ। ਇਹ ਕਿਵੇਂ ਹੋਇਆ, ਇਹ ਵੀ ਅਸੀਂ ਉਹਦੇ ਤੇ ਛੱਡਦੇ ਹਾਂ, ਉਹ ਨਹੀਂ ਕੀਤਾ ਜੋ ਕੁਛ ਕੀਤਾ। ਇਹ ਤਾਂ ਨਹੀਂ ਹੈ ਕਿ ਰਾਜਨੀਤੀ ਦੀ ਭੇਟ ਚੜੇ ਮੂਸੇਵਾਲਾ ਸਾਹਿਬ। ਅਗਰ ਐਸਾ ਹੋਇਆ ਮੈਂ ਇਹਦੀ ਨਿਖੇਧੀ ਕਰਦਾ, ਪਰ ਮੈਂ ਇਹ ਕਹਿ ਨਹੀਂ ਸਕਦਾ ਵੀ ਰਾਜਨੀਤੀ ਦੀ ਭੇਟ ਚੜਿਆ ਜਾਂ ਕਿਸੇ ਦੇ ਨਾਲ ਦੁਸ਼ਮਣੀ ਸੀ। ਉਹਦੀ ਕਿਸੇ ਨਾਲ ਕੋਈ ਦੁਸ਼ਮਣੀ ਹੈ ਨਹੀਂ ਸੀ ਵੈਸੇ। ਪੰਜਾਬ ਦੇ ਉਹ ਲੋਕ ਭਗਵੰਤ ਮਾਨ ਦੇ ਉੱਪਰ ਕਾਫੀ ਵੱਡਾ ਵਿਸ਼ਵਾਸ ਕਰਕੇ ਚੱਲੇ ਸੀ, ਲੱਗਦਾ ਵੀ ਕੁਝ ਬਦਲਾਅ ਹੋਇਆ 6 ਮਹੀਨਿਆਂ ਦੇ ਵਿੱਚ? ਦੇਖੋ, ਜੁਮਾ 7 ਦਿਨ, ਐਡੀ ਛੇਤੀ ਕੋਈ ਰਿਜ਼ਲਟ ਕੱਢਣਾ ਬਹੁਤ ਮਾੜੀ ਗੱਲ ਹੈ। ਦੇਖੋ ਹਾਲੇ ਤਾਂ ਬਹੁਤ ਸਮਾਂ ਥੋੜ੍ਹਾ ਹੋਇਆ, ਮੈਂ ਇਹਦੇ ਬਾਰੇ ਕੁਝ ਕਹਿ ਨਹੀਂ ਸਕਦਾ ਵੀ ਕੀ ਹੋ ਰਿਹਾ ਕੀ ਹੋਊਗਾ। ਪਾਰਟੀ ਦੇ MLA ਰਹੇ ਨੇ, ਭਾਰਤ ਭੂਸ਼ਣ ਆਸ਼ੂ ਵਰਗੇ ਕੈਬਨਿਟ ਦੇ ਮੰਤਰੀ ਰਹੇ ਨੇ, ਉਹਨਾਂ ਦੇ ਉੱਪਰ ਲਗਾਤਾਰ ਜਿਹੜੇ ਛਾਪੇ ਪੈਂਦੇ ਰਹੇ ਨੇ, ਇਸੇ ਲੁਧਿਆਣੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰਿਆ ਜਾਂਦਾ, ਉਸ ਬਾਰੇ ਕੀ ਕਹਿਣਾ? ਇਹ ਸਵਾਲ ਤੁਸੀਂ ਉਹਨਾਂ ਨੂੰ ਕਰੋ, ਗ੍ਰਿਫਤਾਰ ਕੀਤਾ, ਮੈਨੂੰ ਕਿਉਂ ਕਰਦੀ? ਕਿਉਂਕਿ ਤੁਸੀਂ ਕਾਂਗਰਸ ਦੇ ਵਿੱਚ ਚੱਲ ਰਹੇ, ਜੇਕਰ ਅਸੀਂ ਗੱਲ ਕਾਂਗਰਸ ਦਾ ਸੈਸ਼ਨ ਚੱਲਿਆ ਵਿਧਾਨ ਸਭਾ ਦਾ, ਕਾਂਗਰਸ ਨੇ ਇੱਕ ਆਪਦਾ ਅਲੱਗ ਸੈਸ਼ਨ ਲਾ ਲਿਆ ਬਾਹਰ, ਉਸ ਨੂੰ ਕੀ ਮੰਨ? ਦੇਖੋ ਗੱਲ ਸੁਣੋ, ਕੋਈ ਵੀ ਦੱਸ ਕੇ ਕੁਝ ਨਹੀਂ ਕਰਦਾ ਹੁੰਦਾ, ਔਰ ਡਰਦਾ ਜੋ ਕਰੂਗਾ ਉਹ ਕਰੂਗਾ। ਇਸ ਗੱਲ ਬਾਰੇ ਮੈਨੂੰ ਤੁਸੀਂ ਸਵਾਲ ਨਾ ਕਰੋ। ਕੀ ਮੰਨਦੇ ਹੋ ਜਿਹੜਾ ਐਡਾ ਵੱਡਾ ਬਦਲਾਅ ਆਇਆ, ਜਿਹੜਾ ਵੀ ਆਉਂਦੀਆਂ ਚੋਣਾਂ ਦੇ ਨਾਲੋਂ ਬਹੁਤ ਥੋੜ੍ਹੀਆਂ ਸੀਟਾਂ ਰਹਿ ਗਈਆਂ, ਉਸ ਦਾ? ਮੈਂ ਆਪ ਜੀ ਨੂੰ ਪਹਿਲੇ ਦੱਸਿਆ ਵੀ ਲੋਕਤੰਤਰ ਹੈ, ਲੋਕਾਂ ਨੇ ਆਪਣੀ ਮਨਮਰਜ਼ੀ ਨਾਲ ਵੋਟਾਂ ਪਾਈਆਂ ਜੀ, ਉਹਨੂੰ ਅੱਛਾ ਲੱਗਦਾ ਉਹ ਉਹਨਾਂ ਨੇ ਕੀਤਾ। ਮੈਂ ਉਹਨਾਂ ਦੇ ਫੈਸਲੇ ਨੂੰ ਨਕਾਰਾਂ ਜਾਂ ਉਹਨਾਂ ਦੇ ਫੈਸਲੇ ਨੂੰ ਗਲਤ ਕਹਾਂ, ਇਹ ਠੀਕ ਨਹੀਂ ਹੈ। ਅਮਰਿੰਦਰ ਸਿੰਘ ਅਸਤੀਫਾ ਮੰਗ ਰਿਹਾ ਕਾਂਗਰਸ ਦੀ, ਤਾਂ ਇਹਦੇ ਬਾਰੇ ਵੀ ਮੈਂ ਨਹੀਂ ਕਹਿ ਸਕਦਾ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਹਰਜਿੰਦਰ ਸਿੰਘ ਢਿੱਲੋਂ ਦਾ ਸਵਾਗਤ ਕਰਦਾ ਹਾਂ। ਤੁਸੀਂ ਜਿਹਦੇ ਨਾਲ ਤਾਂ ਮੈਂ ਹਰਜਿੰਦਰ ਸਿੰਘ ਪ੍ਰੋਗਰਾਮ ਸਰਦਾਰ ਸਦੀਕ ਦੇ ਕੋਲ ਪਹੁੰਚਿਆ, ਨਾਲ ਮੌਜੂਦ ਨੇ, ਤਾਂ ਅਸੀਂ ਗੱਲਬਾਤ ਕਰਾਂਗੇ, ਥੋੜ੍ਹੀ ਬਹੁਤੀ ਸਿਆਸਤ ਨੂੰ ਲੈ ਕੇ ਕਰਾਂਗੇ ਤੇ ਥੋੜ੍ਹੀ ਬਹੁਤੀ ਇਹਨਾਂ ਦੀ ਜ਼ਿੰਦਗੀ 'ਤੇ ਕਰਾਂਗੇ। ਪਹਿਲਾਂ ਸਵਾਗਤ ਕਰਦੇ ਹਾਂ ਸਰ, ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਢਿੱਲੋਂ ਸਾਹਿਬ। ਮੈਂ ਇੰਡੋਜ਼ ਤੁਹਾਡੇ ਚੈਨਲ ਦੇ ਦਰਸ਼ਕਾਂ ਨੂੰ, ਸਰੋਤਿਆਂ ਨੂੰ, ਆਪ ਜੀ ਨੂੰ ਬਹੁਤ ਹੀ ਅਦਬ, ਸਤਿਕਾਰ ਅਤੇ ਨਿਮਰਤਾ ਨਾਲ ਸਤਿ ਸ੍ਰੀ ਅਕਾਲ ਬੁਲਾਉਣਾ। ਸਤਿ ਸ੍ਰੀ ਅਕਾਲ ਸਰ। ਅਸੀਂ ਸ਼ੁਰੂਆਤ ਉੱਥੋਂ ਹੀ ਕਰਦੇ ਹਾਂ, ਜਿਹੜੀ ਜਨਾਬ ਸਾਹਿਬ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਜ਼ਿੰਦਗੀ ਦੀ, ਕਲਾਕਾਰੀ ਤੋਂ ਕਰਦੇ ਹਾਂ। ਅੱਜ ਦੀ ਕਲਾਕਾਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ? ਪਹਿਲਾ ਸਵਾਲ ਹੀ ਇਹ ਹੈ, ਜਿਹੜਾ ਪੰਜਾਬ ਦਾ ਕਲਾਕਾਰੀ ਆ ਇੱਕ ਅਲੱਗ ਤਰੀਕੇ ਦੀ ਵਿਚਰਦੀ ਨਜ਼ਰ ਆ ਰਹੀ ਹੈ। ਢਿੱਲੋਂ ਸਾਹਿਬ, ਬਦਲਾਓ ਕੁਦਰਤ ਦਾ ਅਸੂਲ ਹੈ। ਦੇਖਿਆ ਹੁਣ ਆਪ ਨੇ, ਇੱਕ ਸਾਲ 'ਚ ਕਿੰਨੀਆਂ ਰੁੱਤਾਂ ਆਉਂਦੀਆਂ ਨੇ। ਇਵੇਂ ਜਿਵੇਂ ਜ਼ਿੰਦਗੀ ਦੇ ਵਿੱਚ ਵੀ ਬਹੁਤ ਸਾਰੀਆਂ ਤਬਦੀਲੀਆਂ ਆਉਂਦੀਆਂ ਨੇ। ਬਚਪਨ ਹੈ, ਫਿਰ ਯੁਵਾ ਮਤਲਬ ਉਮਰ ਹੈਗੀ ਹੈ, ਫਿਰ ਇੱਕ ਪ੍ਰੌੜ ਉਮਰ, ਇੱਕ ਜਵਾਨੀ ਦੀ ਉਮਰ ਹੁੰਦੀ ਹੈ, ਇੱਕ ਪ੍ਰੌੜ ਮਤਲਬ ਬਜ਼ੁਰਗਾਂ ਦੀ ਉਮਰ ਹੁੰਦੀ ਹੈ। ਮਤਲਬ ਬਦਲਾਅ ਜਿਹੜਾ ਹੈ ਨਾ, ਇੱਕ ਕੁਦਰਤ ਦਾ ਅਸੂਲ ਹੈ। ਹੁਣ ਜਦ ਦਾ
ਬਹੁਤ ਜ਼ਿਆਦਾ ਟੈਕਨੀਕ ਆਈ ਹੈ ਜਾਂ ਸਾਇੰਸ ਆਈ ਹੈ, ਉਹਨੇ ਜ਼ਿੰਦਗੀ ਦੇ ਵਿੱਚ, ਦੁਨੀਆ ਦੇ ਵਿੱਚ ਜ਼ਿਆਦਾ ਬਹੁਤ ਬਦਲਾਅ ਲਿਆਂਦਾ। ਔਰ ਮੈਂ ਸਮਝਦਾ ਬਈ ਇਹ ਬਦਲਾਅ ਦੀ ਮਿਹਰਬਾਨੀ ਹੈ ਵੀ ਸੰਗੀਤ ਦਾ ਜਿਹੜਾ ਮੁਹਾਂਦਰਾ ਹੈ ਉਹ ਵੀ ਬਦਲ ਗਿਆ ਹੈ। ਨਹੀਂ ਤਾਂ ਹਿੰਦੁਸਤਾਨ ਦਾ ਜਿਹੜੇ 4 ਵੇਦ ਨੇ ਉਹਨਾਂ ਵਿੱਚੋਂ ਹੈ ਉਹ ਸੰਗੀਤ ਦਾ ਵੇਦ ਹੈ। ਔਰ ਹਿੰਦੁਸਤਾਨ ਦਾ ਕਲਾਸੀਕਲ ਦੁਨੀਆ ਭਰ ਵਿੱਚ ਮਸ਼ਹੂਰ ਹੈ, ਸਾਰੀ ਦੁਨੀਆ ਜਾਣਦੀ ਹੈ। ਜਦੋਂ ਅਸੀਂ ਹਿੰਦੂ ਮੈਥੋਲੋਜੀ ਵੱਲ ਜਾਂਦੇ ਹਾਂ, ਰਾਮਾਇਣ ਹੁੰਦੀ ਹੈ, ਉਹਦੇ ਵਿੱਚ ਨਾਰਦ ਜੀ ਆਉਂਦੇ ਨੇ। ਨਾਰਦ ਜੀ ਹਮੇਸ਼ਾ ਬੀਣਾ ਨਾਲ ਰੱਖਦੇ ਨੇ। ਇਹਦਾ ਮਤਲਬ ਹੈ ਸੰਗੀਤ ਪਹਿਲਾਂ ਤੋਂ ਹੀ ਸ਼ੁਰੂ ਹੈ। ਗੰਧਰਵ ਸਾਹਿਬ ਪਹਿਲਾਂ ਵੀ ਸੀਗੇ, ਹਾਂਜੀ, ਸੰਗੀਤ ਦੇ ਦੇਵਤਾ। ਉਸ ਤੋਂ ਮਗਰੋਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਨਾਲ ਸਾਰੀ ਜ਼ਿੰਦਗੀ ਇੱਕ ਸੰਗੀਤਕਾਰ ਨੂੰ ਰੱਖਿਆ। ਇਹਦਾ ਮਤਲਬ ਸੰਗੀਤ ਨਾਲ ਕੁਝ ਕਿਹਾ ਜਾ ਸਕਦਾ। ਸੰਗੀਤ ਪ੍ਰਭਾਵਸ਼ਾਲੀ ਹੁੰਦਾ। ਜਿਹੜੀ ਗੱਲ ਤੁਸੀਂ ਸੰਗੀਤ ਰਾਹੀਂ ਕਹੋਗੇ ਉਹਦੇ 'ਤੇ ਲੋਕਾਂ 'ਤੇ ਉਹਦਾ ਅਸਰ ਪੈਂਦਾ। ਇਸ ਕਰਕੇ ਮੈਂ ਸਮਝਦਾ ਸੰਗੀਤ ਬਹੁਤ ਪ੍ਰਭਾਵਸ਼ਾਲੀ ਹੈ। ਲੇਕਿਨ ਜਿਹੜਾ ਨਵਾਂ ਯੁੱਗ ਆਇਆ ਟੈਕਨੀਕ ਦਾ, ਉਹਨੇ ਸੰਗੀਤ ਨੂੰ ਕਾਫੀ ਪਿੱਛੇ ਕਰ ਦਿੱਤਾ, ਅੱਗੇ ਨਹੀਂ ਕੀਤਾ। ਸੰਗੀਤ ਪਿੱਛੇ ਤੋਂ ਮੇਰਾ ਭਾਵ ਇਹ ਹੈ ਵੀ ਅੱਗੇ ਜਦੋਂ ਚਲੋ ਅਸੀਂ ਰਿਕਾਰਡਿੰਗ ਕਰਾਉਂਦੇ ਸੀਗੇ, ਸਾਡੀ ਜਿਹੜੀ ਰਿਕਾਰਡਿੰਗ ਹੁੰਦੀ ਸੀ ਨਾ ਉਹ ਸਿੰਗਲ ਟਰੈਕ ਹੁੰਦਾ ਸੀਗਾ। ਸਿੰਗਲ ਟਰੈਕ 'ਤੇ ਮੇਰਾ ਮਤਲਬ ਇੱਕ ਟਰੈਕ ਹੁੰਦਾ ਸੀਗਾ, ਇੱਕ ਮਾਈਕ ਸਾਡੇ ਕੋਲ ਪਿਆ ਹੁੰਦਾ ਸੀਗਾ, ਇੱਕ ਤਬਲਾ, ਢੋਲਕ ਅਤੇ ਕੋਈ ਹੋਰ ਸਾਜ਼ ਉਹਨਾਂ ਕੋਲ ਪਿਆ ਹੁੰਦਾ ਸੀਗਾ। ਹਾਂਜੀ, ਸਿੰਗਲ ਟਰੈਕ ਹੁੰਦਾ ਸੀਗਾ। ਅਸੀਂ ਉਹਦੇ 'ਤੇ ਆਪਣਾ ਰਿਕਾਰਡ ਜਦੋਂ ਕਰਦੇ ਸੀ, ਜੇ ਅਸੀਂ ਅਖੀਰ 'ਤੇ ਜਾ ਕੇ ਵੀ ਭੁੱਲ ਜਾਂਦੇ ਸੀ ਨਾ ਤਾਂ ਮੁੜ ਕੇ ਸ਼ੁਰੂ ਕਰਨਾ ਪੈਂਦਾ ਸੀਗਾ। ਅੱਜ ਜਿਹੜੀ ਟੈਕਨੀਕ ਹੈ, ਮਸ਼ੀਨੀ ਯੁੱਗ ਹੈ, ਕੋਈ ਬੰਦਾ ਭੁੱਲ ਜਾਵੇ ਨਾ, ਉਹਨੂੰ ਕਹਿੰਦਾ ਚਲੋ ਇੱਥੋਂ ਕੱਟ ਕਰਕੇ ਦੁਬਾਰਾ ਇੱਥੋਂ ਹੀ ਸ਼ੁਰੂ ਕਰ ਦਿਓ, ਫਿਰ ਉਹਨੂੰ ਐਡਿਟ ਕਰਕੇ ਜੋੜ ਦਿੰਦੇ ਨੇ। ਤਾਂ ਮਤਲਬ ਹੈ ਮਿਹਨਤ ਨਹੀਂ ਕਰਨੀ ਪੈਂਦੀ, ਰਿਆਜ਼ ਨਹੀਂ ਕਰਨੀ ਪੈਂਦੀ। ਬਹੁਤ ਕੁਛ ਬਦਲ ਗਿਆ ਹੈ, ਬਹੁਤ ਕੁਛ। ਮੈਂ ਇਹ ਦੇਖਿਆ, ਮੈਂ ਅਤੇ ਬੀਬੀ ਰਣਜੀਤ ਜੀ, ਅਸੀਂ ਜਿਹੜਾ ਸਟੇਜ 'ਤੇ ਗੀਤ ਜਿਹੜਾ ਰਿਕਾਰਡਿੰਗ ਕਰਾਉਣੀ ਸੀ ਨਾ, ਉਹਦੇ ਵਾਸਤੇ ਪਹਿਲਾਂ ਘਰੇ ਬੈਠ ਕੇ ਉਹਦੀ ਕੰਪੋਜੀਸ਼ਨ ਕਰਨੀ, ਉਹਦੀ ਰਿਹਰਸਲ ਕਰਨੀ, ਉਹਨੂੰ ਜ਼ਬਾਨ 'ਤੇ ਚੜਾਉਣਾ, ਫਿਰ ਲੋਕਾਂ 'ਚ ਪੇਸ਼ ਕਰਨਾ, ਫਿਰ ਲੋਕਾਂ ਦਾ ਰਿਸਪਾਂਸ ਦੇਖਣਾ ਬਈ ਇਹ ਲੋਕ ਇਸ ਗੀਤ ਨੂੰ ਪਸੰਦ ਕਰਦੇ ਨੇ ਕਿ ਨਹੀਂ ਕਰਦੇ। ਉਹਨਾਂ ਦਾ ਚਿਹਰਾ ਮੋਹਰਾ ਦੇਖ ਕੇ ਪਤਾ ਲੱਗ ਜਾਂਦਾ ਸੀਗਾ, ਤਾਂ ਅਸੀਂ ਜਾ ਕੇ ਰਿਕਾਰਡ ਕਰਾਉਂਦੇ ਸੀਗੇ। ਸ਼ਾਇਦ ਇਸੇ ਕਰਕੇ ਅੱਜ ਵੱਜ ਰਹੇ ਨੇ ਉਹ। ਹਾਂ ਵੀ ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ ਵਿੱਚ ਤੁਸੀਂ ਵਿਚਰੇ ਹੋ ਕਾਫੀ ਸਮਾਂ, ਉਹਨਾਂ ਲੋਕਾਂ ਦੇ ਵਿੱਚ ਰਹੇ ਹੋ ਜਿਹੜੇ ਲੋਕ ਤੁਹਾਨੂੰ ਅੱਜ ਵੀ ਪਸੰਦ ਕਰਦੇ ਨੇ, ਅੱਜ ਵੀ ਤੁਹਾਡੇ ਕੋਲ ਪ੍ਰੋਗਰਾਮਾਂ ਦੇ ਲਈ ਆਉਂਦੇ ਨੇ। ਜਨਾਬ ਮੁਹੰਮਦ ਸਦੀਕ ਨੂੰ ਕਿੱਥੋਂ ਜਿਹੜਾ ਇਹ ਸ਼ੌਂਕ ਸੀਗਾ ਸ਼ੁਰੂ ਹੋਇਆ ਵੀ ਅਸੀਂ ਆਹ ਲੈਣ ਦੇ ਵਿੱਚ ਹੀ ਜਾਣਾਗਾ? ਦਰਅਸਲ ਤਾਂ ਬਈ ਬਚਪਨ ਦੇ ਵਿੱਚ ਮੇਰੇ ਫਾਦਰ ਸਾਹਿਬ ਉਹ ਤਬਲਾ ਮਾਸਟਰ ਸੀਗੇ, ਤਬਲਾ ਵਜਾਉਂਦੇ ਸੀਗੇ। ਮੇਰੇ ਤਾਇਆ ਜੀ ਪੰਡਿਤ ਸੋਮਦਾਸ ਜੀ ਦੇ ਸ਼ਾਗਿਰਦ ਸੀਗੇ। ਉਹ ਭਜਨ ਮੰਡਲੀ ਸੀ ਉਹਨਾਂ ਦੀ, ਗਊਸ਼ਾਲਾ ਵਾਸਤੇ ਕੰਮ ਕਰਦੇ ਹੁੰਦੇ ਸੀਗੇ। ਹਾਂਜੀ, ਗਊਸ਼ਾਲਾ ਵਾਸਤੇ ਤੂੜੀ ਇਕੱਠੀ ਕਰਨੀ, ਪੱਠੇ ਇਕੱਠੇ ਕਰਨੇ ਜਾਂ ਪੈਸੇ ਲੈ ਕੇ ਗਊਸ਼ਾਲਾ ਵਾਲਿਆਂ ਨੂੰ ਦੇਣੇ। ਹਾਂਜੀ, ਇਸ ਕਿਸਮ ਦਾ ਕੰਮ ਕਰਦੇ ਸੀ। ਮੈਂ ਜਦੋਂ ਸਕੂਲ 'ਚ ਪੜ੍ਹਦਾ ਸੀ ਉਦੋਂ ਬਾਲ ਸਭਾ ਦੇ ਵਿੱਚ ਮੈਨੂੰ ਗਾਉਣ ਵਾਸਤੇ ਕਹਿੰਦੇ ਅਤੇ ਮੈਂ ਗਾ ਦਿੰਦਾ। ਮੇਰੇ ਜਿਹੜੇ ਟੀਚਰ ਸੀਗੇ, ਮੇਰੇ ਮਾਸਟਰ ਜੀ ਸੀਗੇ ਜਿਹੜੇ, ਉਹ ਬਹੁਤ ਜ਼ਿਆਦਾ ਹੌਸਲਾ ਅਫਜ਼ਾਈ ਕਰਦੇ, ਵਾਹ ਵੀ ਵਾਹ, ਸ਼ਾਬਾਸ਼। ਹਾਂਜੀ, ਕਦੇ ਉਹਨਾਂ ਨੇ ਕਾਪੀ ਲੈ ਦੇਣੀ, ਕਦੇ ਉਹਨਾਂ ਨੇ ਕਾਇਦਾ, ਮੈਂ ਤਾਂ ਗਰੀਬ ਆਦਮੀ ਸੀਗਾ, ਗਰੀਬ ਬੱਚਾ ਸੀਗਾ, ਕਦੇ ਕਾਇਦਾ ਲੈ ਦੇਣਾ। ਹਾਂਜੀ, ਉਦੋਂ ਪੈਨ ਪੁੰਨ ਤਾਂ ਹੁੰਦੇ ਨਹੀਂ ਸੀਗੇ। ਹਾਂਜੀ, ਕਲਮ ਕਾਨਾ ਘੜ ਕੇ ਕਲਮ ਬਣਾਈ ਦੀ ਹੁੰਦੀ ਸੀਗੀ, ਪਰ ਫਿਰ ਵੀ ਉਹਨਾਂ ਨੇ ਕਦੇ ਪੈਨਸਲ ਲੈ ਦੇਣੀ। ਤਾਂ ਮਤਲਬ ਇਹਨਾਂ ਗੱਲਾਂ ਦੇ ਨਾਲ ਹੌਸਲਾ ਹੌਲੀ ਹੌਲੀ ਵੱਧਦਾ ਗਿਆ। ਤਾਂ ਇੱਕ ਵਾਰੀ ਦੀ ਗੱਲ ਹੈ, ਜਦੋਂ ਮੈਂ 5ਵੀਂ ਕਲਾਸ 'ਚ ਪੜ੍ਹਦਾ ਸੀ, ਉਦੋਂ ਪੈਪਸੂ ਅਤੇ ਪੰਜਾਬ ਅਲੱਗ-ਅਲੱਗ ਹੁੰਦੇ ਸੀ। ਪੈਪਸੂ ਦੇ ਉਦੋਂ ਮੁੱਖ ਮੰਤਰੀ ਹੁੰਦੇ ਸੀਗੇ ਬਾਬੂ ਬ੍ਰਿਸ਼ਪਾਨ। ਉਹ ਕੁੱਪ ਪਿੰਡ ਦੇ ਵਿੱਚ ਆਏ ਜਿੱਥੇ ਮੇਰੀ ਰਿਹਾਇਸ਼ ਸੀਗੀ, ਅਤੇ ਉੱਥੇ ਜਦੋਂ ਆਏ ਤਾਂ ਮੈਨੂੰ ਸਟੇਜ 'ਤੇ ਖੜ੍ਹਾ ਕਰਤਾ। ਮੈਂ ਨਿੱਕਾ ਜਿਹਾ ਸੀਗਾ, ਮੈਂ ਇੱਕ ਗੀਤ ਗਾਤਾ ਮੁਹੰਮਦ ਰਫੀ ਸਾਹਿਬ ਦਾ, ਜੱਗ ਵਾਲਾ ਮੇਲਾ ਯਾਰੋ ਥੋੜ੍ਹੀ ਦੇਰ ਦਾ, ਹੱਸਦਿਆਂ ਰਾਤ ਲੰਘੀ ਪਤਾ ਨਹੀਂ ਸਵੇਰ ਦਾ। ਉਹ ਸੁਣ ਕੇ ਮੁੱਖ ਮੰਤਰੀ ਜੀ ਬੜੇ ਪ੍ਰਭਾਵਿਤ ਹੋਏ। ਉਹਨਾਂ ਨੇ 100 ਰੁਪਈਆ ਕੱਢਿਆ ਅਤੇ ਮੈਨੂੰ ਇਨਾਮ 'ਚ ਦੇ ਦਿੱਤਾ। ਉਦੋਂ ਇੱਕ ਤਾਂ 100 ਦਾ ਨੋਟ ਵੱਡਾ ਹੁੰਦਾ ਸੀਗਾ। ਇੱਕ ਮੇਰਾ ਖਿਆਲ ਹੈ ਵੀ ਉਦੋਂ ਕਿਸੇ ਕੋਲ ਹੀ ਹੋਣਾ 100 ਦਾ ਨੋਟ, ਉਹ ਤਾਂ ਮੁੱਖ ਮੰਤਰੀ ਸੀਗੇ, ਉਹਨਾਂ ਕੋਲ ਸੀਗਾ। ਤਾਂ ਮੇਰੇ ਕਹਿਣ ਦਾ ਮਤਲਬ ਹੈ ਉਸ 100 ਦੇ ਨੋਟ ਨੇ ਮੇਰੀ ਜ਼ਿੰਦਗੀ 'ਚ ਬਹੁਤ ਵੱਡਾ ਮੋੜ ਲੈ ਕੇ ਆਂਦਾ। ਮੇਰੀ ਮਾਂ ਨੂੰ ਅੱਧੀ ਰਾਤ ਤੱਕ
ਪਿੰਡ ਦੀਆਂ ਜਿੰਨੀਆਂ ਵੀ ਬੀਬੀਆਂ ਭੈਣਾਂ ਸੀਗੀਆਂ ਸਾਰੀਆਂ ਵਧਾਈ ਦਿੰਦੀਆਂ ਗਈਆਂ, ਨਹੀਂ ਬੀਬੀ ਤੇਰਾ ਤਾਂ ਮੁੰਡਾ ਜੰਮਦਾ ਹੀ ਕਮਾਊਗਾ, ਨਹੀਂ ਬੀਬੀ ਤੇਰਾ ਮੁੰਡਾ ਤਾਂ ਪੈਸਿਆਂ ਦੇ ਢੇਰ ਲਾ ਦੂਗਾ, ਨਹੀਂ ਬੀਬੀ ਤੇਰਾ ਤਾਂ ਮੁੰਡਾ। ਮਤਲਬ ਮੇਰੇ ਕਹਿਣ ਦਾ ਮਤਲਬ ਹੈ ਉਦੋਂ ਹੁੰਦਾ ਵੀ ਇਹੀ ਸੀਗਾ ਵੀ ਕਿਹੜਾ ਬੱਚਾ ਕੰਮ 'ਤੇ ਕੰਮ ਕਰ ਸਕਦਾ ਹੈ ਜੀ, ਕਿਹੜਾ ਬੱਚਾ ਟੱਬਰ ਪਾਲ ਸਕਦਾ, ਇਹੋ ਜਿਹਾ ਕੁਛ ਹੁੰਦਾ ਸੀਗਾ। ਨੌਕਰੀ ਤਾਂ ਸਾਨੂੰ ਕਿੱਥੇ ਮਿਲਦੀਆਂ ਹੁੰਦੀਆਂ ਸੀਗੀਆਂ ਉਦੋਂ। ਜਨਾਬ 100 ਦੇ ਨੋਟ ਤੋਂ ਜ਼ਿਆਦਾ ਹੈ, ਜਿਹੜਾ 100 ਦਾ ਨੋਟ ਗੀਤ ਲਿਖਿਆ ਸੀ ਉਹ ਵੀ ਉਸੇ 100 ਦੇ ਨੋਟ ਤੇ ਲਿਖਿਆ ਗਿਆ। ਨਹੀਂ ਉਸੇ ਤੇ ਨਹੀਂ ਲਿਖਿਆ। ਇੱਕ ਰਾਮਪੁਰੇ ਫੂਲ ਦਾ ਸੀਗਾ, ਮਹਾਰਾਜ ਪਿੰਡ ਦਾ, ਬਿੱਕਰ ਸੀ ਉਹਦਾ ਨਾਮ। ਉਹ ਜੇਲ੍ਹ ਵਾਰਡਨ ਸੀਗਾ, ਉਹਨੂੰ ਗੀਤ ਲਿਖਣ ਦਾ ਸ਼ੌਕ ਸੀਗਾ, ਉਹਨੇ ਗੀਤ ਮੈਨੂੰ ਲਿਆ ਕੇ ਦੇਤਾ। ਦਿਖਾਇਆ ਤਾਂ ਹੋਰ ਵੀ 5-4 ਲੋਕਾਂ ਨੂੰ, ਪਰ ਪਤਾ ਨਹੀਂ ਉਹਨਾਂ ਦੀ ਪਸੰਦ ਨਹੀਂ ਆਇਆ। ਮੈਨੂੰ ਗੀਤ ਪਸੰਦ ਆ ਗਿਆ। ਗੀਤ ਦੇ ਵਿੱਚ ਡਰਾਮਾ ਸੀਗਾ ਹੈ ਜੀ, ਅਤੇ ਉਹ ਗੀਤ ਮੈਂ ਪੇਸ਼ ਕੀਤਾ। ਜਦੋਂ ਪੇਸ਼ ਕੀਤਾ ਤਾਂ ਲੋਕਾਂ ਨੂੰ ਬਹੁਤ ਹੀ ਪਸੰਦ ਕੀਤਾ, ਅਤੇ ਅੱਜ ਹੋਰ ਕੱਲ੍ਹ ਹੋਰ। ਲੱਗਦਾ ਗਾ ਵੀ ਜਿਹੜੀ ਕਲਾਕਾਰੀ ਆ, ਕਲਾਕਾਰੀ ਤੋਂ ਸਿਆਸਤ ਦੇ ਵਿੱਚ ਆਉਣਾ ਸਹੀ ਰਿਹਾ ਤੁਹਾਡੇ ਲਈ? ਮੈਂ ਆਇਆ ਨਹੀਂ, ਮੈਨੂੰ ਲਿਆਂਦਾ ਗਿਆ। ਮੇਰੇ 'ਤੇ ਮਿਹਰਬਾਨੀ ਹੋਈ ਕੈਪਟਨ ਮਹਾਰਾਜਾ ਅਮਰਿੰਦਰ ਸਿੰਘ। ਕਾਂਗਰਸ ਨਾਲ ਮੈਂ ਜ਼ਿਲ੍ਹੇ ਦਾ ਜਨਰਲ ਸੈਕਟਰੀ ਸੀ। ਇਸ ਤੋਂ ਇਲਾਵਾ ਮੈਂ ਕੌਣ ਸੀਗਾ, ਕਿਉਂਕਿ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਸਟੇਜ ਦੇ ਉੱਤੇ ਮੈਂ ਪਹਿਲੀ ਵਾਰੀ ਗਾਇਆ। ਮਤਲਬ ਉਹ ਨਾਭੇ ਦੇ ਰਾਜਪੁਰੇ ਵਿੱਚ ਉਹਨਾਂ ਦੀ ਲਾਸਟ ਫੇਰੀ ਸੀਗੀ। ਜਦੋਂ ਉਹ ਆਏ ਅਤੇ ਮੈਨੂੰ ਉਹ ਸਟੇਜ 'ਤੇ ਗਾਉਣ ਦਾ ਮੌਕਾ ਮਿਲਿਆ, ਅਤੇ ਉੱਥੋਂ ਫਿਰ ਮੈਨੂੰ ਪਬਲਿਕ ਰਿਲੇਸ਼ਨ ਵਾਲੇ ਲੈ ਗਏ। ਪਬਲਿਕ ਰਿਲੇਸ਼ਨ ਵਾਲੇ ਜਦੋਂ ਮੈਨੂੰ ਲੈ ਗਏ ਤਾਂ ਉੱਥੇ ਅੱਜ ਹੋਰ ਕੱਲ੍ਹ ਹੋਰ, ਅਤੇ ਮੈਂ ਬਤੌਰ ਆਰਟਿਸਟ ਭਰਤੀ ਹੋਇਆ ਸੀਗਾ, ਪਰ ਮੇਰੀ ਪ੍ਰਮੋਸ਼ਨ ਹੋ ਗਈ, ਮੈਨੂੰ ਡਰਾਮਾ ਇੰਸਪੈਕਟਰ ਲਾ ਦਿੱਤਾ ਗਿਆ। ਅਤੇ ਡਰਾਮਾ ਇੰਸਪੈਕਟਰ ਬਣ ਕੇ ਫਿਰ ਮੈਂ ਡਰਾਮੇ ਕਰਾਉਂਦਾ ਸੀਗਾ, ਕਰਦਾ ਸੀਗਾ, ਅਤੇ ਹੌਲੀ ਹੌਲੀ ਸਟੇਜ ਦਾ ਵੱਲ ਆ ਗਿਆ। ਅਤੇ ਉਦੋਂ ਤੋਂ ਮੈਨੂੰ ਕਾਂਗਰਸ ਪਾਰਟੀ ਚੰਗੀ ਲੱਗਣ ਲੱਗੀ। ਅਤੇ ਹੁਣ ਕੈਪਟਨ ਮਹਾਰਾਜਾ ਅਮਰਿੰਦਰ ਸਿੰਘ ਜੀ ਨੇ ਪਤਾ ਨਹੀਂ ਕੀ ਦੇਖਿਆ, ਉਹਨਾਂ ਨੇ ਮੈਨੂੰ ਟਿਕਟ ਘਰੇ ਭੇਜ ਦਿੱਤੀ, ਅਤੇ ਭਦੌੜ ਦੇ ਲੋਕਾਂ ਨੇ ਹੈ ਜੀ ਮੇਰੇ 'ਤੇ ਮਿਹਰਬਾਨੀ ਕੀਤੀ ਅਤੇ ਮੈਨੂੰ ਜਿਤਾ ਦਿੱਤਾ। ਮੈਂ MLA ਬਣ ਗਿਆ। ਅਤੇ ਇਹ ਮੇਰੀ ਐਂਟਰੀ ਹੈ, ਮਤਲਬ ਕੈਪਟਨ ਸਾਹਿਬ ਨੇ ਮੇਰੀ ਐਂਟਰੀ ਕਰਾਈ। ਕੈਪਟਨ ਸਾਹਿਬ ਖੁਦ BJP 'ਚ ਚਲੇ ਗਏ, ਕਦੇ ਗੱਲਬਾਤ ਹੋਈ ਹੈ ਵੀ ਤੁਸੀਂ ਜਨਾਬ ਮੈਨੂੰ ਛੱਡ ਕੇ ਚੱਲੇ ਹੋ, ਮੈਂ ਤੁਹਾਡਾ ਕਰਕੇ ਜਿੱਤਿਆ ਗਾ, MLA ਬਣਿਆ ਕਾਂਗਰਸ ਤੋਂ? ਦੇਖੋ, ਉਹ ਐਡੇ ਵੱਡੇ ਲੋਕ ਨੇ, ਐਡੇ ਵੱਡੇ ਖਾਨਦਾਨ 'ਚ ਪੈਦਾ ਹੋਏ ਨੇ। ਇਸ ਤੋਂ ਇਲਾਵਾ ਇੰਟਲੈਕਚੁਅਲ ਐਡੇ ਨੇ, ਉਹ ਬੁੱਧੀਜੀਵੀ ਐਡੇ ਵੱਡੇ ਨੇ। ਉਹਨਾਂ ਨੂੰ ਕੁਛ ਕਹਿਣਾ ਮੈਂ ਸਮਝਦਾ ਇਹ ਨਾ ਤਾਂ ਮੇਰੇ ਵਾਸਤੇ ਉਹਨਾਂ ਨੂੰ ਰਾਏ ਦੇਣਾ ਕੋਈ ਵਧੀਆ ਗੱਲ ਹੈ, ਨਾ ਮੇਰਾ ਉਹਨਾਂ ਨੂੰ ਇਹ ਪੁੱਛਣਾ ਤੁਸੀਂ ਕੀ ਕਰ ਰਹੇ ਹੋ, ਇਹ ਵੀ ਕੋਈ ਚੰਗੀ ਗੱਲ ਨਹੀਂ ਹੈ। ਮੈਂ ਤਾਂ ਪਾਰਟੀ ਦਾ ਸੇਵਾਦਾਰ ਸੀਗਾ। ਜਦੋਂ ਉਹਨਾਂ ਨੇ ਮੈਨੂੰ ਟਿਕਟ ਦਿੱਤੀ, ਘਰੇ ਹੀ ਭੇਜ ਦਿੱਤੀ, ਮੈਂ ਤਾਂ ਕਿਤੇ ਮੰਗਣ ਵੀ ਨਹੀਂ ਗਿਆ, ਅਤੇ ਮੈਂ ਉਹਨਾਂ ਦਾ ਅਹਿਸਾਨਮੰਦ ਜ਼ਰੂਰ ਹੈ। ਉਹ ਕੀ ਕਰਦੇ ਨੇ, ਕਿਹੜੀ ਪਾਰਟੀ 'ਚ ਜਾਂਦੇ ਨੇ, ਕਿਹੜੀ ਪਾਰਟੀ ਬਣਾਉਂਦੇ ਨੇ, ਉਹਦੇ ਵਾਸਤੇ ਮੈਂ ਨਾ ਤਾਂ ਕੋਈ ਕਿੰਤੂ ਪਰੰਤੂ ਕਰ ਸਕਦਾ, ਨਾ ਮੈਂ ਉਹਨਾਂ ਨੂੰ ਪੁੱਛ ਹੀ ਸਕਦਾ ਤੁਸੀਂ ਇਹ ਕਿਉਂ ਕੀਤਾ। ਉੱਦਾਂ ਵਾਰਤਾਲਾਪ ਹੁੰਦੀ ਹੋਣੀ, ਕਦੇ ਫੋਨ ਫਾਨ ਆਉਂਦਾ ਹੋਣਾ? ਨਹੀਂ, ਇਸ ਤਰ੍ਹਾਂ ਤਾਂ ਦੇਖੋ ਅਸੀਂ ਤਾਂ ਸਾਰੀ ਜ਼ਿੰਦਗੀ ਉਹਨਾਂ ਦਾ ਸਤਿਕਾਰ ਕਰਦੇ ਰਹੇ ਹਾਂ, ਕਰ ਰਹੇ ਹਾਂ, ਕਰਦੇ ਰਹਾਂਗੇ। ਜੇ ਅਸੀਂ ਗੱਲ ਕਰਦੇ ਹਾਂ ਕਲਾਕਾਰੀ ਵੱਲ ਥੋੜ੍ਹਾ ਜਿਹਾ ਆਉਂਦੇ ਹਾਂ, ਕਲਾਕਾਰੀ ਦੇ ਵਿੱਚ ਅੱਜ ਕੱਲ੍ਹ ਨਵਾਂ ਮੁੰਡਾ ਉੱਠਿਆ ਸਿੱਧੂ ਮੂਸੇਵਾਲਾ, ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਦੇ ਵਿੱਚ ਕੀ ਕਾਰਨ ਬਣਦੇ ਜਿਹੜੇ ਉਸ ਦਾ ਕਤਲ ਹੋ ਜਾਣਾ ਨੌਜਵਾਨ ਦਾ, ਜਾਂ ਇਸ ਤੋਂ ਪਹਿਲਾਂ ਵੀ ਕਈ ਜਿਹੜੇ ਕਲਾਕਾਰੀ ਦੇ ਵਿੱਚ ਗਾਇਕ ਆਉਂਦੇ ਨੇ ਉਹਨਾਂ ਦਾ ਕਤਲ ਹੋ ਜਾਂਦਾ, ਕਿਤੇ ਨਾ ਕਿਤੇ ਜਾ ਕੇ ਆਪਦਿਆਂ ਦਾ ਹੱਥ ਹੁੰਦਾ ਪਿੱਛੇ, ਜਾਂ ਫਿਰ ਉਹਨਾਂ ਦੀ ਕਿਤੇ ਨਾ ਕਿਤੇ ਜਾ ਕੇ ਕੋਈ ਇੱਦਾਂ ਦੀ ਗੱਲਬਾਤ ਹੁੰਦੀ ਆ? ਢਿੱਲੋਂ ਸਾਹਿਬ, ਇਨਸਾਨੀ ਜ਼ਿੰਦਗੀ ਬਹੁਤ ਦੁਰਲਭ ਹੈ, ਇਹ ਪਰਮਾਤਮਾ ਦੇ ਦਿੰਦਾ, ਪਰ ਜਦੋਂ ਇਹ ਖੋ ਹੀ ਜਾਂਦੀ ਹੈ ਨਾ, ਫਿਰ ਇਹਨੂੰ ਕੋਈ ਮੋੜ ਨਹੀਂ ਸਕਦਾ। ਮੈਂ ਸਮਝਦਾ ਸਭ ਤੋਂ ਵੱਡਾ ਗੁਨਾਹਗਾਰ ਹੈ ਜਿਹੜਾ ਕਿਸੇ ਜੀਵ ਨੂੰ, ਖਾਸ ਤੌਰ 'ਤੇ ਉਸ ਜੀਵ ਨੂੰ ਜਿਹੜਾ ਲੋਕਾਂ ਦੇ ਕੰਮ ਆ ਸਕਦਾ, ਚਾਹੇ ਕੋਈ ਵੀ ਕੰਮ ਹੋਵੇ। ਕਿਸੇ ਨੂੰ ਪਾਣੀ ਪਿਲਾ ਸਕਦਾ, ਇਹ ਵੀ ਕੰਮ ਹੈ। ਕਿਸੇ ਦੀ ਲੱਤਾਂ ਕੁੱਟ ਸਕਦਾ, ਇਹ ਵੀ ਕੰਮ ਹੈ। ਕਿਸੇ ਨੂੰ ਰੋਟੀ ਖਿਲਾ ਸਕਦਾ, ਇਹ ਵੀ ਕੰਮ ਹੈ। ਕਿਸੇ ਦਾ ਮਨੋਰੰਜਨ ਕਰ ਸਕਦਾ, ਇਹ ਵੀ ਕੰਮ ਹੈ। ਕੋਈ ਅੱਛਾ ਪ੍ਰਚਾਰ ਕਰ ਸਕਦਾ, ਇਹ ਵੀ ਕੰਮ ਹੈ। ਕੋਈ ਕਿਸੇ ਨੂੰ ਕਿਸੇ ਅੱਛੇ ਕੰਮ 'ਚ ਜੋੜ ਸਕਦਾ, ਇਹ ਵੀ। ਮੇਰਾ ਮਤਲਬ ਹੈ ਕੰਮ ਪਰਮਾਤਮਾ ਨੇ ਸਿਰਫ ਇਨਸਾਨ ਦੇ ਹੱਥ 'ਚ ਦਿੱਤਾ ਹੋਇਆ, ਉਹਨੂੰ ਬੁੱਧੀ ਦੇ ਦਿੱਤੀ ਹੈ, ਜਾਨਵਰਾਂ ਨੂੰ ਨਹੀਂ ਦਿੱਤੀ।
ਇਨਸਾਨ ਨੂੰ ਦਿੱਤੀ ਆ। ਪਰ ਜੇ ਆਪਣੀ ਉਸ ਬੁੱਧੀ ਨੂੰ ਉਹ ਗਲਤ ਕੰਮ 'ਚ ਇਸਤੇਮਾਲ ਕਰਦਾ, ਮੈਂ ਸਮਝਦਾ ਉਹ ਠੀਕ ਨਹੀਂ ਹੈ। ਤੋ ਜਿੱਥੇ ਤੱਕ ਮੂਸੇਵਾਲੇ ਸਾਹਿਬ ਦਾ ਤਾਲੁਕ ਹੈ, ਇਹ ਤਾਂ ਹੁਣ ਇਨਕੁਆਇਰੀ ਚੱਲ ਰਹੀ ਹੈ, ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ, ਪਰ ਅਸੀਂ ਸਮਝਦੇ ਹਾਂ ਵੀ ਇੱਕ ਐਸੇ ਅੱਛੇ ਕਲਾਕਾਰ ਦਾ ਜਿਹਨੇ ਪੰਜਾਬ ਦੇ ਵਿੱਚ ਪਹਿਲੀ ਵਾਰੀ